ਨੁਕਸਾਨ ਹੋਵੇ ਤੇ ਇੰਜ ਦਾ ਮੂੰਹ ਮੜਦੀ ਉਹ ਤੂੰ ਇਹ ਮੁਲਤਾਨ ਦੇ ਵਿੱਚ ਜ਼ਿਕਰ ਹੋਇਆ। ਮੁਲਤਾਨ ਨਹੀਂ ਗਿਆ। ਹਾਂਜੀ ਨੱਚ ਮੁਲਤਾਨ ਦਾ ਨੱਚ। ਇਹ ਗਰੂਰ ਤੇ ਕਬਰ ਦੀ ਲਾਮਾ ਓਏ ਚਾਹੁੰਦੀ ਇੱਕ ਹੈ। ਮਿੰਟ ਠਹਿਰ ਜੇ ਸ਼ੋਅ ਮੈਂ ਇੱਥੇ ਲੈ ਕੇ ਜਾ ਰਿਹਾ ਤੂੰ ਫਿਰ ਥੱਲੇ ਆ। दुनिया के 80% लोग भाई साहब ਵਾਹ 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 ਗੱਲ ਤੇ ਵੀ ਸੁਣ ਲਓ। ਹਾਲਾਂਕਿ ਤੇ ਕਲੈਬ ਵਾਲੀ ਗੱਲ ਹੀ ਕੁਝ ਮੈਂ ਮਾਰੀ ਮੇਰੇ ਨਾਲ ਹੀ ਮਾਰਤੀ। दुनिया के 80% लोग जिस पिंजरे में कैद हैं उस पिंजरे का नाम है लोग क्या कहेंगे। ਓਏ ਹੋਏ ਹੋਏ ਹੋਏ। प्रोग्राम ने कुछ ਇਹ ਬਣਦੀ ਸੀ ਮਿੱਠਾ ਜੀ। ਵਾਹ 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 ਬੜੀ ਜ਼ਬਰਦਸਤ ਗੱਲ। ਪਰ ਮੈਂ ਇੱਕ ਗੱਲ ਕਹਾਂਗਾ ਇੱਥੇ ਕਿ ਤੁਹਾਡੇ ਕੋਲ 2-3 ਗੱਲਾਂ ਹੋਣੀਆਂ ਵਾ, ਉਹ ਅਗਲੇ ਸ਼ੋਅ ਫੇਰ ਉਦੋਂ ਹੀ ਸ਼ੁਰੂ ਹੋਣਾ। ਨਾ 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 ਇਹ ਗੱਲ ਹੀ ਬਹੁਤ ਵੱਡੀ ਹੈ। ਗੱਲ ਵੱਡੀ, ਸਾਲ ਲੋਕ ਕੀ ਸੱਚ ਹੈ। ਕਹਿਣਗੇ ਇਹਦੇ ਚ ਕਹਿ 80 ਮੈਂ ਆਪ ਕਹਿਦਾ ਲੋਕ ਕੀ ਕਹਿਣਗੇ। ਲੇਕਿਨ ਇਹ ਤੁਸੀਂ ਚੇਂਜ ਦਿੱਤਾ ਵਾ ਨਾ ਥੋੜਾ ਜਿਹਾ ਟੀ ਟਾਈਮ 'ਚ। नहीं मैं आज पढ़ रहा था। मैं 3-4 ਚੈਨਲ ਸਬਸਕ੍ਰਾਈਬ ਕੀਤੇ ਨੇ ਜਿਹੜੇ ਬਹੁਤ ਜ਼ਬਰਦਸਤ ਕਮਾਲ ਕਿਸਮ ਦੇ ਨਾ ਉਹ ਪਾਉਂਦੇ ਨੇ ਪੋਸਟਾਂ। ਉਸਤਾਦ ਜੀ ਮੈਂ ਵੀ ਚੈਨਲ ਪਾਇਆ ਤੇ ਕਵਾਲੇ ਜ਼ਰੀ ਦਾ ਪਾਉਣਾ ਜੀ। ਬੇਟਾ ਤੂੰ ਕਵਾਲੇ ਜ਼ਰੀ ਦਾ ਪਾ। ਨਹੀਂ ਨਹੀਂ ਮੇਰੇ ਵਾਲੇ ਦੇ ਜ਼ਰੀ ਦਾ ਵਾਲੇ ਜ਼ਰੀ ਜਿਹੜੇ ਵਾਲੇ ਦੇ ਜ਼ਰੀ ਦਾ ਨਾ ਪਾਈ। ਉਹ ਮੇਰੇ ਕੋਲ ਇੱਕ ਹੈਗਾ, ਤੂੰ ਉਹਦਾ ਲੈ ਲਾ ਪਾਸਵਰਡ ਉਹਦਾ। ਨਹੀਂ ਕਵਾਲੇ ਜ਼ਰੀ ਪਾਇਆ ਕਰਨੇ ਆਪਾਂ। ਤੈੜ ਤੈੜ ਅੱਛੀ ਗੱਲ, ਸਿਰਫ ਅੱਛੀ ਗੱਲ ਦੱਸਣੀ ਬੇਟਾ ਚੱਪਲ ਸਾਈਡ सीधी कर दो बस। ਨਹੀਂ ਨਹੀਂ ਉਸਤਾਦ ਜੀ ਇਹ ਕੈਸੀ ਵੱਡੀ ਗੱਲ ਆ। ਲੋਕੀ ਕੀ ਕਹਿਣਗੇ। ਹਾਂਜੀ ਵਾਹ ਵਾਹ ਉਸਤਾਦ ਜੀ ਕੀ ਬਾਤ। ਇੰਨਾ ਬੀੜੇ ਗਰਕ ਕਰ ਦਿੱਤੇ। ਸਭ ਤੋਂ ਵੱਡਾ ਕੋਈ ਵੀ ਇਹਦੇ ਇਸ ਸ਼ਰ ਤੋਂ ਕੋਈ ਵੀ ਮਹਿਫੂਜ਼ ਨਹੀਂ ਹੈਗਾ। ਇਹ ਮਾਨ ਸਾਹਿਬ ਨੇ ਕਿਹਾ ਸੀ ਮੈਨੂੰ ਫੌਤਗੀ ਤੇ ਬੁੱਢੀਆਂ ਨਵੇਂ ਸੂਟ ਸਿਰਫ ਇਸ ਸੋਚ ਤੋਂ ਪਾ ਕੇ ਜਾਂਦੀਆਂ। ਆਏ ਆਏ ਕਿ ਲੋਕੀ ਕੀ ਕਹਿਣਗੇ। ਹਾਏ 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 ਕੀ ਹਨਾ? ਬਾਤ ਹੈ ਉਸਤਾਦ। ਵਾਹ 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 ਬੰਦਾ ਕੋਈ ਫੈਸਲਾ ਕਰਨ ਲੱਗਾ ਕਦਮ ਚੱਕਦਾ ਉਸਤਾਦ ਜੀ ਉਹ ਹਟ ਜਾਂਦਾ ਕਦਮ ਚ ਪਿੱਛੇ ਕਰ ਲੈਂਦਾ ਕਿ ਯਾਰ ਲੋਕੀ ਕੀ ਕਹਿਣਗੇ। ਹਾਂ ਸਾਰੇ ਕੀ ਰਿਸਕ ਕਹਿਣਗੇ। ਧੀ ਭੈਣ ਨੂੰ ਛੇੜਿਆ ਤੇ ਉਹ ਬੰਦੇ ਨੂੰ ਮਾਰਨਾ ਜ਼ਰੂਰੀ ਹੈ, ਨਾ ਮਾਰਿਆ ਤੇ ਲੋਕੀ ਕੀ ਕਹਿਣਗੇ। ਨਹੀਂ ਇਹ ਤਾਂ ਇਹਦੇ ਗੱਲ ਚ ਤਾਂ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ। ਬਾਜੀ ਪਤਾ ਕੀ ਗੱਲ ਆ, ਤੁਸੀਂ ਨਾ ਉੱਤੋਂ ਦੀ ਆਉਣ ਚੱਕਰਾਂ 'ਚ ਪਤਾ ਨਹੀਂ ਕੀ ਆਹੋ ਇਹ ਬੜਾ ਰੌਲਾ ਹੈ। ਸੈਕੰਡ ਗੱਲ ਕਰਕੇ ਨਾ ਆਪਣੀ ਉਹਨੂੰ ਨਾਲ ਰਲਣ ਦੀ ਵਜ੍ਹਾ ਤੋਂ ਮੇਰੀ ਵੀ ਪਿੱਕੀ ਕਰ ਦਿੰਦੀ। ਉੱਤੋਂ ਦੀ ਤੁਹਾਨੂੰ ਜਿਸ ਚੀਜ਼ ਦੀ ਨਹੀਂ ਅਕਲ ਮੌਤ ਹੈਗੀ, ਜਿਹਦਾ ਇੱਥੇ ਤੱਕ ਨਹੀਂ ਪਹੁੰਚ, ਬੜੇ ਐਸੇ ਕੰਮ ਨੇ ਜਿਹੜੇ ਮੇਰੀ ਅਕਲ ਪਹੁੰਚ ਤੋਂ ਬਾਹਰ ਨੇ, ਮੈਂ ਕਦੇ ਵੀ ਉਹਨਾਂ ਨੂੰ ਹੱਥ ਨਹੀਂ ਹੱਥ ਪਾਇਆ। ਨਹੀਂ ਪਾਉਣਾ ਚਾਹੀਦਾ। ਜਿੰਨੀ ਕੁ ਮੇਰੀ ਹੈਗੀ ਉਨੀ ਕੁ ਹਾਂ ਮੇਰੇ ਤੋਂ ਜਿੰਨੀ ਕੁ ਸਮਝ ਆ ਰਹੀ ਉਨੀ ਕੁ ਗੱਲ ਕਰੋ, ਉਹਦੇ ਨਾਲ ਬੰਦੇ ਦੀ ਗੱਲ ਕਰੋ, ਉਸ ਤੋਂ ਕੋਈ ਥੋੜੀ ਕਰੇ ਉਹਨੂੰ ਸਮਝਾ ਦਿਓ। ਹੁਣ ਇੱਕ ਮੇਰੇ ਤੋਂ ਵੀ ਵੱਡਾ ਕਰੋੜਾਂ ਲੋਕ ਨੇ। ਇਸ ਗੱਲ ਤੇ 1 ਘੰਟਾ ਲਾਵਾਂ ਮੈਂ। ਕੀ ਕਰਦੇ ਹੁੰਦੇ ਉਸਤਾਦ ਜੀ। ਜਿੰਨਾ ਮੁਸ਼ਾਹਦਾ ਮੇਰਾ ਵੇ ਸਾਰੀ ਜ਼ਿੰਦਗੀ ਮੁਸ਼ਾਹਦੇ ਹੀ ਇਕੱਠੇ ਤੂੰ ਕੀਤੇ ਕਿਸ ਕਿਸ ਜਗ੍ਹਾ ਤੇ ਗੱਲ ਕੀਤੀ ਅਜੇ ਤੱਕ ਕਿ ਕਿੱਥੋਂ ਤੂੰ ਆਪਣੀ ਵੱਲੋਂ ਯਾਨੀ ਇਹ ਜ਼ਹਿਰ ਜਿਹੜਾ ਤੂੰ ਵੀ ਪੀਤਾ ਕਿ ਵੀ ਲੋਕੀ ਕੀ ਕਹਿਣਗੇ, ਕਿਹੜੀ ਕਿਹੜੀ ਗੱਲ। ਹਾਂਜੀ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਜੁੱਤੀ ਸਿੱਧੀ ਪਾਓ, ਲੋਕ ਕੀ ਕਹਿਣਗੇ। ਵਾਹ ਵਾਹ ਵੇਖਿਆ ਜੀ ਵਾਹ। ਤੁਸੀਂ ਨਾ ਥੋੜਾ ਡੀਪਲੀ ਜਾਣਾ ਅੱਜ। ਡੀਪਲੀ ਥੋੜਾ ਬਰੀਕ ਹੋ ਜਾਓ। ਬਰੀਕ ਹੋ ਕੇ ਨਾ ਮੈਂ ਜਦੋਂ ਸ਼ੋਅ ਕਰ ਰਿਹਾ ਹੁੰਦਾ ਨਾ, ਤੁਸੀਂ ਦੇਖਿਆ ਕਦੀ ਵਾਹ ਵਾਹ ਇੱਕ ਮੀਟਰ ਚੱਲ ਰਿਹਾ ਹੁੰਦਾ ਇੰਜ ਕਰਕੇ। ਅਕਸਰ ਡਿਜੀਟਲ ਮੀਟਰ ਹੁੰਦਾ, ਉਹਦੇ 'ਚ ਇੱਕ ਇੰਜ ਲਾਈਨ ਹੁੰਦੀ ਹੈ, ਉਹ ਇੰਜ ਇੰਜ ਜਾ ਰਿਹਾ ਹੁੰਦਾ, ਇੰਜ ਉਹਦੀ ਰੇਸ਼ੋ ਵੱਧਦੀ ਘਟਦੀ ਹੈ। ਮੇਰੀ ਹਰ ਸੈਕਿੰਡ ਦੇ ਉਹ ਦਿਮਾਗ 'ਚ ਰੇਸ਼ੋ ਕਰਦੀ ਮੈਂ ਉਹਨੂੰ ਇੱਥੇ ਛੱਡਦਾ ਵਾਂ, ਭਾਈ ਹੁਣੀ ਇੱਥੇ ਆ ਜਾਂਦੇ ਨੇ, ਗੱਲ ਐਸੀ ਕਰਦੇ ਨੇ, ਇੱਥੇ ਆ ਜਾਂਦੇ ਨੇ। ਮੈਂ ਫਿਰ ਐਂ ਕਰਕੇ ਇੱਕ ਦੋ ਕਰਕੇ ਇੱਥੇ ਲੈ ਕੇ ਜਾਂਦਾ, ਫਿਰ ਯਾਨੀ ਪੂਰੇ ਸ਼ੋਅ 'ਚ ਇਹਦਾ ਤੇ ਇਹਦਾ ਮੇਰਾ ਮੀਟਰ ਇੰਜ ਇੰਜ ਹੁੰਦਾ ਰਹਿੰਦਾ। ਅਪ ਡਾਊਨ ਹਾਂਜੀ ਸਾਡਾ ਵੀ ਮੀਟਰ ਸ਼ਾਰਟ ਹੁੰਦਾ ਰਹਿੰਦਾ ਉਸਤਾਦ। ਨਹੀਂ ਨਾ ਮੈਂ ਕਿੱਥੇ ਗੱਲ ਕੀਤੀ ਕੀ ਉਹਦਾ ਹਿਸਾਬ ਕਿਤਾਬ ਹੈ, ਚੁੱਕੀ ਕੀ ਇੱਥੇ ਜੀ ਕਰਦੇ ਲੋਕੀ ਕੀ ਕਹਿਣਗੇ। ਮੇਰਾ ਦੇਖੋ ਨਾ ਉਹਨੇ ਜਿਹੜੀ ਲੈਂਡ ਸੀ ਨਾ ਜਿੱਥੇ ਮੀਟਰ ਮੁੱਕਦਾ ਵਾ ਉਸ ਤੋਂ ਵੀ ਥੱਲੇ ਆ ਗਈ ਇੱਥੇ। ਯਾਨੀ ਇੱਥੇ ਮੀਟਰ ਮੁੱਕ ਗਿਆ ਵਾ, ਥੱਲੇ ਕੰਪਿਊਟਰ ਦੀ ਸਕਰੀਨ ਆ, ਉਹ ਲੈਂਡ ਥੱਲੇ ਆ ਗਈ ਜਿੱਥੇ ਬਾਹਰ ਹੁੰਦੇ, ਜਿੱਥੇ ਆਈਕਨ ਬਣੇ ਹੁੰਦੇ, ਉੱਥੇ ਲੈਣ ਆ ਗਈ, ਉਹਦੇ ਵਿੱਚੋਂ ਨਿਕਲ ਗਈ। ਚਲੋ ਠੀਕ ਹਿਸਾਬ ਲਾ ਰਹੇ ਤੁਸੀਂ। ਲਾਰੇ ਮੇਰੀ ਅੰਮੀ ਨੇ ਪਤਾ ਕੀ ਕਿਹਾ ਸੀ ਮਾਦਰਤ ਦੇ ਨਾਲ। ਮੇਰੀ ਅੰਮੀ ਕਹਿੰਦੇ ਕਿ ਪੁੱਤਰ ਤੇਰਾ ਉਸਤਾਦ ਬੁੱਢਾ ਹੋ ਗਿਆ, ਉਹਦੀ ਗੱਲ ਤੇ ਦਿਲ ਤੇ ਨਾ ਲਾਣਾ। ਮੈਂ ਕਿਹਾ ਨਹੀਂ ਮੈਂ ਪਹਿਲੇ ਵੀ ਨਹੀਂ ਲਾਂਦਾ। ਤੇ ਬੁੱਢਿਆਂ ਦੀ ਗੱਲ ਦਾ ਅਸੀਂ ਮੈਨੂੰ ਮਾਰ ਵੀ ਸਕਦੇ ਹੋ, ਕੁੱਟ ਵੀ ਸਕਦੇ ਹੋ, ਜੋ ਦਿਲ ਕਰਦਾ ਕਰ। ਵੱਡੀ ਕਰ ਲੈ। ਬਸ ਅਦਬ ਦਾ ਅਦਬ ਦਾ ਆਈ ਤੇ ਮੇਰੀ ਅੰਮੀ ਨੇ ਕਿਹਾ ਕਿ ਤੇਰਾ ਉਸਤਾਦ ਹੁਣ ਬੁੱਢਾ ਹੋ ਗਿਆ ਪੁੱਤਰ। ਉਹ ਇੱਥੇ ਬੈਠਾ ਬੈਠਾ ਪਿੱਛੇ ਨੂੰ ਧੌਣ ਕਿੰਨੀ ਕੁ ਕਰ ਸਕਦਾ ਕਰਕੇ ਦਿਖਾਇਆ ਕਰ। ਨਹੀਂ ਨਹੀਂ ਹਾਂ ਇੰਜ ਆਪ ਇੱਥੇ ਰਹਿਣਾ ਵਾ, ਆਪ ਇੰਜ ਨਹੀਂ ਹੋਣਾ, ਪਿੱਛੇ ਕਰ ਸਕਦਾ ਉਧਰ ਨੂੰ ਮੂੰਹ ਕਰਕੇ। ਜੇ ਮੈਂ ਕਰ ਲਈ ਇੱਕ ਮਿਸਾਲ ਤੇ ਉੱਥੇ ਮੈਂ ਬੈਠਾ ਵਾਂ, ਤੂੰ ਕਿੱਦਾਂ ਅੱਧੇ ਤੇ ਆਉਣ ਨੂੰ ਇੰਜ ਤੂੰ ਕਹਿਣਾ ਕਿ ਉਸਤਾਦ ਜੀ ਕਿਆ ਕਹਿੰਦੇ, ਇੱਕ ਦੋ ਮੈਨੂੰ ਬੁੱਢਾ ਕਹਿੰਦੇ ਹੈ। ਤੇ ਲੋਕੀ ਕੀ ਕਹਿਣਗੇ। ਆਹਾ ਲੋਕੀ ਕੀ ਕਹਿਣਗੇ। ਵਾਹ ਤੈਨੂੰ ਮੇਰੀ ਇਸ ਗੱਲ ਤੋਂ ਅੰਦਾਜ਼ਾ ਹੋਣਾ ਚਾਹੀਦਾ ਕਿ ਮੈਂ ਹਾਲੇ ਤੇਰੇ ਤੋਂ ਕਿੰਨਾ ਜਵਾਨ ਆ। ਆਹੋ ਇਹ ਮੈਂ ਤੈਨੂੰ ਇੱਕ ਪੂਰਾ ਟੌਪਿਕ ਦਿੱਤਾ, ਤੂੰ ਤੇ ਅੱਧੇ ਘੰਟੇ ਦੀ ਵੀਡੀਓ ਸ਼ੂਟ ਕਰ ਸਕਦਾ।
ਉਸਤਾਦ ਜੀ ਚੀਰ ਹੀ ਮਾੜਾ ਵਾਇਆ ਵਾ ਮੈਂ ਸਹੀ ਗੱਲ ਆ। ਸਿਆਣੇ ਦਾ ਚੀਰ ਕੱਢਿਆ ਉਹੀ ਤੇ ਮੈਂ ਗੱਲ ਕਰ ਰਿਹਾ। ਯਾਰ ਉਹ ਗੱਲ ਮੇਰੇ ਦਿਮਾਗ 'ਚ ਫਸੀ ਕਿ ਲੋਕ ਕੀ ਕਹਿਣਗੇ ਸਾਰੀ ਹਾਂ। ਬੜੀ ਵੱਡੀ ਗੱਲ ਹੈ ਉਸਤਾਦ ਜੀ। ਉਸਤਾਦ ਜੀ ਖੈਰਤ ਦੇ ਨਾਮ ਤੋਂ ਬੰਦਾ ਜ਼ਰੂਰ ਕਤਲ ਕਰਨਾ ਹੈ, ਨਾ ਕੀਤਾ ਤੇ ਲੋਕ ਕੀ ਕਹਿਣਗੇ। ਚਲੋ ਜੀ ਓਏ ਇਹਨਾਂ ਜ਼ਰੂਰੀ ਸਾਰੀਆਂ- ਨਹੀਂ ਨਾ ਭਾਜੀ। ਸਾਰੀਆਂ ਗੱਲਾਂ ਨਾਲੋਂ ਨਾ ਇਹ ਜਿਹੜਾ ਫਿਰਕਾ ਲਮਹੀ ਆ ਇਹਨੂੰ ਇੱਥੇ ਕੈਂਸਲ ਕਰੋ, ਕਲੋਜ਼ ਕਰੋ। ਨਹੀਂ ਕੈਂਸਲ ਕਰੋ, ਕਲੋਜ਼ ਕਰੋ, ਕਾਤੋਂ ਇਹਦੇ ਤੇ ਗੱਲ ਜੂ ਨਹੀਂ ਆ ਰਹੀ ਕੋਈ। ਨਹੀਂ ਨਹੀਂ ਉਹਨੂੰ ਹੁਣੇ ਤੁਸੀਂ ਭੰਡਬਾਜ਼ੀ ਦੀ ਗੱਲ ਕਰੋ, ਨਹੀਂ 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 ਹੁਣੇ ਫਰੂਟ ਦੀ ਗੱਲ ਕਰੋ, ਹੁਣੇ ਤੁਸੀਂ ਮੰਡੀ ਦੀ ਲਸਣ ਕੀ ਭਾਅ ਆ, ਧਨੀਆ ਕਿੰਨਾ ਕੁ ਦਿੰਦੇ ਆ 20 ਰੁਪਏ ਦੀ ਚੀਜ਼ ਦੇ ਨਾਲ, ਠੀਕ ਆ ਜੀ। ਯਾਨੀ ਕਿ 2 ਨਿੰਬੂ ਲੈ ਕੇ ਉਹਨੂੰ ਕਹਿ ਰਿਹਾ ਨਾਲ ਥੋੜਾ ਜਿਹਾ ਧਨੀਆ ਵੀ ਪਾ ਦਿਓ। ਮੇਰੀ ਗੱਲ ਨੂੰ ਜ਼ਰਾ ਸਮਝੋ। ਮੈਂ ਓਏ ਭਾਈ ਹਲੋ ਬੋਲਾ ਇਹ ਦੋ ਨਿੰਬੂ ਲੈ ਕੇ ਕਹਿੰਦਾ ਧਨੀਆ ਵੀ ਪਾ ਦੋ ਅੱਛਾ ਇੰਨਾ ਵੱਡਾ ਹੋ ਗਿਆ। ਸਹੀ ਸਰ ਸੱਚੀ ਮਾਨਕ ਰਾਣੀ ਦੱਸਿਓ ਤੁਸੀਂ ਏਡੀ ਵੱਡੀ ਗੱਲ ਕੀਤੀ ਸੀ। ਯਾਰ ਸ਼ਾਬ ਸਾਫ ਕਰਨਾ ਵਾ ਆਪਣੀ ਏਡੀ ਭਾਈ ਮੈਂ ਕਲੋਜ਼ ਦਾ ਮਤਲਬ ਪਤਾ ਕੀ ਕਿਹਾ ਸੀ ਕਿ ਤੁਸੀਂ ਆਪਣੇ ਆਪ ਵਿੱਚ ਜੀਓ। ਇਹ ਮੈਨੂੰ 1.5 ਸਾਲ ਤੋਂ ਰਿਲਾਇੰਸ ਹੋਇਆ ਕਿ ਇੰਜੋਏ ਕਰੋ। ਹਾਂ, ਇਹ ਸਾਲ 1.5 ਸਾਲ ਤੋਂ ਕਿਉਂ ਹੋਇਆ ਤੈਨੂੰ? ਪਹਿਲੇ ਕਿਉਂ ਨਹੀਂ ਹੋਇਆ? ਅੱਖਾਂ ਖੁੱਲ ਗਈਆਂ, ਹਾਂ ਯਾਰ ਪਤਾ ਲੱਗ ਗਿਆ ਵੀ ਕਿਹੜਾ ਕਿੱਥੇ ਓਏ ਆ। ਮਿੱਠੇ ਕਿਆ ਸਿਰਫ ਬਾਤ ਹੈ। ਇਹ ਪਹਿਲੇ ਸ਼ਾਦੀ 'ਚ ਜੇਸ ਦੇਣਾ ਬਹੁਤ ਜ਼ਰੂਰੀ ਹੈ, ਵਰਨਾ ਲੋਕ ਕੀ ਕਹਿਣਗੇ। ਉਹ ਨਹੀਂ ਇਹ ਚੀਜ਼ਾਂ ਤਾਂ ਵੱਡੀਆਂ ਹਾਂ, ਵਾ। ਇਹ ਅੱਛੀ ਗੱਲ ਹੈ। ਜਿਹੜੀ ਗੱਲ ਅੱਛੀ ਆ ਭਾਈ, ਅੱਛੀ ਹੈ। ਚੀਜ਼ਾਂ ਜਿਹੜੀਆਂ ਉਸਤਾਦ ਵੱਡੀਆਂ ਜੀ, ਵਾ। ਕਈ ਗੁਨਾਹ ਵੀ ਤੇ ਐਸੇ ਆ ਜਿਹੜੇ ਅਸੀਂ ਇਸੇ ਲਈ ਨਹੀਂ ਕਰਦੇ ਕਿ ਲੋਕ ਕੀ ਕਹਿਣਗੇ। ਕਈ ਜੁਰਮ ਵੀ ਤੇ ਇਸੇ ਲਈ ਨਹੀਂ ਕਰਦੇ ਕਿ ਲੋਕ ਕੀ ਕਹਿਣਗੇ। ਯਾਰ ਤੇ ਉਹ ਮਾੜੇ ਵੀ ਤੇ ਆ ਨਾ ਵਿਚਾਰੇ। ਉਹ ਬਰਾਬਰ ਹੋ ਗਿਆ। ਇੱਕ ਬੰਦੇ ਨੇ ਕਿਤੇ ਡਕੈਤੀ ਕਰਨੀ ਆ, ਰਾਤ ਨੂੰ ਉਹਨੇ ਮਤਲਬ ਸਾਹਮਣੇ ਗੱਡੀ ਖੜੀ ਆ 85 ਲੱਖ ਵਾਲੀ, ਉਹਦੇ ਕੋਲ ਚਾਬੀ ਚੁੱਬੀ ਵੀ ਹੈਗੀ ਖੋਲ ਕੇ ਲੈ ਜਾਣ ਵਾਲੀ। ਮਾੜਾ ਬੰਦਾ ਵਿਚਾਰਾ ਲੈ ਜਾਏਗਾ ਗੱਡੀ, ਵੇਚੇਗਾ, ਚਲੋ 20-22 ਦੀ ਵਿਕ ਜੇਗੀ। ਇੰਨੇ ਕਿ ਦੀ ਹਾਲਾਤ ਠੀਕ ਤੇ ਉਹਨੇ ਆਪਣਾ ਨੁਕਸਾਨ ਕਰ ਲਿਆ ਸੋਚ ਕੇ ਵੀ ਲੋਕੀ ਕੀ ਕਹਿਣਗੇ ਜੇ ਮੈਂ ਫੜਿਆ ਗਿਆ ਤੇ। ਜੇ ਹਟ ਗਿਆ ਤੇ ਗਰੀਬ ਵੀ ਤੇ ਆ ਨਾ। ਉੱਥੇ ਤਾਂ ਉੱਥੇ ਹੀ। ਹਾਂ, ਲੇਕਿਨ ਯਾਰ ਗਰੀਬ ਵੀ ਤੇ ਹੈ ਹੀ ਨਾ ਫਿਰ। ਕਈ ਲੋਕ ਨੇਕੀ ਦੇ ਮੌਕੇ ਵੀ ਛੱਡ ਆਪਣਾ ਤੇ ਉਹਨੇ ਨੁਕਸਾਨ ਕੀਤਾ ਨਾ। ਯਰਾਂਦਰ ਮੈਂ ਗੱਲ ਕਰ ਰਿਹਾ ਸੀ ਕਈ ਲੋਕ ਐਸੇ ਸੈਂਸਿਟਿਵ ਹੁੰਦੇ ਸਾਡੇ ਵਰਗੇ ਕਿ ਨੇਕੀ ਦੇ ਮੌਕੇ ਛੱਡ ਦਿੰਦੇ। ਇਸ ਤੋਂ ਇਹ ਲੋਕ ਕੀ ਕਹਿਣਗੇ। ਸਿਰਫ ਨਹੀਂ ਨੇਕੀ ਦਿਖਾਵੇ ਚ ਲੋਕੀ ਦਿਖਾਵਾ ਕਰਨ ਡਿਆ ਵਾ। ਸਾਨੂੰ ਪਤਾ ਹੀ ਹੈ ਜਦੋਂ ਦਾ ਵੀ ਉਹ ਨੇਕੀ ਸਾਈਡ ਤੇ ਗੁਪਤ ਹੋ ਕੇ ਕਰਨੀ ਪੈਂਦੀ ਹੈ, ਕਿਉਂਕਿ ਅਸੀਂ ਜਿਸ ਸਮਾਜ ਨਹੀਂ ਜਦੋਂ ਮਤਲਬ ਇੰਨੀ ਕੁ ਨੇਕੀ ਤੇ ਗੁਪਤ ਹੋ ਕੇ ਵੀ ਨਾ ਬੰਦਾ ਕਰੇ। ਜੇ 50 ਰੁਪਏ ਦੇ ਕਾਵਾਂ ਨੂੰ ਚਿਚੜੇ ਪਾਉਣੇ ਆ, 30 ਰੁਪਏ ਦੀ ਬਾਜਰਾ ਪਾ ਦੇਣਾ, ਐਡੀ ਗੁਪਤ ਹੋ ਕੇ ਤੂੰ ਨੇਕੀ ਨਹੀਂ, ਹੁਣ ਜਾਂ ਕਿਸੇ ਨੂੰ 1000% ਗੱਲ ਅੱਲਾ ਤੇ ਮਾਫੀ ਪੱਟੀ ਦੇਵੇ। ਇਹ ਆਹੋ ਗੁਪਤ ਨਹੀਂ ਹੋ ਕੇ ਕਰਦਾ, ਸੇਫ ਹੋ ਕੇ ਕਰਦਾ। ਆਹੋ ਵੀ ਜਦੋਂ ਕਿਸੇ ਨੂੰ 1500 ਸੈਂਟ ਕਰਤਾ ਤੇ ਸਾਰੇ ਇੱਥੇ ਬਹਿ ਕੇ ਸ਼ੋਅ ਦੇ ਵਿੱਚ ਉਹਨੂੰ ਭੰਡਣਾ। ਤੂੰ ਇਹੋ ਜੀ ਨੇਕੀ ਬੰਦਾ ਨਾ। ਤੁਹਾਨੂੰ ਨਾ ਮੇਰੇ ਸਕੀ ਪੁਣੇ ਦਾ ਪਤਾ ਨਹੀਂ ਹੈ। ਗੁਜਰ ਬਾਜੇ ਦੱਸੋ ਫਿਰ। ਅਸੀਂ ਦੱਸਣਾ ਨਹੀਂ ਚਾਹੁੰਦੇ। ਮੈਨੂੰ ਕੀ ਪਤਾ। ਉਹ ਸਖੀ ਪੁਣੇ ਨਹੀਂ, ਉਹ ਚਾਹ ਪੁਣੀ ਤੁਹਾਡੇ। ਇਹਨੂੰ ਪਤਾ ਲੱਗ ਜਾਵੇ ਕਿੰਨਾ ਫਸਿਆ ਹੋਇਆ ਵਾ ਸਖਾਵਤ ਚ ਤੇ ਮੈਨੂੰ ਕੁੱਟਣ। ਲੇਕਿਨ ਮੈਂ ਸਿਰਫ ਇੰਨੀ ਗੱਲ ਕਰਾਂਗਾ ਮਿੱਠਾ ਭਾਈ, ਮਾਈਂਡ ਨਾ ਕਰਨਾ। ਤੁਹਾਡਾ ਨਾ ਘਾਹ ਪੁੱਟਣ ਵਾਲੇ ਰੰਬੇ ਵਰਗਾ ਮੂੰਹ ਆ, ਮਗਰ ਕੁਸ਼ਾਦਾ ਦਿਲ ਜੇ ਮੈਂ ਦੇਖਿਆ ਨਾ ਬੰਦਾ ਇੱਥੇ ਕੋਈ ਕੁਸ਼ਾਦਾ ਦਿਲ ਤੇ ਉਹ ਬੇਲੋਸ ਮੈਂ ਹੀ। ਸਤਾਜੀ ਨਾ 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 ਇੱਕ ਨਾ ਬਾਜੀ ਇੱਕ ਜਿਹਦਾ ਹੱਥ ਉੱਤੇ ਆ ਉਹ ਫੈਸਲ ਰਾਮੇ ਆ। ਸਤਾਜੀ ਨੇ ਤੁਸੀਂ ਦੋਨੇ ਹੀ ਹੱਥ ਉੱਤੇ ਕੀਤੇ ਨੇ ਕਿ ਮੇਰੇ ਹੱਥ ਖੜੇ ਨੇ, ਇੱਕ ਨਹੀਂ ਦੋਵੇਂ ਕੀਤੇ। ਆਈ ਸੋਏ ਇਹਨਾਂ ਨੇ ਲੁੱਟਣ ਦਾ ਇੱਕ ਢੰਗ ਜਿਹਾ ਬਣਾਇਆ ਹੋਇਆ। ਭਾਈ ਆਉਂਦਾ ਵਾ ਆ 4-5 ਦਿਨ ਹੋ ਗਏ ਆ ਮਿੱਠੇ ਚਾਹ ਬਣਾ ਓਏ। ਮੈਂ ਇੱਕ ਦਿਨ ਮੰਗਾਤੀ। ਅੱਛਾ ਹੁਣ ਸਾਨੂੰ ਇੱਥੇ ਚਾਹ ਨਹੀਂ ਨਹੀਂ ਮੰਗਾਤੀ ਨਹੀਂ। ਇੱਕ ਮਿੰਟ ਪਾਣੀ ਇੱਥੇ ਇਨਸਾਫ ਨਾਲ ਘੰਟਾ ਸਾਡੀ ਇੱਥੇ ਮੇਰੀ ਗੱਲ ਸੁਣ ਲਾ। ਜਦੀ ਜੋ ਹੋਣ ਰਿਹਾ ਸਾਡੇ ਨਾਲ ਬਾਹਰ ਸੀ ਉਹ ਮੰਜਾ ਵੇਚਾਂਗੇ ਅਸੀਂ, ਬਾਹਰ ਨਹੀਂ ਪੈਣਾ ਇੱਥੋਂ। ਇੱਧਰ ਸਾਡੀ ਗੱਲ ਗੌਰ ਹੈ, ਭਾਰ ਹੈ। ਉੱਥੇ ਆਵਾਂਗੇ ਕਿ ਲੋਕ ਕੀ ਕਹਿਣਗੇ। ਤੁਹਾਡੇ ਮੌਜੂਦ ਨੂੰ ਥੱਲੇ ਨਹੀਂ ਜਾਣ ਦੇਗੇ। ਤੁਹਾਨੂੰ ਜਿਹੜਾ ਤੁਸੀਂ ਲਿੰਕ ਤੋਰਿਆ ਨਾ ਉੱਥੇ ਪੈਰਾਮੀਟਰ ਤੁਹਾਡਾ ਇੱਥੇ ਆ ਜਾਏਗਾ। ਨਾ ਕੋਲ ਸਿਰਫ ਹੁਣ ਆ ਗੱਲ ਕਰਨੀ ਆ ਜਿਹੜੀ ਪਹਿਲੇ ਕਹਿ ਦੋ ਕਰਨੀ। ਇਹ ਨਵੀਂ ਇੱਕ ਸ਼ੁਰੂ ਕਰ ਲਈ ਨਾ ਤੂੰ ਵਿੱਚ ਇਹ ਵਿੱਚ ਜਿਹੜੀ ਆ ਕਹਿੰਦੇ ਆ ਮੈਨੂੰ ਤੁਹਾਨੂੰ ਪਤਾ ਨਹੀਂ ਤੂੰ ਕਾਫੀ ਲੰਬੀ ਸ਼ੁਰੂ ਕਰ ਲਈ ਨਾ। ਹੁਣ ਦੋਵਾਂ ਚੋਂ ਕਿਹੜੀ ਕਰਨੀ? ਪਹਿਲੇ ਹਾਲ ਹੀ ਮੁੱਦਾ ਚਲੋ ਉਹ ਕਰੋ, ਮੁੱਦਾ ਲਾਖ ਪੂਰਾ ਚਾਹ। ਚਲੋ ਕਰੋ। ਭਾਈ ਫੈਸਲ ਹੁਣ ਆ ਕੇ ਭਲਾ ਕੀ ਕਰਨਗੇ। ਯਾਰ ਚਾਹ ਮੰਗਾ ਯਾਰ ਮਿੱਠੇ ਚਾਹ ਮੰਗਾ। ਓਏ ਚਾਹ ਬਣਾ ਯਾਰ, ਚਾਹ ਬਣਾਈ। ਅੱਛਾ ਜੀ ਅੱਜ ਕਸਮ ਤੋੜ ਦਿਓ ਕੋ ਸਾਰਿਆਂ ਲਈ ਬਣਾ। ਨਹੀਂ ਮੈਂ ਨਹੀਂ ਤੋੜਨੇ। ਐਡੀ ਮੁਸ਼ਕਲ ਨਾਲ ਜੋੜੀ ਮੈਂ ਜੁੜੀ ਰਹਿਣ ਦੇ। ਕਿਆ ਗੱਲ ਵਿੱਚ ਹੀ ਰਹਿ ਗਈ ਪਿੱਠੇ ਤੇ। ਲੋਕੀ ਕੀ ਕਹਿਣਗੇ? ਉਸਤਾਦ ਜੀ ਇਹ ਗੱਲ ਮੇਰਾ ਸੀ। ਸਭ ਤੋਂ ਪਹਿਲੇ ਤੁਸੀਂ ਮੈਨੂੰ ਇਹ ਦੱਸਣਾ ਵਾ ਇਹ ਲੋਕੀ ਕੌਣ ਹੁੰਦੇ ਨੇ? ਲਾਈਕ ਅੱਛਾ ਇੱਕ ਤਾਂ ਨਾ ਲੋਕੀ ਕੀ ਕਹਿਣਗੇ ਤੇ ਚਲੋ 10 ਬੰਦੇ ਵੀ ਖਲੋਤੇ ਹੁੰਦੇ ਲੋਕੀ ਆ, 5 ਵੀ ਖਲੋਤੇ ਹੁੰਦੇ ਲੋਕੀ ਕੀ ਕਹਿਣਗੇ? ਦੁਨੀਆ ਕੀ ਕਹੂਗੀ? ਓਏ ਓਏ ਯਾਨੀ ਤੂੰ ਮਿਸਾਲ ਚੈੱਕ ਕਰ, ਜ਼ਿਆਦਾ ਤੋਂ ਜ਼ਿਆਦਾ 150 ਤੋਂ 165 ਬੰਦੇ ਉਹਨੂੰ ਜਾਣਦੇ ਹੁੰਦੇ ਬੰਦੇ ਨੂੰ ਪੂਰੇ ਸ਼ਹਿਰ 'ਚ। ਹਾਏ ਸਹੀ ਗੱਲ। ਉਹਦੇ ਰਿਸ਼ਤੇਦਾਰ ਵਿੱਚ ਹੀ ਪਾ ਲਓ ਤੇ 300-350 ਬੰਦਾ ਹੋ ਜਾਊਗਾ। ਹਾਂਜੀ। ਵੀ ਸਾਰੇ ਉਹਦੇ ਭਰਾ ਭਤੀਜੇ ਭਾਂਜੇ ਭਾਬੀਆਂ ਸਾਂਢੂ ਨਨਾਣਾ ਸਾਰਾ ਵਿੱਚ ਪਾ ਲਓ ਨਾ 500 ਬੰਦਾ ਉਹਨੂੰ ਜਾਣਦਾ ਹੋਊ। ਕੁੱਲ ਕੁੰਭਾ ਪੂਰੇ ਦੁਨੀਆ ਦੇ ਵਿੱਚ ਉਹਦੇ ਤਲਕ ਤੁਸੀਂ ਅਗਰ ਉਹ ਲਿਖ ਲਵੇ ਤਾਂ 1000 ਬੰਦਾ ਹੋਊ।
1500 2000 ਨਾਰਮਲ ਬੰਦੇ ਦੀ ਗੱਲ ਕਰ ਰਹੇ ਤੇ ਉਹ ਗੱਲ ਕਰੋ ਕੋਈ ਦੁਨੀਆ ਕੀ ਕਹੇਗੀ 8 ਅਰਬ ਆਬਾਦੀ ਨੂੰ ਕਹੀ ਜਾਂਦਾ ਸਾਰਿਆਂ ਨੂੰ ਪਾ ਲਿਆ ਵਿੱਚ ਲੇਕਿਨ ਇਹਦੀ ਵਜ੍ਹਾ ਇਹਦਾ ਵੀ ਜਵਾਬ ਮੈਂ ਆਪ ਹੀ ਦੇਣਾ, ਇਹਨਾਂ 'ਚ ਕਿਸੇ 'ਚ ਇੰਨੀ ਤਾਕਤ ਨਹੀਂ ਗੀ। ਕਿਉਂ ਜੀ? ਉਹਦੇ ਲਈ ਉਹੀ ਬੰਦੇ ਉਹਦੀ ਦੁਨੀਆ ਹੁੰਦੇ ਆ। ਹਾਂ ਓਏ ਹੋਏ ਵੱਡੀ ਗੱਲ ਕਰਤੀ ਸਜਾਦ ਦੇਖੋ, ਉਹ ਜਿਹੜੇ ਉਹਦੇ ਲਈ 200 400 500 ਹਜ਼ਾਰ ਹੈ ਨਾ, ਉਹੀ ਦੁਨੀਆ ਉਹਨੂੰ ਕਹਿੰਦਾ ਹੁੰਦਾ ਕਿ ਦੁਨੀਆ ਕੀ ਕਹੇਗੀ। ਸਾਡੀਆਂ ਤੁਹਾਡੀ ਗੱਲ ਨਾਲ ਮੈਂ ਤੇ ਕਮ ਸ ਕਮ ਡਿਨਾਈ ਕਰਾਂਗਾ। ਹਾਂ ਨਹੀਂ ਨਹੀਂ ਮੈਂ ਕੀਤੀ ਤੇਰਾ ਕਰਕੇ ਸੀ, ਮੈਨੂੰ ਪਤਾ ਹੈ ਬਾਕੀਆਂ ਦੇ ਸਮਝ ਆ ਹੀ ਜਾਣੀ। ਮੈਂ ਉਸਤਾਦ ਜੀ ਇਸ ਗੱਲ ਨੂੰ ਐਗਰੀ ਨਹੀਂ ਕਰਾਂਗਾ ਮਾਜ਼ਰਤ ਦੇ ਨਾਲ, ਕਿਉਂਕਿ ਮੇਰੀ ਜਿਹੜੀ ਦੁਨੀਆ ਹੈ ਨਾ ਉਹ ਤੁਸੀਂ ਹੋ। ਚਲੋ ਜੀ ਹਾਂ ਮੇਰੇ ਦਿਲ 'ਚ ਇਹੀ ਹੁੰਦਾ ਕਿ ਯਾਰ ਮੈਂ ਇਹ ਕੰਮ ਕਰਾਂ, ਮੇਰਾ ਉਸਤਾਦ ਕੀ ਕਹੇਗਾ, ਮੇਰਾ ਉਸਤਾਦ ਕੀ ਸੋਚੇਗਾ ਕਿ ਫੈਸਲ ਮੇਰਾ ਸ਼ਿਕਰ ਏਡਾ ਗਲਤ ਹੈਗਾ। ਸਰ ਜੀ ਨਹੀਂ। ਤੁਹਾਡੇ ਸਾਹਮਣੇ ਕਹਿੰਦੇ ਰਹਿੰਦੇ ਮੇਰੀ ਦੁਨੀਆ, ਬਾਹਰ ਸਾਨੂੰ ਬਹਿ ਕੇ ਕਹਿੰਦੇ ਰਹਿੰਦੇ ਦੁਨੀਆ ਦਾ ਤੇ ਯਾਰ ਬੇੜਾ ਹੀ ਗਰਕ ਹੋਇਆ। ਯਾਰ ਤੁਹਾਡੇ ਕੋਲੋਂ ਫੇਲ ਚ ਤਜ਼ਾਦ ਆ। ਦੁਨੀਆ ਦੇ ਹਾਲਾਤ ਬਸ ਹਜ਼ਮੀ ਵਾਲੇ ਡੰਡੂਰ ਦਾ ਮੂੰਹ ਫੋਲਿਆ ਜਾ ਤੇਰਾ ਦਿਮਾਗ ਠੀਕ ਆ, ਚਮਕ ਤੇ ਵੇਖ ਤੂੰ ਬਗੈਰਤਾ। ਉਹ ਨਹੀਂ ਉਹ ਜਿਹੜਾ ਨਹੀਂ ਇੱਕ ਚਾਈਨੀਜ਼ ਫਿਲਮ ਜਿਹਦੇ ਅੰਦਰ ਡੱਡੂ ਪਾਉਂਦਾ ਐਂਡ ਤੇ, ਉਹ ਜੋ ਨਹੀਂ ਕਹਦਾ ਉਹ ਉਦੋਂ ਇਦਾਂ ਦਾ ਬਣਦਾ, ਉਹ ਚਾਈਨੀਜ਼ ਲੜਾਈ ਵਾਲੀ ਫਿਲਮ ਜਿਹੜੀ। ਜਿਵੇਂ ਢਕਾਰ ਟੁੱਟਿਆ ਭਾਈ ਦਾ ਆਹੋ। ਅੱਛਾ ਉਸਤਾਦ ਜੀ, ਅੱਜ ਸਾਡੀ ਇੱਕ ਖੁਆਇਸ਼ ਤੇ ਪੂਰੀ ਕਰੋ ਮਾਜ਼ਰਤ ਦੇ ਨਾਲ, ਛੱਡ ਦਿਓ ਲੋਕ ਜੋ ਵੀ ਕਹਿਣਗੇ, ਇੱਕ ਮੇਰੀ ਖੁਆਇਸ਼ ਪੂਰੀ ਕਰ ਦਿਓ ਉਹ ਉਸਤਾਦ। ਕਿਹੜੀ? ਉਸਤਾਦ ਜੀ ਸਾਰੇ ਯੁੱਗ ਨੂੰ ਤੁਹਾਡੇ ਨਾਲ ਮੁਹੱਬਤ ਕਰਦੇ, ਅਸੀਂ ਵੀ ਉਸਤਾਦ ਜੀ ਆਪਣਾ ਅਸਲ ਰੂਪ ਜਾਣਾ, ਇੱਕ ਵਾਰੀ ਭੀੜ ਕੱਢ ਕੇ ਵਿਖਾਣਾ ਉਸਤਾਦ। ਕਦੋਂ ਕੱਢ ਕੇ ਰਾਜੂ ਮੈਂ ਤਾਂ ਕਰਨ ਦੇ ਕਸਮ ਉਸਤਾਦ ਜੀ, ਕਸਮ। ਨਹੀਂ ਉਸਤਾਦ ਜੀ ਬਾਹਰ ਕੱਢ ਕੇ ਉਸਤਾਦ। ਗਲਾਸ ਨਹੀਂ, ਰੱਖ ਉਹ ਗਲਾਸ ਰੱਖ ਦਿੰਦੇ ਪਾਣੀ 'ਚ ਨਹੀਂ ਪਾਣੀ 'ਚ ਰੱਖ ਦੇ ਉਸਤਾਦ ਜੀ ਕਸਮ ਹੈ, ਉਹ ਸਾਰੇ ਯਾਰ ਆਪਣੇ ਇਹਨਾਂ ਨੇ ਕੀ ਕਹਿਣਾ ਉਸਤਾਦ? ਅੱਜ ਸ਼ੁਕਰੀਆ ਜੀ ਉਸਤਾਦ ਜੀ ਅੱਜ ਸਾਡੀ ਚਲੋ ਜਾ ਇੱਕ ਉਹ ਯਾਰ ਕਸਮ ਬੜਾ ਸੋਹਣਾ ਹੁਣ ਤੇ ਉਹ ਕੱਪੜਿਆਂ ਨੂੰ ਲਾਉਣ ਵਾਲੀਆਂ ਚੁਟਕੀਆਂ ਬੰਨੀਆਂ ਨੇ ਤੇ ਮਾਸ ਵੀ ਜਿੱਦਣ ਸਾਰਾ ਵਾਲ ਵੀ ਚਿੱਟੇ ਹੋਣਗੇ ਨਾ ਉਦੋਂ ਕਰਾਂਗੇ। ਅਰੇ ਸਾਡੀ ਭੀੜ ਕੱਢਣਾ ਇੱਕ ਵਾਰੀ ਕਸਮ ਸਾਰੀ ਬੜਾ ਉਹ ਯਾਰ ਨਾ ਮੁੱਲ ਪਿੱਟ ਨਾ ਮੋਰ ਚੱਲ ਠੀਕ ਚੱਲ ਪਿੱਛੇ ਵੇਖ। ਆਹੋ ਹੁਣ ਉਦਾਂ ਕਿਦਾਂ ਵਹਾ ਦਵਾਂਗੇ, ਰੂਪ ਧਾਰਨਾ ਵਾ ਉਹਨਾਂ ਨੇ ਆਪਣਾ। ਇਹ ਇੰਜ ਕਰਕੇ ਦਿਖਾਵਾਂਗਾ ਕਿਆ ਦੇ ਅੱਛਾ ਭਾਈ ਫਿਰ ਉਹਦੇ ਦੀ ਮਾਂ ਸੱਚੀ ਮੁੱਠੀ ਅੱਜ ਕੀਤੀ ਨਾ ਇੰਜ ਤਾਂ ਮੂੰਹ ਬਣਦਾ ਬਾਤ ਕਰ ਰਹੇ ਇਹ ਤਾਂ ਟੋਲ ਲਾਈ ਨਾ ਇੰਦਰ ਦਵਾਣਾ ਕੈਚ ਕਰਨ ਲੱਗੇ। ਉਹਨੇ ਕਿਹਾ ਸੀ ਭਾਈ ਤੂੰ ਲਾਫਟ ਦੇਣਾ। ਸੱਚ ਸਾਡੀ ਉਹ ਗੱਲ। ਦਵਾਣਾ ਕੈਚ ਕਰਨ ਲੱਗਿਆ ਨਹੀਂ, ਛੋਟੀ ਚੀਜ਼ ਕਰ ਦਵਾਣਾ ਤੇ ਦੂਰੇ ਪਤਾ ਲੱਗ ਜਾਂਦਾ ਵਾ ਕਿਆ ਦਵਾਣਾ ਆ ਰਿਹਾ। ਨਹੀਂ, ਨਹੀਂ। ਨਿੱਕੀ ਚੀਜ਼ ਤਾਂ ਮੈਂ ਗੇਂਦ ਆ ਕੈਚ ਫੜ ਲਗਾ ਨਹੀਂ ਇੱਕ ਛੋਟਾ ਆਂਡਾ ਹੁੰਦਾ ਸੀ ਡੱਕ। ਆਹ ਟੇਰੀ ਦਾ ਜਿਹੜਾ ਬੜਾ ਉਛਲਦਾ ਸੀਗਾ। ਨਹੀਂ ਚਿੜੀ ਦਾ ਹਾਨੋ ਜੀ ਨਹੀਂ ਯਾਰ ਖੇਡਣ ਵਾਲਾ ਆਂਡਾ ਹੁੰਦਾ ਸੀ ਉਹ ਜਿਹੜਾ ਬੁੜਕਦਾ ਬਹੁਤ ਸੀ। ਇੱਕ ਤੇ ਉਹਦਾ ਹਾਰਡ ਹੁੰਦਾ ਸੀ, ਇੱਕ ਹਾਨੋ ਜਿਹਾ ਹੁੰਦਾ ਸੀ, ਫਿਸ ਜਾਂਦਾ ਸੀ। ਉਹਨੂੰ ਇੰਜ ਸਿੱਟਣਾ ਤੇ ਹਵਾਣਾ ਹੀ ਇੰਜ ਹੋਈ ਜਾਂਦਾ, ਉਹਨੂੰ ਫੜਨ ਲੱਗਿਆ ਬੰਦਾ ਇੰਜ ਕਰਦਾ ਥੱਲੇ ਜਦੋਂ ਆਉਂਦਾ, ਉਹ ਬਿਲਕੁਲ ਹੀ ਹਲਕਾ ਜਿਹਾ ਹੁੰਦਾ, ਰੰਗ ਬਰੰਗੇ ਵੀ ਹੁੰਦੇ ਆ। ਨਹੀਂ ਪਲਾਸਟਿਕ ਦਾ ਉਸਤਾਦ ਜੀ। ਆਹੋ ਹਾਂਜੀ ਹਾਂਜੀ ਨੁਕਸਾਨ ਹੋਵੇ ਤੇ ਇੰਜ ਦਾ ਮੂੰਹ ਬਣਦੀ ਉਹ ਤੂੰ ਹੋਰ ਗਮ ਇਦਾਂ ਦੇ ਡਿਜ਼ਾਈਨਾਂ ਵਾਲੇ ਨਾ ਮਿਸਰ ਵਾਲੀ ਸਾਈਡ ਤੇ ਕਲਾਕ ਹੁੰਦੇ, ਪੱਥਰ ਤੇ ਘੜ ਕੇ ਬਣਾਏ ਹੁੰਦੇ। ਔਰ ਨਾਲੇ ਚੀਤ ਸ਼ੋ ਵੇਖ ਲੈਂਦੇ ਨੇ ਇਦਾਂ ਮੂੰਹ ਬਣਦਾ। ਅੱਛਾ ਜੀ ਮੈਂ ਇੰਜ ਨਹੀਂ ਵੇਖਣਾ ਨਹੀਂ ਐਵੇਂ ਅੱਛਾ ਉਹ ਤਾਂ ਉਹ ਕਹਿ ਰਹੇ ਕਿਦਾਂ ਕੋਠੀਆਂ 'ਚ ਕਲਾਕ ਨਹੀਂ ਲੱਗੇ ਹੁੰਦੇ, 12 ਵਜੇ ਉਹਨਾਂ ਤੇ ਇੰਜ ਦੀ ਚਿੜੀ ਨਿਕਲਦੀ ਪੋਂ ਪੋਂ ਇਹ ਅੱਜ ਬਾਹਰੋਂ ਸੋਚ ਕੇ ਆਏ ਕੀ ਕਰੀ ਜਾ, ਹੋਰ ਕੋਈ ਹਿਸਾਬ ਲੱਗਣ ਨਹੀਂ ਗਿਆ ਤੇ ਬਾਹਰ ਬੈਠੇ ਨੇ ਹਿਸਾਬ ਲਾਉਂਦੇ ਰਹਿੰਦੇ ਇਹ ਸਾਰੀ ਭੀੜ ਤੇ ਕੱਢਣਾ ਇੱਕ ਮਿੰਟ ਪਤਾ ਜੀ ਵੈਸੇ ਹੀ ਬੀੜ ਦਾ ਤੇ ਮੈਂ ਪਾਇਆ ਹੀ ਨਹੀਂ, ਬੀੜ ਮੈਂ ਕੱਢਾਂਗੀ। ਨਹੀਂ ਆ ਜਿਹੜਾ ਅੱਛਾ ਦੰਦ origignal ਉਹਨਾਂ ਦੇ ਆ। ਉਹ ਨਹੀਂ ਇਹ ਪਾਗਲ ਹੋ ਗਿਆ, ਮੈਨੂੰ ਨਹੀਂ ਪਤਾ ਮੇਰੇ ਉਸਤਾਦ ਜਿੰਨਾ ਮੈਂ ਕਲੋਜ਼ ਹਾਂ ਕੋਈ ਵੀ ਨਹੀਂ ਨਹੀਂ ਉਸਤਾਦ ਜੀ ਨਹੀਂ ਮੈਂ ਫਿਕਸ ਲਵਾਇਆ ਫੈਸਲ, ਮੈਂ ਡਾਕਟਰ ਨੇ ਪੁੱਛਿਆ ਸੀ ਉਹ ਕੱਢਣ ਵਾਲਾ ਨਾਲ ਲਾਉਣਾ ਕਿ ਫਿਕਸ, ਮੈਂ ਕਹਿੰਦਾ ਫਿਕਸ ਲਾ ਦੇ ਉਹ ਸਾਲਾ ਸੀ ਉਹ ਮਹਿੰਗਾ ਹੁੰਦਾ ਸੀ। ਪਿੰਨਾ ਵਾਲਾ ਪਿੰਨਾ ਵੀ ਲੱਗ ਪੱਕਾ ਹੀ ਲਾ ਦਿੰਦੇ ਫਿਕਸ ਹੀ, ਉਹ ਹੀ ਲਵਾਇਆ ਮੈਂ। ਉਹ ਨਿਕਲਣਾ ਨਹੀਂ, ਹੁਣ ਤੈਨੂੰ ਆ ਕੇ ਵੇਖਣਾ ਪੈਣਾ ਇੱਥੇ। ਉਸਤਾਦ ਜੀ ਕੋਈ ਨਹੀਂ ਉਸਤਾਦ ਜੀ ਨੂੰ ਇੱਕ ਲੜਕੀ ਨੇ ਇੰਜ ਪਿਆਰ ਨਾਲ ਦੇਖਿਆ ਤੇ ਨਾਲ ਹੀ ਪਰਾਂ ਨੂੰ ਮੂੰਹ ਕਰਕੇ ਕਹਿੰਦੀ ਕਿਆ ਕਿਆ ਦੇਖਣਾ ਪੜ ਰਹਾ ਹੈ, ਅੱਛਾ ਹੈ ਮੈਂ ਅਗਲੀ ਦੇਖ। ਔਰ ਭੀੜ ਇੰਨਾ ਕਮਜ਼ੋਰ ਹੋਇਆ, ਸਵੇਰੇ ਉੱਠਿਆ ਤੇ ਦੰਦ ਤਿਰਛੇ ਹੋਏ ਸੀ ਐ ਉਹਦੇ ਵਾਸਤੇ ਜਿਹੜੇ ਅੰਦਰੋਂ ਵਿੰਗਾ ਹੋਇਆ। ਨਕਲੀ ਦੰਦ ਦੁਖਣ ਲੱਗ ਪਏ ਤੇ ਬਾਹਰ ਕੱਢ ਕੇ ਉਹਨਾਂ ਤੇ ਨੀਲੀ ਦਵਾਈ ਲਾ ਦਿੱਤੀ। ਉਹ ਰੋਡ ਤੋੜਨਾ ਸੀ ਤੇ ਦੰਦ ਬਾਹਰ ਕੱਢ ਕੇ ਰੋਡ ਤੋੜਨਾ। ਯਾਰ ਗੋਸ਼ਤ ਖਾਦਾ ਉਹ ਦੰਦ ਬਾਹਰ ਉਹਨੇ ਤੀਖੀਆਂ ਮਾਰਨ ਸਿੰਗਲ ਆਇਆ ਦੰਦ ਆਇਆ ਤੇ ਫੁੱਲ ਹੈ। ਸਿਗਰਟ ਲਾਇਆ ਤੇ
ਦੰਦ ਐ ਸੀ ਤੇ ਬੋਲਿਆ ਠੀਕ ਹੈ ਯਾਰ ਇੱਕ ਬੰਦੇ ਨਾਲ ਲੜਾਈ ਹੋ ਗਈ ਆ, ਦੰਦ ਬਾਹਰ ਕੱਢ ਕੇ ਉਹਨੂੰ ਦੰਦੀ ਵੱਢਾਂ ਦੇ। ਔਰ ਭਾਜੀ ਭੀੜ ਫੁੱਲ ਨਾ ਮਿਸ ਹੋ ਗਿਆ ਵਾ, ਡਾਇਰੈਕਟ ਹੋ ਗਿਆ ਤੇ ਹੱਸਦੇ ਤੇ ਮੂੰਹ ਚੁੱਕ ਲਿਆ। ਉਹ ਫਿੱਟੇ ਮੂੰਹ, ਉਹ ਤੇ ਮੈਥੋਂ ਮੂੰਹ ਖੋਲਣਾ, ਉਹਨੇ ਦੰਦਾਂ ਨੇ ਖੋਲਣਾ। ਮਸਲਾ ਹੱਲ ਹੋ ਗਿਆ ਸੀ, ਅੰਦਰ ਰਬਟ ਬੰਨ ਲਈ ਸੀ, ਉਹ ਫਿਰ ਆਪਣੀ ਰਬਟ ਨਾਲ ਹੋ ਹਾਂ। ਗਿਆ। ਨਹੀਂ ਮੈਂ ਉਹਦੇ ਅੰਦਰ ਇੱਕ ਸਿਸਟਮ ਲਾ ਕੇ ਇਧਰੋਂ ਧਾਗਾ ਕੱਢ ਕੇ ਨਾ ਤੇ ਮੈਂ ਇੱਧਰ ਫੜ ਲਿਆ, ਮੈਂ ਇੱਥੋਂ ਐਂ ਕਰਾਂ। ਆਹੋ ਤੇ ਇੱਕ ਦਿਨ ਮੈਂ ਐ ਕੀ ਹੋਇਆ, ਮੈਂ ਕਿਹਾ ਧਾਗਾ ਫਸ ਗਿਆ। ਇੱਕ ਦਿਨ ਭੀੜ ਅੰਦਰ ਚਲਾ ਗਿਆ, ਆ ਗਿਆ ਸਰ। ਕੁਛ ਲਾਉਣ ਲੱਗ ਵੀਰ ਅੰਦਰ ਲੱਗ ਗਿਆ। ਨਹੀਂ ਲੇਕਿਨ ਖੁਰਾਕ ਸਹੀ ਕਰ ਰਹੇ ਹੋ ਰਹੇ ਨੇ। ਖੁਰਾਕ ਭਰਾਵਾ ਸੇਬ ਚੂਸ ਕੇ ਖਾਣ ਡਏ ਆ। ਨਰਮ ਕਦਾਵਾਂ ਖਾਣ ਦੇ ਭਾਈ। ਵਾਹ ਵਾਹ। ਖੁਦਾਈ ਕਿੰਨੇ ਕੁ ਦਾ ਲੱਗਾ ਸੀ ਵੈਸੇ ਵਿਗੜਿਆ ਵਾ? ਮੈਂ ਆਪਣੇ ਚਾਚੇ ਦੇ ਲਵਾੜਾ, ਚਾਚੇ ਦੇ ਲਵਾੜਾ ਵੀ ਸੈਕਿੰਡ ਹੈਂਡ ਲਵਾ ਲਓ। ਉਮਰ ਕਿੰਨੀ ਉਹਦੀ? ਉਮਰ ਉਹਦੀ 55 ਸਾਲ। ਭਾਜੀ ਇਹ ਚਾਈਨਾ ਦੇ ਬੀੜ ਦਾ ਨਾ ਨੁਕਸਾਨ ਪਤਾ ਕੀ, ਦੰਦੀ ਦੀ ਪਕੜਾਈ ਨਹੀਂ ਰਹਿੰਦੀ, ਦੰਦੀ ਸਹੀ ਤਰ੍ਹਾਂ ਵੱਢ ਨਹੀਂ ਹੁੰਦੀ, ਜਿੱਦਾਂ ਮਾਰੀ ਘੁੱਟ ਲੋ ਉੱਤੋਂ ਐ ਘੁੱਟਣਾ ਪੈਂਦਾ ਹੈ। ਇੱਕ ਬੰਦੇ ਦੇ ਦੰਦੀ ਵੱਡੀ, ਉਹ ਨਸਿਆ ਭੀੜ ਵੀ ਨਾਲ ਲੈ ਗਿਆ। ਇੱਕ ਵਾਰੀ ਬੜਕ ਮਾਰੀ ਆ ਤੇ ਇੰਨਾ ਫਰਕ ਪਾ ਲਿਆ ਬੋਰੇ ਚ ਅੱਗ ਠੋਕ ਲਿਆ। ਉਸਤਾਦ ਜੀ ਨੇ ਬੀੜ ਬਾਹਰ ਕੱਢ ਕੇ ਰੱਖਿਆ ਤੇ ਕਾਸ਼ੀ ਸਵੇਰ 7:30 ਵਜੇ ਉਹਦੇ ਤੇ ਸੈਂਡਵਿਚ ਤੁਰਨਾ। ਸੈਂਡਵਿਚ ਨਵਾਂ ਬੀੜ ਲਵਾਇਆ ਵਾ, ਨਵਾਂ ਬੀੜ ਲਵਾਇਆ ਤੇ ਦੁਕਾਨ ਤੇ ਕਿਤੇ ਥੋੜੇ ਪੈਸੇ ਕੱਢ ਕੇ ਤੇ ਉਹਨੂੰ ਕਹਿੰਦੇ ਆ 2 ਦੰਦ ਕੱਢ ਲੈ, ਆਹ ਦੰਦ ਕੱਢ ਲੈ। ਸਾਡੀ ਇੱਕ ਬੰਦਾ ਵਾ ਦੁਨੀਆ 'ਚ, ਉਹਦੀ ਆ ਅੱਖ ਜਦੋਂ ਇੰਜ ਥੱਲੇ ਕਰ ਲੈਂਦਾ ਨਾ, ਮੁੜ ਕੇ ਚੁੱਕੀ ਨਹੀਂ ਜਾਂਦੀ, ਉਹਦੀ ਆਹ ਵਾਲੀ ਸ਼ਕਤੀ ਮੁੱਕ ਗਈ। ਸ਼ਕਤੀ ਮੌਕੀ ਹੱਥ ਨਾ ਕਰਦਾ ਹੈ। ਹੱਥ ਨਾਲ ਹਾਂਜੀ ਉਹ ਦੁਨੀਆ ਦਾ ਹੈ ਇੰਜ ਕਰਨਾ ਵਾ। ਮੈਂ ਬਿਲ ਗੇਟਸ। ਉਹ ਬਲਗੇਟ ਨਹੀਂ ਉਹ ਭਾਈ, ਬਿਲ ਗੇਟਸ ਉਹਨੇ ਮੇਰੇ ਕੋਲ ਜਿੰਨੇ ਮਰਜ਼ੀ ਪੈਸੇ ਲੈ ਲਓ। ਉਹ ਭਾਜੀ ਬਲਗੇਟ ਨਹੀਂ ਯਾਰ, ਕਾਲੂ ਕਿਉਂ ਓਏ ਉਹ ਯਾ ਉਹਦੀ ਯਾਰ ਅੱਖਾਂ 'ਚ ਵਾ, ਲੈ ਮੈਨੂੰ ਕੱਢ ਕੇ ਪਤਾ ਦੇਖ ਲਓ। ਕਿਹੜਾ ਬੰਦਾ, ਲੇਕਿਨ ਹੈ ਵਾ। ਲੇਕਿਨ ਉਮੀਦ ਨਹੀਂ ਨਾ ਇੱਕ ਬੰਦਾ ਹੋਰ ਹੈਗਾ ਉਸਤਾਦ ਜੀ, ਉਹ ਆਪਣੀ ਚਿੰਨ ਨੂੰ ਪਤਾ ਕੀ ਕਰਦਾ ਹੈ? ਆਪਣੀ ਚਿੰਨ ਨੂੰ ਉੱਤੇ ਲੈ ਜਾਂਦਾ ਹੈ। ਉਹ ਕਹਿੰਦੀ ਐ ਠੋਟੀ ਨੂੰ ਇੱਥੋਂ ਸਾਈ ਮਾਸ ਕੱਢ ਕੇ ਇੱਥੇ ਲੈ, ਮੈਂ ਵੇਖਿਆ ਉਹਦਾ ਵਰਲਡ ਰਿਕਾਰਡ। ਉਹ ਮਾਸ 'ਚ ਲਿਖਿਆ ਹੋਣਾ ਨਾ ਉਹਦਾ। ਯਾਰ ਹਾਂ ਜਿਹੜੀ ਤੂੰ ਗੱਲ ਕੀਤੀ ਨਾ, ਅੱਖ ਉਹਦੀ ਨਾ ਕੁਝ ਸੈਕਿੰਡ ਬਾਅਦ ਅੱਖ ਚੰਦਿਆ ਜਾਂਦੀ, ਇਹਨੂੰ ਕਹਿੰਦਾ ਚੰਦਿਆ ਜਿਹਨੂੰ ਪਾਣੀ ਉਹ ਇੰਜ ਕਰਦਾ ਹੈ। ਨਹੀਂ ਉਹਨੇ ਕਿਹਾ ਮੇਰੇ ਕੋਲ ਸਾਰੀ ਪੈਸੇ ਲੈ ਲਓ, ਮੇਰੀ ਜਿੰਨੀ ਮਰਜ਼ੀ ਰਕਮ ਲੈ ਲਓ, ਮੈਨੂੰ ਆ ਸਹੀ ਕਰ ਦਿਓ ਬਸ। ਉਸਤਾਦ ਜੀ ਇਸਲਾਮਾਬਾਦ 에ਅਰਪੋਰਟ ਤੇ ਫਿਰਦੇ, ਇੱਕ ਕੁੜੀ ਕੋਲ ਆ ਕੇ ਕਹਿੰਦੇ ਨੇਪਾਲ ਚੱਲੇ। ਡਰਾਈਵਰ ਉਸਤਾਦ ਜੀ ਵਰਗੇ ਨੇਪਾਲ ਦੇ ਟੀਵੀ ਤੇ ਖਬਰਾਂ ਪੜ੍ਹਦੇ, ਦੋਨੋਂ ਬੜੋ ਸਟੋਸਟਰੋ ਬੜੋ ਥੋੜਾ ਐਦਾਂ ਕਹਿ ਕੇ ਬਸ ਨਹੀਂ। ਉਸਤਾਦ ਤੁਹਾਡਾ ਵੀਰ 2 ਨੰਬਰ ਵਾ। ਮੈਨੂੰ ਸਾਨੂੰ ਬਾਹਰ ਬਹੁਤ ਗੁੰਮਰਾਹ ਕੀਤਾ ਭਾਈ ਫੈਸਲੇ, ਕਹਿੰਦੇ ਤੁਸੀਂ ਦੇਖ ਲਓ ਉਸਤਾਦ ਤੁਹਾਨੂੰ ਕੱਢ ਕੇ ਦਿਖਾਉਣ ਕੇ ਦਿਖਾਓ ਜਰਾ। ਯਾਰ ਤੁਹਾਨੂੰ ਨਹੀਂ ਪਤਾ ਯਾਰ, ਤੁਸੀਂ ਕਿਉਂ ਯਾਰ ਇੰਜ ਕਰਦੇ ਹੋ? ਤੁਹਾਨੂੰ ਵੀ ਪਤਾ ਤੁਸੀਂ ਹੀ ਕਹਿੰਦੇ ਨੇ ਸਾਨੂੰ ਕਿਹਾ ਨੇ ਬਹੁਤ। ਫਿਰ ਆਟਮਾ ਕਰਦੇ ਪਏ ਹੋ ਯਾਰ। ਕਹਿੰਦੇ ਉਸਤਾਦ ਨੇ ਪਿੱਛੇ ਜੇ ਪੈਸੇ ਇਕੱਠੇ ਕੀਤੇ ਕਿ ਮੈਂ ਬੀੜ ਚੱਕਲ ਦੜ ਪਾਉਣੀ, ਇਹ ਹੋਈ ਗੱਲ ਕਿਉਂ ਕਰਦੇ? ਕਹਿੰਦੇ ਸਾਡੀ ਭਾਈ ਜਿਹੜੀ ਫੈਸਲ ਚੀਜ਼ ਕਹਿੰਦੇ ਹੈ, ਮੈਂ ਤੁਹਾਨੂੰ ਕਿਹਾ ਮੇਰੇ ਵਾਲ ਚਿੱਟੇ ਆ ਗਏ, ਮੈਂ ਵੈਲਕਮ ਕਰਾਂਗਾ। ਦੰਦ ਤੁਹਾਡੇ ਨਹੀਂ ਹੈ, ਤੁਸੀਂ ਵੀ ਦੱਸੋ ਸਾਰੇ। ਤੇਰੇ ਆਏ ਤੇ ਹੁਣ ਕਿੰਨੇ ਕੋਲ? ਮੈਂ ਵੈਲਕਮ ਕਰਾਂਗਾ, ਮੈਂ ਨਹੀਂ ਕਦੇ ਵੀ ਕਾਲੀ ਮਹਿੰਦੀ ਵੈਲਕਮ ਵੀ ਤੇ ਢੋਲ ਵਾਲੇ ਕਰਾਉਣੇ ਜੀ, ਵੈਲਕਮ ਸਾਦਾ ਹੀ ਹੁੰਦਾ ਵਾ। ਉਸਤਾਦ ਜੀ ਤੁਹਾਨੂੰ ਲੱਗਦਾ बढ़ती ਉਮਰ ਜਿਹੜੀ ਤੁਹਾਡੇ ਰੁਝਾਨ ਪਾਉਣ ਡਈ ਹੈ, ਫੋਕਸ ਪਾਉਣ ਡਈ, बढ़ती ਉਮਰ ਜਿਹੜੀ ਤੁਹਾਡੀ ਉਸਤਾਦ ਜੀ ਕਰਕੇ ਬੰਦੇ ਨਾ ਆਪਣੀ ਸਮਝਦਾਰੀ ਸਾਬਤ ਕਰਨ ਲਈ ਐਵੇਂ ਉਹ ਜਿਹੜੇ ਮੇਲਿਆਂ ਤੇ ਨਹੀਂ ਟੈਟੂ ਬਣਾਉਂਦੇ ਹੁੰਦੇ, ਉਹਦੇ ਸਪੈਲਿੰਗ ਗਲਤ ਕਰੀ ਜਾਂਦੇ। ਇਹ ਸਜਾਦ ਲਿਖਾ ਅਬੇ ਡਬਲ ਜੇ ਲਿਖੋ। ਉਸਤਾਦ ਜੀ ਵਿਚਾਰੇ ਮਾਠੇ ਬੰਦੇ, ਤੁਸੀਂ ਵੱਡੇ ਬੰਦੇ। ਔਰ ਇਦਾਂ ਦੇ ਬੰਦੇ ਨੂੰ ਘੰਟਾ ਨਾ ਮੋਬਾਈਲ ਦੇ ਵਿੱਚੋਂ ਹੈਸ਼ ਦਾ ਬਟਨ ਨਹੀਂ ਲੱਭਦਾ, ਉਹ ਕਿੱਥੇ ਚਲਾ ਜਾਂਦਾ ਉਹ ਤੇ ਹੁੰਦਾ। ਉਸਤਾਦ ਜੀ ਦਾ ਘਰ ਨਹੀਂ ਸੀ ਹੈਸ਼ ਵਾਲੇ ਬਟਨ ਦੇ ਪਿੱਛੇ ਰੇ ਲਿਖ ਕੇ ਹੈਸ਼ ਬਣਾ ਲਈ। ਯਾਰ ਜਿਹਨੂੰ ਜਿਹੜਾ ਇਦਾਂ ਦਾ ਪੜਿਆ ਲਿਖਿਆ ਉਹ ਕਿੱਥੇ ਹੈ? ਉਹਨੇ ਹੈਸ਼ ਦਾ ਉਹਦਾ ਕੰਮ ਹੀ ਕੋਈ ਨਹੀਂ। ਇਹ ਐਸ਼ ਦਾ ਕਿਉਂ ਨਹੀਂ ਕੰਮ ਹੈ? ਉਸਤਾਦ ਜੀ ਵਰਗੇ ਬਜ਼ੁਰਗ ਨਾ ਉਹ ਨੰਬਰ ਹੀ ਇੰਜ ਸੇਵ ਕਰਦੇ। ਚਾਚੇ ਦਾ ਲਿਖਣਾ ਹੋਵੇ ਕਿ ਕਾਰ ਤੇ ਫੁੱਟਬਾਲ, ਨਿਸ਼ਾਨ ਹਾਕੀ ਪਿੱਛੇ ਹੈਸ਼ਟੈਗ ਲਾ ਕੇ ਤੇ ਉਸਤਾਦ ਜੀ ਕਰਕੇ ਬਾਬੇ ਕੋਈ ਪਲੇਅਰ ਦਾ ਸੇਵ ਕਰਨਾ ਤੇ ਹਾਕੀ ਲਾਤੀ, ਨਹੀਂ, ਬੰਦਾ ਨਹੀਂ। ਲਾਤਾ। ਕਈ ਬੰਦੇ ਨੇ ਨਾ ਯਾਦ ਰੱਖਣੀ, ਬੜੇ ਮਜ਼ੇਦਾਰ। ਪਰ ਤੂੰ ਪੰਪ ਠੀਕ ਕਰਾ ਲਿਆ ਨਾ, ਪੰਪ ਠੀਕ ਕਰਾ ਲਿਆ ਤੇ ਉਹਨੂੰ ਪੰਪ ਵਾਲੇ ਦਾ ਤੂੰ ਨੰਬਰ ਸੇਵ ਕਰਨਾ, ਤਾਂ ਦੱਸ ਵੀ ਰਿਹਾ ਵੀ ਮੇਰਾ ਨਾਮ ਸਲਾਨ ਹੈ, ਤੈਨੂੰ ਪਤਾ ਭੁੱਲ ਜਾਣਾ। ਤੇ ਉਹਨੇ ਕਹਿੰਦੇ ਕੋਈ ਨੰਬਰ ਸੇਵ ਕਰ ਤੇ ਲਿਖ ਲੈਣਗੇ ਮੋਟਰ ਭਾਈ ਅਸਲਾਨ ਮੋਟਰ। ਸਲਾਨ ਮੋਟਰ ਪਹਿਲੇ ਲਿਖਦੇ ਆ, ਮੋਟਰ ਪਹਿਲੇ ਲਿਖਣਾ। ਮਤਲਬ ਕਿ ਸਹੀ ਮੋਟਰ ਵਾਲਾ ਭਾਈ ਹਾਂ ਨਹੀਂ, ਪਹਿਲੇ ਪੁਰਾਣੇ ਬਾਬੇ ਉਹਦੇ ਨੰਬਰ ਸੇਵ ਕਰਦੇ ਹੁੰਦੇ ਸੀਗੇ, ਉਹਦਾ
ਪੰਪ ਲਿਖ ਦੇਣਾ ਜਾਂ ਬੱਲਾ ਬਣਾ ਦੇਣਾ ਜਾਂ ਫੁੱਟਬਾਲ ਬਣਾ ਦੇਣਾ। ਡਰਾਈਵਰਾਂ ਤੇ ਬੱਸ ਬਣਾ ਦੇਣੀ ਸਾਹ ਜੀ, ਕਾਰ ਟਾਇਰ ਬਣਾ ਲੈਣੀ, ਕਿਸੇ ਦੇ ਨਾਲ ਅਸੀਂ ਲੈ ਕੇ ਜਾਂਦੇ ਰਹੇ। ਉਸਤਾਦ ਜੀ ਆਪਣੀ ਮਹਿਬੂਬਾ ਨਾਲ ਡਿਨਰ ਕਰਨ ਦੇ ਨਾਲੇ ਉਹਨੂੰ ਗੱਲ ਸੁਣਾਉਂਦੇ, ਕਹਿੰਦੇ ਉਹ ਕਾਲੀਆਂ ਇੱਟਾਂ ਕਾਲੇ ਰੋਡ ਵਾਲੀ ਨਜ਼ਮ ਮੈਂ ਨਹੀਂ। ਕਾਲੀਆਂ ਉਸਤਾਦ ਜੀ ਅਗਰ ਐਕਟਰ ਨਾ ਹੁੰਦੇ ਇਹਨਾਂ ਦਾ ਆਪਣਾ ਖਰਾਦ ਦਾ ਕੰਮ ਹੋਣਾ, ਔਰ ਸਾਰੀ ਸੱਚੀ ਖਰਾਦ ਦਾ ਵੱਡੇ ਪੈਮਾਨੇ ਤੇ ਹੋਣਾ। ਸਾਈ ਜਿੱਦਾਂ ਤੁਹਾਡੀ ਗੱਲਾਂ ਫੁੱਲੀਆਂ ਨਾ, ਇਦਾਂ ਦਾ ਬੁੱਗਾ ਉਦੋਂ ਪਾਣੋ ਰਕਸ਼ਣ ਧੱਕਾ ਲੋਈ ਗਾਰੇ ਚੋਂ ਤੈਨੂੰ ਸਮਝ ਆਈ ਕਿਸੇ ਨੇ ਗੱਲ ਕੀ ਕੀਤੀ? ਮੈਨੂੰ ਆਈ ਕੀ ਰਕਸ਼ਣ ਜਦੋਂ ਧੱਕਾ ਲਈਏ ਖੱਡ ਹਾਂ ਰਕਸ਼ਾ ਕਿਤੇ ਫਸਿਆ। ਉਸਤਾਦ ਜੀ ਐ ਨਾ ਗੱਲ ਕਰੋ ਉਸਤਾਦ ਜੀ, ਮਿੱਠਾ ਮਿੱਠਾ। ਨਹੀਂ ਤੁਸੀਂ ਨਹੀਂ ਮੈਨੂੰ ਕਹਿੰਦਾ ਤੂੰ ਗੱਲ ਕਰਨੀ ਹੈ ਤੂੰ ਥੋੜੀ ਕਲੀਅਰ ਕਰਦਿਆ ਕਰ। ਇਹ ਬੜੇ ਬੰਦੇ ਸ਼ਿਕਾਇਤ ਕਰਦੇ ਆ ਕਿ ਮਿੱਠੇ ਦੀ ਸਮਝ ਨਹੀਂ ਆਉਂਦੀ। ਅੱਛਾ ਤਾਂ ਜੀ ਹੁਣ ਕੀ ਕਰੀਏ, ਮੈਂ ਤਾਲੂ ਨਵਾਂ ਪਾਉਣਾ। ਆ ਤੇ ਟੀਵੀ ਫੜ ਕੇ ਇੰਜ ਜੀ ਕਰੀਏ ਜਦੋਂ ਮੂੰਹ ਵੈਰੀ ਲਿਆਸ ਚ ਬੈ ਕੇ ਉਸਤਾਦ ਜੀ ਤੇ ਜਾ ਕੇ ਨਾ ਡਰਾਈਵਰ ਦਾ ਬੂਹਾ ਖੋਲ ਕੇ ਕਹਿੰਦਾ ਵੈਪਰ ਦੇ ਉਹ ਬਾਹਰ ਵੇਖੋ ਵਿਹੜੇ ਚ ਕਿੰਨਾ ਪਾਣੀ ਯਾਰ ਗਰਮ ਜਗ੍ਹਾ ਤੇ ਬੈਠ ਗਏ ਨਾ ਤੇ ਕੋਈ ਦੱਸੇ ਵੀ ਨਹੀਂ ਤੇ ਰਿਐਕਟ ਇਦਾਂ ਦਾ ਹੁੰਦਾ ਇਹ ਆਵਾਜ਼ ਕਰਦੀ ਹੈ ਜੀ, ਡਾਕਟਰ ਖਾ ਗਈ ਸਾਡਾ। ਚਾਹ ਬਣਾ ਰਿਹਾ। ਮੇਰੇ ਨਾਲ ਦੇ ਕੰਮ ਹੋਰ ਛੱਤ ਬਣ ਰਹੀ। ਇਹ ਤਾਂ ਚਾਹ ਬਣ ਰਹੀ ਹੈ ਕੁੱਟ ਕੇ। ਕੁੱਟ ਕੇ ਬਣਾ ਰਿਹਾ ਚਾਹ। ਚੁਆਵਾਂ ਦੁੱਧ ਉਸਤਾਦ ਜੀ 250 ਰੁਪਏ ਕਿਲੋ ਲੈਣਾ। ਚੁਆਵਾਂ ਅੱਖੀ ਦੇ ਇਹਨਾਂ ਨੇ ਉੱਤੇ ਤਾਂ ਹੁੰਦਾ। ਕੱਛੂ ਕੁਮੀ ਚੋਲੀ ਸੀਗੀ। ਹਾਂ ਉਹ ਛੇਪ ਪਾਸਾ ਇਹ ਦਵਾ ਕੇ ਨਾ ਪਾਸਾ ਤੋਂ ਪਾਈਆ ਉਹ ਚੋਂ ਦੁੱਧ ਕੱਢ ਲਿਆ। ਅੱਛਾ ਉਸਤਾਦ ਜੀ, ਹਾਂ ਅੰਦਰੋਂ ਮਾੜੀ ਹੋ ਗਈ ਤੇ ਮੁੜ ਕੇ ਖੋਲ ਵੀ ਲੱਥ ਗਿਆ ਉਹਦਾ ਵਿਚਾਰੀ ਦਾ। ਓਏ ਉਹ ਤੇ ਆਂਡੇ ਦਿੰਦੀ ਉਹ ਕਿੱਥੋਂ ਪਾਇਆ? ਤੁਸੀਂ ਕਿੱਥੋਂ ਕਹਿ ਰਹੇ ਦੁੱਧ? ਉਹ ਦੋਸਤ ਹੈਗਾ ਉਸਤਾਦ ਜੀ ਮੇਰਾ। ਨਹੀਂ ਇਹ ਨਹੀਂ। 5-6 ਨਾ ਮੱਖੀਆਂ ਗੱਲਾਂ ਕਰਨ ਦੀਆਂ ਚਲੀਏ ਚਾਨੀ ਦੇ ਮੂੰਹ ਤੇ। ਵੈਸੇ ਹੀ ਉਹਨਾਂ ਦਾ ਦਿਲ ਕਰਨ ਦੇ ਅਸੀਂ ਇੰਜੋਏ ਅੱਛੀ ਜਗ੍ਹਾ। ਯਾਰ ਇੰਨਾ ਮਾਸ ਲੜ ਗਿਆ ਵਾ, ਜੰਪ ਲੱਗੇ, ਗੱਲਾਂ ਵੀ ਆਏ। ਔਰ ਤੁਸੀਂ 5 ਸਾਲ ਠਹਿਰ ਜੋ ਉਸਤਾਦ ਜੀ ਦੇ ਕੰਨਾਂ 'ਚ ਫਰਕ ਆਣਾ, ਇੱਥੇ ਰਹਿਣਾ ਪਿੱਛੇ ਰਹਿਣਾ। ਯਾਰ ਮਿੱਠੇ ਜਿਹੜਾ ਫਰਕ ਦਾ ਮੈਲ ਕੱਢਿਆ ਕਰਿਆ। ਮੈਨੂੰ ਬੁੱਢਾ ਕਰ ਲੈ ਕਿਹੜੇ ਐਦਾਂ ਦਾ ਫਿੰਗਰ ਰੱਖ ਸਾਲਿਆ ਤੂੰ ਤਾਂ ਮੇਰਾ ਬੈਲੈਂਸ ਹੀ ਖਰਾਬ ਕਰੀ ਜਾ ਰਿਹਾ। ਨਹੀਂ ਉਸਤਾਦ ਜੀ ਕਈ ਹੁਣ ਬਜ਼ੁਰਗ ਹੋ ਗਏ ਨਾ, ਬੰਦੇ ਦੇ ਖਤੋ ਖਾਨ ਮੁੜ ਜਾਂਦੇ, ਵਿੰਗੇ ਹੋ ਜਾਂਦੇ। ਬਾਤ ਹੀ ਹੋਰ ਸਾਹਿਬ ਮੈਂ ਜਿਹੜੀ ਗੱਲ ਕੀ ਨਾ, ਸਭ ਤੋਂ ਬਹੁਤਾ ਬੁੱਢਾ ਹੋ ਕੇ ਜਿਹੜਾ ਮਜ਼ਾ ਆਉਣਾ ਨਾ ਜਿਹਦਾ ਉਹ ਇਹਦਾ ਹੋਣਾ। ਇਹ ਤੁਸੀਂ ਮੇਰੀ ਗੱਲ ਲਿਖ ਲਓ, ਇਹਦੇ ਚੇਦਾ ਕਰਦੇ ਨੇ ਸ਼ੁਗਲ। ਲੇਕਿਨ ਸੱਚੀ ਕਿ ਇਹਦੇ ਕੋਲ ਕੋਈ ਨਹੀਂ ਹੋਇਆ ਕਰਨਾ ਗਲੀ 'ਚ, ਇਹਨੇ ਇੰਜ ਗੱਲ ਕਰਿਆ ਕਰਨੀ ਜਿਵੇਂ 3-4 ਬੰਦੇ ਨੂੰ ਸਾਰਾ ਲੈਕਚਰ ਦੇ ਵੇਖ ਲੈਣਾ ਤੁਸੀਂ। ਤੇ ਨੂੰਹ ਨੇ ਮੰਜੀ ਵੀ ਬਾਹਰ ਕੱਢ ਦੇਣੀ ਹੈ ਜੀ ਸਭ ਤੋਂ ਯਾਰ ਮੈਂ ਕਹਿੰਦਾ ਕਿ ਇਹਨੂੰ ਸ਼ੈਵਾਂ ਨਜ਼ਰ ਆਉਣ ਲੱਗ ਪੈਣੀਆਂ ਨੇ। ਅੱਜ ਉਸਤਾਦ ਜੀ ਮੰਜੀ ਤੇ ਲੰਮੇ ਪੈ ਕੇ ਨਾ ਹੁਣ ਕਿਸੇ ਕੰਪਨੀ ਨੂੰ ਫੋਨ ਕਰਕੇ ਤੇ ਉਰਦੂ ਚ ਲਿਖ ਮੈਂ ਵੀਡੀਓ ਬਣਾਈਏ ਤੇ ਸਾਨੂੰ ਉਰਦੂ ਬੋਲ ਰਿਹਾ। ਮੈਂ ਕਿਹਾ ਕਾਲੂ ਕਰ नहीं वो मेरा सवेर का ट्रैकर वाला दिमाग खान रही ये ना तुमको दसिया भी था, आपको जो नंबर था जो आपको दसिया भी था, ले दसिया भी था कि अंदर ਟਰੈਕਰ ਮਿੱਠਾ ਜੀ, ਮੈਂ ਟਰੈਕਰ ਉਸਤਾਦ ਜੀ ਲਵਾ ਰਿਹਾ। ਹੁਣ ਟਰੈਕਰ ਵਾਲੇ ਦਾ ਕੀ ਕੰਮ ਹੈ ਭਲਾ? ਗੱਡੀ ਜਿੱਥੇ ਵੀ ਹੋਵੇ ਟਰੈਕ ਹੋ ਜਾਵੇ, ਟਰੈਕ ਹੋ ਜਾਵੇ, ਉਹ ਅੱਗੋਂ ਕੀ ਕਰਦੇ? ਚੁੰਗੀ ਤੋਂ ਬਾਹਰ ਜਾਵੇ ਕੀ ਕਰਦੇ? ਮੈਸੇਜ काल ਆਉਂਦਾ होती है। ਕਾਲ ਆਉਂਦੀ ਹੈ ਉਸਤਾਦ ਹਾਂ ਜੀ, ਮੈਸੇਜ ਵੀ ਆਉਂਦਾ, ਮੈਸੇਜ ਆਉਂਦਾ ਹੈ, Alert ਆਉਂਦਾ। ਕਾਲ ਆਉਂਦੀ, ਅਲਰਟ। ਸਾਲ ਹੋ ਗਿਆ ਉਸਤਾਦ ਜੀ ਟਰੈਕਰ ਲਵਾਇਆ। ਤੇ ਚੁੰਗੀਆਂ ਪਾਰ ਕਰੀ ਜਾ ਰਹੇ। ਚੁੰਗੀਆਂ ਕੀ, ਮੈਂ ਜੁਮੀਆਂ ਪਾਰ ਕਰ ਲਈਆਂ, ਪਤਾ ਨਹੀਂ ਕਿੰਨੀਆਂ ਚੁੰਗੀਆਂ। ਗੁਜਰਾ ਲੈ ਗਿਆ, ਸ਼ਹੂਪੁਰੇ ਗਿਆ, ਤਾਂਦਲੇ ਉਹ ਐਕਟਿਵ ਵੀ ਕਰਾਈਦਾ ਪਿੱਛੋਂ, ਐਕਟਿਵ ਕਰਾਇਆ, ਮੈਨੂੰ ਮੈਸੇਜ ਆਉਂਦੇ ਤੇ ਫਿਰ ਸਾਲ ਹੋ ਗਿਆ ਤੂੰ ਉਹਨੂੰ ਕਹਿ, ਇਹ ਤੇ ਦਸਤੀ ਉੱਥੇ ਖਲੋਤਿਆਂ ਤੈਨੂੰ ਕਹਿਣਾ ਚਾਹੀਦਾ। ऐप नहीं की ਦਸਤੀ ਮੇਰੀ ਡੇਲੀ ਲੜਾਈ ਹੋਈ ਉਹਨਾਂ ਨਾਲ, ऐप नहीं की तुसी ਐਪ ਵੀ ਕੀਤੀ ਹੈ। तो चेंज ऐप करा तो लो। मैं तो साहब नजर आਉਂਦੇ ਦੀ ਭਾਈ ਮੈੜਾ ਕੀਤਾ ਹੋਵੇ, ਇੱਥੇ ਆ ਕੇ ਇੱਥੇ ਮੋਟਰਸਾਈਕਲ ਨੂੰ ਲਵਾਈ? ਵੈਗਨਰ ਨੂੰ। ਅੱਛਾ ਮੈਂ ਵੀ ਕਾਰ ਨੂੰ ਲਵਾਇਆ, ਐਪ ਕੀਤੀ ਹੈ, ਸਾਰਾ ਕੁਝ ਕੀਤਾ। ਮੈਂ ਆਪਣੇ ਤੌਰ ਤੇ ਵੇਖਦਾ ਐਪ ਤੇ। ਉਸਤਾਦ ਜੀ ਮਿੱਠੇ ਨੇ ਇਸ ਲਈ ਨਹੀਂ ਟਰੈਕਟਰ ਲਵਾਇਆ ਕਿ ਗਵਾਚ ਜੇਗੀ, ਉਹਦੇ ਤੇ ਸ਼ੱਕ ਬੜਾ ਕਰਦੇ। भरा नहीं नहीं ਸਾਲ ਬਾਅਦ ਨਾ ਉਸਤਾਦ ਜੀ ਦੀ ਤੋੜ ਵੀ ਇੰਜ ਹੋਈ ਨਹੀਂ ਨਿੱਗੇ ਹੋ ਗਟਰਨਾ। ਉਹ ਮੈਂ ਟਰੈਕਟਰ ਇਸ ਤੋਂ ਜ਼ਿਲ੍ਹੇ ਲਾਈ ਲਵਾਇਆ ਵਾ, ਕਿਉਂਕਿ ਗੱਡੀ ਹੁਣ ਥਾਂ ਥਾਂ ਜਾਣੀ, ਪਤਾ ਲੱਗਦਾ ਕਿ ਰਾਤ ਨੂੰ ਗੱਡੀ ਕਿੱਥੇ ਖਲੋਤੀ ਹੈ, ਗੱਡੀ ਨੂੰ ਕੋਈ ਝਰੀਟ ਵੀ ਮਾਰਦਾ, ਟਰੈਕਰ ਨੂੰ ਦੱਸਦਾ ਵਾ ਵੀ ਉਹਨੂੰ ਝਰੀਟਾ ਵੀ ਦੱਸਦਾ ਵਾ। ਖਰਾਸ਼ ਪਾ ਦੱਸਦਾ ਲੇਕਿਨ ਸਾਨੂੰ ਝਰੀਟ ਵਾਲਾ ਟਰੈਕਰ ਤੇ ਮੈਂ ਪਹਿਲੀ ਵੀ ਸੁਣਿਆ। ਪੈਸੇ ਝਰੀਟ ਹੁੰਦੇ ਆ ਨਾ ਝੀਟਲ ਦਾ, ਪਰ ਈਅਰ ਜਿਹੜਾ ਪਰ ਸਾਲ ਦਾ 70,000 ਆ। ਗੱਡੀ ਬਾਹਰ ਖਲਾਰ ਦੇ, ਗੱਡੀ ਬਾਹਰ ਖਲਾਰ ਦੇ। ਬਾਹਰ ਹੀ ਖਿਲਾਰਨੀ ਹੈ। ਬਾਹਰ ਨਹੀਂ ਯਾਰ ਭਾਈ ਯਾਰ ਚਵਲਾ ਮਾਰਦਾ ਗੱਡੀ ਦੇ ਅੰਦਰ। ਕਿਹੜੇ ਭਾਈ ਵੱਲ? ਭਾਈ ਨਾਦਰ ਉਹਦੇ ਹੈਗੀ ਜਗ੍ਹਾ? ਉਸਤਾਦ ਜੀ ਕੀ ਹੋ ਗਿਆ? ਭਰਾ ਲਈ ਗੱਡੀ ਕਹਿ ਮੈਂ ਰਮਾ ਕੇ ਸਹੀ ਹੈ। ਨਹੀਂ ਭਰਾ ਲਈ ਠੀਕ। ਗੱਡੀ ਰੱਖਣ ਸਭ ਤੋਂ ਪਹਿਲੇ ਨੰਬਰ ਤੇ ਮਾਦਰਤ ਨਾਲ ਤੁਹਾਡੇ ਕੋਲ ਜਗ੍ਹਾ ਅਰੇਂਜ ਹੋਣਾ ਚਾਹੀਦਾ ਜੇ ਗੱਡੀ ਤੁਸੀਂ ਲਿਆਣੀ। ਫਿਰ ਇਸ ਹਿਸਾਬ ਨਾਲ ਤੁਹਾਡੀ ਤਾਂ ਸਾਰੀ ਜ਼ਿੰਦਗੀ ਨਹੀਂ ਸੀ ਬਣਦੀ। ਤੁਸੀਂ ਰੋਡ ਤੇ ਖਲਾਈ ਰੱਖੀ ਆ। ਤੁਹਾਨੂੰ ਗੈਰੇਜ ਗੈਰੇਜ ਕਿਹੜਾ? ਗੈਰੇਜ ਬੰਦੇ ਨੂੰ ਗੈਰੇਜ ਹੋਣੀ ਚਾਹੀਦੀ ਆ। 24 ਗੈਰੇਜ
ਹਾਂਜੀ ਕਿੱਥੇ ਕਿਹੜਾ ਗੈਰੇਜ ਕਿੱਥੇ ਆਪਣਾ ਕਿੱਥੇ ਹਾਂਜੀ, ਘਰ ਹਾਂਜੀ ਵੱਡੀ ਗੱਡੀ ਦਾ ਗੈਰੇਜ ਹੈ। ਉਸਤਾਦ ਜੀ ਮੀਰਾ ਬਾਹਰ ਖੜੀ ਰਹੀ ਆ ਵੀ ਇੰਜ ਕਰਕੇ ਪਿਆਲੀ ਧੋ ਕਰ ਵਿਚਾਲੇ ਇੰਜ ਮਾਰੀ ਗਿਆ ਮੀਰਾ ਤੇ ਪੁਸ਼ ਓ ਯਾਰ ਤੇ ਵੀ ਇੰਜ ਕਰਕੇ ਬਜ਼ੁਰਗ ਅੰਦਰੋਂ ਨਿਕਲਿਆ ਥੁੱਕ ਗਿਆ ਮੀਰਾ ਤੇ ਓਕੇ ਸੋਹਣਿਆ ਸਿਰਫ ਗੱਡੀ ਦਾ ਹੀ 30,000 ਰੁਪਇਆ ਖਰਚਾ ਹੀ। ਬਾਜੀ ਮੈਂ ਦੇਖੀ ਕੁੱਤੇ ਨੇ ਲੱਗ ਚੁੱਕੀ ਹੈ ਤੇ ਪਸ਼ ਕਰ ਧੋ ਰਿਹਾ ਸਾਰੀ ਮੀਰਾ ਤੇ ਸ਼ਹਿਦਾਦ ਨਿਕਲਿਆ ਉਹ ਇੰਜ ਕਰਕੇ ਕਿਨੂੰ ਛਿਲਿਆ ਤੇ ਸਿਰਕਾ ਮਾਰਿਆ ਮੀਰਾ ਤੇ ਇੰਜ ਰੱਖੀ ਇਹਨਾਂ ਨੇ ਮੀਰਾ ਦੇ ਸਿੱਕਦਾ ਭਜਾਈਆਂ ਵਾ। ਅੱਗੇ ਤੇਰੇ ਕੁੱਤੇ ਦੇ ਦੁਆਲੇ ਸੀ ਉਹਨੂੰ ਲੈ ਦੇ ਗਿਆ ਵਾ ਓਏ ਹੋਏ। ਹੁਣ ਮੀਰਾ ਦੇ ਦੁਆਲੇ ਹੋ ਗਏ ਐਨਜੀਓ ਦੇ ਵਿੱਚ ਪਾਗਲ ਹੈ ਤੂੰ, ਤੇਰੀ ਆਪਣੀ ਗੱਡੀ ਘਰ ਨਹੀਂ ਰਹਿੰਦੀ, ਤੂੰ ਸਾਨੂੰ ਗੱਲਾਂ ਕਰਦਾ। ਨਹੀਂ ਤੁਸੀਂ ਦੇਖੀ ਮੀਰਾ ਕਿੱਥੇ ਖਲੋਂਦੀ ਆ ਆ ਹੁਣ ਵੈਗਨਰ ਕਿੱਥੇ ਖਲੋਂਦੀ ਆ? ਤੂੰ ਭਰਾ ਦੇ ਸਪੁਰਦ ਕੀਤੀ, ਡੁੱਬ ਕੇ ਮਰ ਜਾ। ਤੁਸੀਂ ਤਾਂ ਆਪਣੀ ਗੱਡੀ ਮੇਰੇ ਕੋਲ ਆ। ਮੈਂ 9 ਦਿਨ ਹੋ ਗਏ ਤੁਸੀਂ ਰਿਹਾਇਸ਼ ਚੇਂਜ ਕੀਤੀ ਤਰੇਕ ਦੇ ਥੱਲੇ ਵਿਚਾਰੀ ਜ਼ਲੀਲ ਹੁੰਦੀ ਰਹੀ ਹੈ ਬਿਲਕੁਲ ਉਹਦੀ ਲਾਈਟਾਂ ਤਰਕੋਨੇ ਵਾਜਦੇ ਨੇ ਅੰਨੀ ਹੋ ਗਈ ਸੀ ਮੀਰਾ ਕਿਉਂ ਉਹੀ ਸੇਮ ਟਰੈਕ ਇਹ ਹੁਣ ਤੇਰੀ ਗੱਡੀ ਲਾਊਗਾ ਗੱਲ ਸੁਣ, ਤੇਰੀ ਜਿਹੜੀ ਹੈ ਵਾ ਨਾ ਵੈਗਨਰ, ਇਹ ਇਹੀ ਇਹਦਾ ਸਟਾਈਲ ਕੁੱਤਿਆਂ ਨੂੰ ਹੁੰਦਾ ਸੀ ਹਾਂਜੀ। ਜਦੋਂ ਕੁੱਤੇ ਦੀ ਗੱਲ ਕਰਦਾ ਸੀ ਇੰਜ ਹੀ ਕਰਦਾ ਸੀ ਬਿਲਕੁਲ। ਉਹ ਤਾਂ ਇਦਾਂ ਉਹ ਖਾਦਾ ਨਹੀਂ, ਉਹ ਤਾਂ ਅਖਰੋਟ ਖਾਂਦਾ ਤੇ ਛਿਲਕੇ ਚ। ਹੁਣ ਗੱਡੀ ਵਾਲੇ ਸ਼ੁਰੂ ਹੋ ਗਿਆ ਫੈਸਲਾ, ਮੈਂ ਤਾਂ ਦੱਸ ਦਿੱਤਾ ਹੀ। ਤੇਰੇ ਮੈਂ ਚੰਨਾ ਮਾਰ ਦੇਣੀ ਆ, ਤੇਰੀ ਵੈਗਨਰ ਪਿੱਛੋਂ ਚੁੱਕੀ ਹੋਈ ਆ, ਮੈਂ ਤੈਨੂੰ ਕਹਿਣ ਦੇ। ਭਾਜੀ ਤੁਹਾਡੀ ਫੈਮਿਲੀ ਗੱਡੀ ਆ ਉਹ ਚਲਾਉਂਦਾ ਵਾ ਆਹੋ। ਭਾਜੀ ਉਹ ਉਬਰ ਤੇ ਚਲਾ ਰਿਹਾ ਵਾ, ਉਹਦੀ ਕਮਰਸ਼ੀਅਲ। ਤੁਸੀਂ ਤੇ ਆਪਣੇ ਲਈ ਆਹ ਫੈਮਿਲੀ ਹੈ ਭਾਈ। ਇਹ ਫੈਮਿਲੀ ਗੱਡੀ ਫੈਮਿਲੀ ਦੇ ਵਿੱਚ ਖਿਲਾ ਰਹੇ ਹੋ ਨਾ ਵੀ ਯਾਰ ਤੁਸੀਂ ਦੇਖਿਓ ਕਿਉਂ ਉਹ ਫੈਮਿਲੀ ਗੱਡੀ, ਮੈਂ ਫੈਮਿਲੀ ਚ ਅੰਦਰ ਬੈਠ ਕੇ ਚਲਾ ਜਾਵਾਂ ਮੈਂ? ਉਸਤਾਦ ਜੀ ਰੋਡ ਤੇ ਦੇਖੀ ਮੈਂ ਉਹ ਰੋਡ ਤੇ ਕੀ, ਤੇਰੀ ਵੀ ਤੇ 에어ਪੋਰਟ ਕਦੇ ਕਿਤੇ ਹੁੰਦੀ ਆ। ਉਸਤਾਦ ਜੀ ਨੇਰੀ ਆਉਣੀ ਤਰੇਕ ਥੱਲੇ ਖਲੋਤੀ ਅਸੀਂ ਦਰਵਾਜ਼ਾ ਖੋਲ ਕੇ ਵਿੱਚ ਬਹਿਣਾ ਵਿੱਚ ਇਹਨੇ ਨੇ ਤਰਕੋਨੇ ਇਕੱਠੇ ਵਿੱਚ ਡਿਗੇ ਹੁੰਦੇ ਸੀਗੇ ਉਹ ਯਾਰ ਚੱਲ ਜਾ। ਆਏ ਦਿਨ ਨਾ ਆਏ ਦਿਨ ਤੇਰੀ ਗੱਡੀ ਸਰੀਨਾ ਹੋਟਲ ਖੜੀ ਹੁੰਦੀ, ਉੱਥੇ ਉਹਦਾ ਕੀ ਕੰਮ? ਸ਼ਰਾਬ ਪੀਂਦੀ ਭਾਰੀ ਆਹੋ ਤੇ ਲੈਣ ਜਾਣੀ ਸੀ ਉਸਤਾਦ ਜੀ ਤੁਸੀਂ ਦੇਖ ਬੁਰਖਾ ਵੀ ਨਹੀਂ ਪਾਉਂਦੇ ਗੱਡੀ ਤੇ ਵੀ ਯਾਰ ਪਤਾ 2000 ਰੁਪਏ ਦਾ ਬੁਰਖਾ ਆਉਂਦਾ ਅੱਛਾ ਸੋਹਣਾ ਮੋਟਾ ਹੱਦਿਆ ਤੇਰਾ ਗੋਲੀ ਵੀ ਉਹ ਅਸਰ ਯਾਰ ਉਹਨਾਂ ਦਾ ਬੜਾ ਰੌਲਾ ਹੁੰਦਾ ਯਾਰ। ਬੁਰਖਾ ਜਦੋਂ ਤੁਸੀਂ ਪਾ ਦਿਓ ਨਾ ਜਿਹੜਾ ਕਵਰ ਉੱਤੇ ਭਾਵੇਂ ਪੈਰਾਸ਼ੂਟ ਹੋਵੇ, ਉਹਦੇ ਉੱਤੇ ਇੰਨੀ ਮਿੱਟੀ ਪੈ ਜਾਂਦੀ, ਉਹਨੂੰ ਲਾਉਣ ਲੱਗਿਆ ਜਦੋਂ ਤੁਸੀਂ ਇੰਜ ਲਾਉਂਦੇ ਹੋ ਤਾਂ ਸਾਰੀ ਮਿੱਟੀ ਫਿਰ ਉਹਦੇ ਵਿੱਚ ਲੱਗ ਜਾਂਦੀ। ਦੁਬਾਰਾ ਜਦੋਂ ਉੱਤੇ ਪਾਉਂਦੇ ਤਾਂ ਉਹਦੀ ਮਿੱਟੀ ਫਿਰ ਉਹਨੂੰ ਲੱਗ ਜਾਂਦੀ। ਹੋਰ ਲੱਗ ਇਹ ਨਹੀਂ, ਲੇਕਿਨ ਉਹਦਾ ਲਾਣ ਦਾ ਤਰੀਕਾ ਹੁੰਦਾ ਨਾ ਉਸਤਾਦ ਜੀ, 4 ਬੰਦੇ ਕਮ ਕਮ ਹੋਣੇ ਚਾਹੀਦੇ ਲਾਣ ਵਾਸਤੇ। ਇੱਕ ਨੇ ਇੱਧਰੋਂ ਨਾ ਇਧਰੋਂ ਚੁੱਕ ਕੇ ਬਿਲਕੁਲ ਸਾਈਡ ਤੇ ਆਓ। ਨਹੀਂ ਸਾਈਡ ਤੇ ਝਾੜਨ ਦੇ ਨਾਲ ਆਪਣਾ ਬੇੜਾ ਕਰਕੇ ਤੁਸੀਂ ਤਿਆਰ ਹੋ ਗਏ ਕਿਤੇ ਜਾਣ ਵਾਸਤੇ ਆਏ ਆ। ਕਿਉਂ ਜਾਣ ਵਾਸਤੇ ਕਿਉਂ ਹੋਏ? ਨਹੀਂ ਨਹੀਂ ਮੈਂ ਦੱਸਦਾ ਜੀ ਵੀਕਲੀ ਉਹ ਬੁਰਖਾ ਤੋਂ ਆਓ, ਤੁਹਾਡੀ ਗੱਲ ਸਹੀ ਹੈ, ਉਹਦੀ ਮਿੱਟੀ ਪਾਉਂਦੀ ਪੈਂਦੀ ਪਹਿਲੇ ਗੱਡੀ ਦੇ ਛਾਪਰ ਪਾਓ ਫਿਰ ਬੁਰਖਾ ਪਾਓ। ਜਿੱਦਾਂ ਦਾ ਬੁਰਖਾ ਨਹੀਂ ਹੁੰਦਾ ਜਿਹਨੂੰ ਤੂੰ ਬੁਰਖਾ ਕਹਿੰਦਾ, ਲਿਫਾਫੇ ਦੇ ਵੀ ਪੂਰੀ ਗੱਡੀ ਦਾ ਇਦਾਂ ਦਾ ਕਵਰ ਮਿਲਦਾ ਹੀ, ਮੋਮੀ ਲਿਫਾਫਾ। ਆਹੋ ਹਾਂਜੀ ਉਹ ਤੁਸੀਂ ਇੰਜ ਕਰਕੇ ਪਾ ਦੇਣਾ, ਉਸ ਤੋਂ ਬਾਅਦ ਲਾ ਕੇ ਸਿੱਟ ਦਿਓ ਭਾਵੇਂ ਇਹਨੂੰ। ਲਿਓਗੇ ਇੱਕ ਵਾਰੀ ਯੂਜ਼ ਹੋਣਾ। ਆਹੋ ਇੱਕ ਵਾਰੀ ਨਹੀਂ 2-3 ਵਾਰੀ ਵੀ ਕਰ ਲਓ, ਕੋਈ ਰੌਲਾ ਨਹੀਂ ਅਗਰ ਨਾ ਫਟੇ ਤੇ। ਓਹੋ ਉਹ ਉਸਤਾਦ ਜੀ ਦੀ ਆ ਚੱਲ ਕੋਈ ਗੱਲ ਨਹੀਂ ਰੱਖ ਦੇ ਉੱਥੇ। ਮੇਰੀ ਐ ਇਸ ਅੱਜ ਤੁਹਾਡੀ ਤੇਰੀ TV ਵਾਲੀ। ਕੰਜੂਸੀ ਆ। ਓਏ ਸਟੀਵੀ ਵਾਲੀ ਆ। ਉਹ ਚੱਲ ਕੋਈ ਗੱਲ ਨਹੀਂ ਰੱਖ ਦੇ। ਯਾਰ ਇੱਕ ਤਾਂ ਛੋਟੀ ਜੀ ਅੱਛਾ ਯਾਰ, ਤੁਸੀਂ ਛੱਡ ਦੇ ਕੀਤੀ ਯਾਰ। ਹੈ, ਉਹਨਾਂ ਨੇ ਹਵਾਈ ਫਾਇਰਿੰਗ ਕਰ ਦੇਣੀ। ਓ ਯਾਰ ਛੱਡ ਦੇ ਯਾਰ, ਭਾਈ ਫੈਰ ਗੱਲਾਂ ਆਰਾਮ ਕਰੇ। ਇਹਨਾਂ ਕੋ ਪਿਸਤੌਲ ਚੱਲਣਾ ਹੀ ਨਹੀਂ, ਮੇਰੇ ਕੋ ਗਰੰਟੀ ਕਿਸ ਨਹੀਂ। ਵਾਸਤੇ ਬਣਾ ਲਈ ਹੈ? ਹੈ ਅੱਛਾ ਉਹ ਕਹਿੰਦਾ ਭਾਜੀ ਉਹਦੀ ਹੈ। ਪੀਓ ਜੀ ਪੀਓ ਭਾਜੀ ਕਹਿੰਦਾ ਤੇਰੇ ਲਈ ਬਣਾਈ। ਉਹ ਮੁੰਡੇ ਨੇ ਕਿਹਾ ਬੱਬੜਨਦੀਪ ਸਾਜ ਜੀ। ਉਸਤਾਦ ਜੀ ਜਿਹੜੀ ਇੱਕ ਗੱਲ ਹੈਗੀ ਹੈ, ਇਹ ਤਾਂ ਗੱਲ ਜ਼ਰਾ ਅੱਜ ਕਲੀਅਰ ਕਰ ਦਿਓ। ਇਹਦੇ ਸਬਕ ਕੀ ਮਿਲਦਾ ਹੈ ਕਿ ਥਾਣਿਆਂ 'ਚ ਵੀ ਬੰਦੇ ਹੀ ਜਾਂਦੇ ਆ, ਭਾਈ ਜਾਂਦੇ ਆ, ਪਰਚੇ ਵੀ ਭਾਈਆਂ ਦੇ ਹੀ ਹੁੰਦੇ ਆ। ਉਸਤਾਦ ਜੀ ਇਹ ਗੱਲ ਖਰਾਬ ਨਹੀਂ ਕਰਨ ਲਈ ਆਮ ਮੁਆਸ਼ਰੇ ਨੂੰ? ਇਹ ਗਰੂਰ ਤਕਬਰ ਦੀ ਲਾਮਤ ਓਏ ਹੁੰਦੀ ਇੱਕ ਹੈ ਮਿੰਟ ਠਹਿਰ, ਸ਼ੋਅ ਮੈਂ ਇੱਥੇ ਲੈ ਕੇ ਜਾ ਰਿਹਾ, ਤੂੰ ਫਿਰ ਥੱਲੇ ਆ। ਇੰਨੀ ਕੀ ਗੱਲ ਸੀ ਸ਼ੋਤਾ ਲੈ ਗਿਆ ਸੀ ਸ਼ੋਅ ਉੱਤੇ ਜਾ ਵਾਹ ਰਿਹਾ। ਵਾਹ ਵਾਹ ਇਹ ਹੁਣ ਟਰੈਕ ਹੋਣਾ ਹੀ ਬਿਠੇ ਹੁਣ ਟਰੈਕ ਹੋਣਾ ਹੀ। ਹੁੰਦੇ ਯਾਰ ਨਹੀਂ ਤੇ ਉਹ ਦੱਸੋ ਉਹ ਵਿਗਾੜਦੀ ਆ ਗੱਲ। ਜਿਗਰੇ ਜਿਹੜੇ ਬੰਦੇ ਜਾਂਦੇ ਤੇ ਕਹਿਦਾ ਮਕਸਦ ਇਹ ਹੈ ਕਿ ਉਹ ਬਸ ਕਰੋ ਜਿਗਰੇ ਜਿਹਨਾਂ ਚ ਜਿਗਰਾ ਕਈ ਉਹ ਬੰਦੇ ਭੱਜ ਪਰਚੇ ਜਾਂਦੇ ਵੀ ਭਾਈਆਂ ਦੇ ਹੁੰਦੇ ਆ, ਸਾਰੇ ਵੀ ਭਾਈ ਜਾਂਦੇ। ਭਈਆ ਹੁਣ ਇਹ ਕਹਿਣ ਦਾ ਮਕਸਦ ਇਹ ਹੈ ਕਈ ਭੱਜ ਜਾਂਦੇ ਆ ਪੁਲਿਸ ਵਾਲਿਆਂ ਤੋਂ। ਸਹੀ ਮੈਂ ਨਹੀਂ ਪੀਣੀ ਚਾਹੇ, ਮੈਂ ਦੂਸਰੀ ਸਟੀਵੀ ਬੇਸਿਕਲੀ ਇਸ ਗੱਲ ਦਾ ਜਿਹੜਾ ਰਿਪਲਾਈ ਹੈ ਉਸਤਾਦ ਜੀ ਦੇਣ ਚ ਗੰਭੀਰ ਨੇ, ਥੋੜਾ ਜਿਹਾ ਲੇਟ ਨੇ। ਇਹਦਾ ਰਿਪਲਾਈ ਅਸੀਂ ਦਵਾਂਗੇ ਗਰੂਰੋ ਤਕਬਰ ਦੀ ਅਲਾਮਤ ਹੈ ਜੀ। ਇਹ ਫਿਕਰੇ ਅਲਫਾਜ਼ ਨਹੀਂ ਬੋਲਣੇ ਜਦ ਇਹ ਮੁਤਜ਼ਾਦ ਫਿਕਰੇ ਨੇ। ਮੁਸਕਰ ਮੌਨਸ ਮੁਤਜ਼ਾਦ ਆਉਂਦਾ ਹੈ। ਇੱਕ ਹੋਰ ਸਵਾਲ ਉਸਤਾਦ ਜੀ, ਜਿਹੜਾ ਕਹਿੰਦੇ ਨੇ ਇਹ ਗਾਣਾ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ, ਜਦੋਂ ਹੋਵੇਗਾ ਹਿਸਾਬ ਉਦੋਂ ਵੇਖ ਲਾਂਗੇ। ਜੀ ਇਹ ਵੀ ਗਰੂਰ ਤਕਬਰ ਦੀ ਅਲਾਮਤ ਹੈ ਜੀ। ਇਹ ਮੈਂ ਪੁੱਛਣ ਉਸਤਾਦ ਕੋ ਡਿਆ, ਮੈਂ ਤੂੰ ਇੱਧਰ ਵਿੱਚ ਆਪਣੀ ਉਸਤਾਦ ਜੀ ਚਾਹ ਪੀ ਦਿੱਤਾ। ਫੇਰ ਥੱਲੇ ਕਰਤਾ ਸ਼ੋਅ। ਚਲੋ ਜੀ ਚੁੱਕੋ ਜਰਾ। ਕਿੱਥੇ ਆ ਗਿਆ ਸੀਗਾ, ਕਿੱਥੇ ਤੂੰ ਆਪਣੇ ਜ਼ਿਹਨ 'ਚ ਲੈਣ ਰੱਖ। ਦੇਵ ਸਾਹਿਬ ਪੁੱਛੋ ਹੁਣ, ਪੁੱਛੋ ਉਸਤਾਦ ਜੀ। ਹਾਂਜੀ ਪੁੱਛ ਵੀ ਦਿੱਤਾ ਈਜ਼ੀ ਲਾਈਫ, ਬਸ ਆਪਣਾ ਮੇਰੀ ਖੁਆਇਸ਼ ਮੈਂ ਬੀੜ ਤੋਂ ਬਗੈਰ ਵੇਖਾਂ ਤੁਹਾਨੂੰ।
ਅੱਲਾ ਦੇ ਬੰਦੇ ਮੇਰੀ ਗੱਲ ਸੁਣ ਲਾ, ਉਹ ਜਿਹੜੀ ਗੱਲ ਤੂੰ ਕਰਦਾ ਨਾ, ਲੋਕੀ ਕਹਿੰਦੇ ਉਹ ਯਾਰ ਕੋਈ ਨਹੀਂ, ਥਾਣੇ ਵੀ ਤੇ ਬੰਦੇ ਹੀ ਜਾਂਦੇ ਆ, ਆਹੋ ਕੋਈ ਨਹੀਂ ਯਾਰ ਪਰਚੇ ਵੀ ਤੇ ਬੰਦਿਆਂ ਤੇ ਹੀ ਹੁੰਦੇ ਆ, ਆਹੋ ਸਮਝ ਆ ਰਹੀ ਹੈ? ਉਹਦਾ ਮਤਲਬ ਇਹ ਹੁੰਦਾ ਵਾ ਕਿ ਘਬਰਾਓ ਨਾ ਯਾਰ। ਇਹ ਕਈ ਬੰਦੇ ਬਹੁਤ ਪ੍ਰੈਸ਼ਰ ਲੈ ਲੈਂਦੇ ਆ ਕਿ ਹੁਣ ਮੇਰੇ ਤੇ ਕੋਈ ਕਾਰਵਾਈ ਨਾ ਹੋ ਜਾਵੇ ਯਾਰ, ਹੁਣ ਮੈਨੂੰ ਥਾਣੇ ਕਚਹਿਰੀਆਂ ਦੇ ਰੌਲੇ 'ਚ ਮੈਂ ਯਾਰ ਐਦਾਂ ਹੁੰਦੇ ਨਾ। ਉਹਨਾਂ ਨੂੰ ਇਹ ਇੱਕ ਮਿਸਾਲ ਅੱਛੀ ਕਿ ਭਾਵੇਂ ਨਾ ਉੱਥੇ ਕੋਈ ਏਡਾ ਰੌਲਾ ਨਹੀਂ, ਬੰਦਿਆਂ ਦੇ ਪਰਚੇ ਹੁੰਦੇ ਆ। ਜੇ ਉਹਦੇ ਤੇ ਹੋ ਗਿਆ, ਉਹਦੇ ਤੇ ਹੋ ਗਿਆ, ਅੱਜ ਸਾਡੇ ਤੇ ਵੀ ਹੋ ਗਿਆ ਇੱਕ ਮਿਸਾਲ ਆ, ਜਾਂ ਸਾਨੂੰ ਜਾਣਾ ਪੈ ਗਿਆ ਜਾਂ ਸਾਨੂੰ ਕੰਮ ਪੈ ਗਿਆ, ਤੇ ਉਹ ਸਾਰੇ ਬੰਦਿਆਂ ਤੇ ਹੀ ਹੁੰਦੇ ਆ। ਤੇ ਅਸੀਂ ਕੋਈ ਅਲੋਕਾਰ ਨਹੀਂ ਹੈਗੇ ਬੰਦਿਆਂ 'ਚੋਂ, ਲਿਆਦਾ ਕੁਝ ਨਹੀਂ ਹੁੰਦਾ, ਹਿੰਮਤ ਕਰੋ। ਹਾਂਜੀ ਲੈ ਲੈ ਜਵਾਬ। ਸੇਮ ਉਹ ਨਹੀਂ ਯਾਰ, ਇਹ ਗਲਤ ਗੱਲ। ਸੇਮ ਮੈਂ ਸੇਮ ਹੀ ਆ। ਗੱਲ ਮੰਨ। ਉਹ ਭਰਾਵਾ ਇੱਕ ਬੰਦਾ ਲੜਾਈ ਤੋਂ ਡਰ ਰਿਹਾ ਕਿ ਯਾਰ ਨਹੀਂ ਲੜਨਾ, ਕੰਮ ਖਰਾਬ ਹੋ ਜਾਊਗਾ, ਤੇ ਜਦੋਂ ਸਿਰ ਤੇ ਲੜਾਈ ਆ ਹੀ ਗਈ ਆ, ਕਹਿੰਦੇ ਆ ਕਿ ਵੀ ਓਏ ਬੰਦੇ ਹੀ ਜਾਂਦੇ ਦਾਣੇ। ਨਹੀਂ, ਇਦਾਂ ਦੀ ਕਦੀ ਕਿਸੇ ਬੰਦੇ ਨੇ ਮਿਸਾਲ ਨਹੀਂ ਦਿੱਤੀ। ਮੈਂ ਅੱਛਾ ਉਹ ਜਿਹੜੀ ਬੰਦੇ ਹੀ ਕਹਿੰਦੇ ਭਾਜੀ ਥਾਣੇ ਵੀ ਬੰਦੇ ਹੀ ਜਾਂਦੇ, ਪਰਚੇ ਵੀ ਬੰਦਿਆਂ ਦੇ ਹੀ ਹੁੰਦੇ ਆ, ਲੜਾਈਆਂ ਵੀ ਬੰਦਿਆਂ ਦੀਆਂ ਹੀ ਹੁੰਦੀਆਂ ਵਾ। ਇਹ ਸਮਝਾਉਣ ਲਈ ਗੱਲ। ਹਾਂ, ਤੇ ਭਾਈਆਂ ਨੂੰ ਮਾਣ ਇੱਕੋ ਹੀ ਹੈ। ਓ ਯਾਰ ਛੱਡ ਦੋ ਯਾਰ, ਤੁਸੀਂ ਕਿਹੜੇ ਚੱਲ ਯਾਰ, ਕੰਮਾਂ 'ਚ ਉਹ ਪੈ ਗਏ? ਦੂਸਰੀ ਗੱਲ ਦਾ ਵੀ ਦੱਸ ਦਿਓ, ਅਸੀਂ ਇਕੱਲੇ ਨਹੀਂ ਖਰਾਬ ਤੇ ਸਾਰਿਆਂ ਨੇ ਜਨਾਬ ਜਦੋਂ ਹੋਵੇਗਾ ਸਾਬਤ ਦੇਖ ਲਾਂਗੇ। ਚਲੋ ਦੇਖ ਲਾਂਗੇ ਉਦੋਂ ਦੀ। ਦਰਵਾਜ਼ਾ दरवाजा नहीं बनता जी, तो जवाब बनता होगा। जवाब दो। बच्चे कुछ पूछ रहे हैं, कौन पूछ रही है आपसे? इसका मतलब है भाई कि हम सिर्फ हम ही यहाँ पे ऐसे नहीं है कि जो लोगों को गलत लग रहे हैं, और भी बहुत सारे लोग। ਵਾਹ ਵਾਹ, ਹਾਂ ਸਹੀ ਹੈ। ਹਾਂ ਹੋ ਗਈ ਨਾ ਚੁੱਪ, ਅਕਲ ਕੱਟ ਨਾ ਤਾਂ ਬੋਲਦੀ ਰਹਿ ਗਈ। ਬੰਦ। ਬਸ ਨਾ ਪੰਗੇ ਲਿਆ ਕਰੋ, ਉਸਤਾਦ ਹੁੰਦੇ ਨੇ। लेकिन ਇਹ ਗੱਲ ਬਹੁਤ ਗਲਤ ਹੈ ਇਹ ਸ਼ਾਇਰੀ ਦੇ ਵਿੱਚ, ਮੇਰੇ ਹਿਸਾਬ ਨਾਲ। ਪਤਾ ਨਹੀਂ ਸ਼ਾਇਰ ਨੇ ਕਿੱਦਾਂ ਲਿਖੀ, ਕਿਉਂਕਿ ਹਿਸਾਬ ਤੇ ਜਜਮੈਂਟ ਡੇ ਹੈ ਨਾ, ਜਿਹੜਾ ਅਸੀਂ ਕਹਿੰਦੇ ਰੋਜ਼ੇ ਕਿਆਮਤ, ਇੱਕ ਮਿਸਾਲ। ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਜਦੋਂ ਹੋਵੇਗਾ ਹਿਸਾਬ ਉਦੋਂ ਦੇਖ ਲਾਂਗੇ, ਉਦੋਂ ਕਿਤੇ ਦੇਖਿਆ ਜਾਣਾ। नहीं नहीं होने। ਤੇ ਹੱਥ ਨਾਲ ਪੁੱਛੇ ਤੂੰ ਕੋੜੀ, ਇਹਦਾ ਕੀ ਮਤਲਬ ਬਤਾ चलो जी। ਇਹ ਲੁਕਣ ਮਿੱਟੀ ਦਾ ਫਿਕਰਾ ਵਾ, ਜਦੋਂ ਨਿਆਣੇ ਖੇਡਦੇ ਹੋ। ਕਿਵੇਂ ਲੋ ਜੀ, ਤੁਸੀਂ ਹੁਣ ਇੱਕ ਸਵਾਲ ਦਾ ਜਵਾਬ ਦਿਓ ਫੈਕਟਰ ਦਾ। ਮੈਨੂੰ ਆਦਾ ਅਗਰ ਤੁਹਾਡੀ ਏਜ ਇੱਥੇ ਖਿਲਾਰਨੀ ਹੋਵੇ, ਆਹ ਯਾਨੀ ਤੂੰ ਐਡਾ ਹੀ ਰਵੇਂ, 100 ਸਾਲ ਬਾਅਦ ਵੀ ਐਡਾ ਹੀ ਰਵੇਂ, ਤੇਰੇ ਨਾਲ ਵਾਲ ਚਿੱਟੇ ਹੋਣ, ਯਾਨੀ ਜੋ ਜੋ ਤੇਰੀ ਬੋਡੀ ਜਿਸ ਜਿਸ ਜਗ੍ਹਾ ਤੇ ਹੈਗੀ ਨਾ, ਇਸ ਜਗ੍ਹਾ ਤੇ ਸਟਿਲ ਹੋ ਜੇ, ਔਰ ਤੂੰ ਜ਼ਿੰਦਾ ਵੀ ਹੋਵੇਂ, ਤੇ ਕੀ ਕਰਾਂਗੇ ਅਸੀਂ? ਤੇ ਦੱਸ ਸਕਦਾ। ਬਹੁਤ ਖੂਬਸੂਰਤ ਸਵਾਲ ਉਸਤਾਦ ਜੀ ਕੀਤਾ ਤੁਸੀਂ। ਔਰ ਇਹਦਾ ਜਵਾਬ ਮੇਰੇ ਕੋਲ ਹੈ ਨਹੀਂ ਉਸਤਾਦ ਜੀ। ਨਹੀਂ ਨਹੀਂ ਉਸਤਾਦ ਜੀ, ਇਹਦਾ ਤੁਸੀਂ ਲੈਪਰੋਸਕੋਪੀ ਕਰ ਕਿਉਂ ਜੀ? ਐਵੇਂ ਹੀ ਕੋਮੇ ਚ, ਕੋਮੇ 'ਚ ਚੱਲ ਜਾਓ। ਮੈਨੂੰ ਕੋਮੇ ਚ ਭੇਜ ਦਿਓ। ਕਿ ਤੇ ਤੂੰ ਆਪਣੇ ਕੁੱਤੇ ਦੀ ਕਰ ਲੈਂਦਾ, ਹਾਂ ਸਾਨੂੰ ਮਸ਼ਵਰਾ ਦੇਣੇ ਆ, ਉਹਦੀ ਕਰਦਾ ਤਾਂ ਨਹੀਂ ਕਿ ਜਾਂ ਮੇਰੀ ਉਸਤਾਦ ਵੀਡੀਓ ਸੀਗਾ। ਬਣਾ ਕੇ ਰੱਖ ਲਓ, ਜਾਂ ਇੱਕ ਰੂਮ ਮਿਲਦਾ ਹੈ ਉਸਤਾਦ ਜੀ, ਉਹ ਰੂਮ ਮਿਲਦਾ, ਉਹ room ਜਿਹੜੀ ਦੇ ਵਿੱਚ ਤੁਸੀਂ ਦੱਸੋ ਜੀ ਇਹਦਾ ਜਵਾਬ। ਇਹਦਾ ਜਵਾਬ ਬਸ ਕਿਹੜੀ ਐਸੀ ਚੀਜ਼ ਆ ਜਿਹੜੀ ਹੋ ਜਾਏ ਤੇ ਤੇਰੀ ਏਜ, ਤੇਰੀ ਹਰ ਚੀਜ਼ ਇੱਥੇ ਰੁਕ ਜਾਏਗੀ, ਭਾਵੇਂ ਤੂੰ 1000 ਸਾਲ ਜਿੰਦਾ ਰਹੇ, ਔਰ ਤੂੰ ਜ਼ਿੰਦਾ ਵੀ ਹੋਏਗਾ। ਮਸ਼ੀਨਰੀ ਜਿੰਨੀ ਤਰੱਕੀ ਕਰ ਗਈ, ਹੋ ਹੀ ਸਕਦਾ ਉਸਤਾਦ ਜੀ, ਕੀ ਪਤਾ ਕਰ ਲੈ, ਪਤਾ ਤੁਹਾਨੂੰ ਦੋਵਾਂ ਨੂੰ ਪੁੱਛਣ ਦੀ ਲੋੜ ਹੈ। नहीं नहीं पूछने की लोड़ क्यों नहीं? शरीक हयात करा करो सानू नाल। ਚਲੋ आहो हर काम च सानू शरीक करो जी। ਉਸਤਾਦ ਜੀ ਕੋ पूछो जी, पहले साडे ते आ, ਅਸੀਂ बढ़ चढ़ के आए हैं। ਤੈਨੂੰ ਮੈਂ ਸ਼ਰੀਕੇ ਹਯਾਤ ਕਰ ਲਿਆ ਨਾ, ਫਿਰ ਤੂੰ ਬਾਅਦ ਚ ਕਹਿਣਾ ਹੁਣ ਸ਼ਰੀਕੇ ਹਯਾ ਕਰੋ ਕੁਛ। नहीं ਤੂੰ ਦੱਸ ਓਏ। ਜਾਣ ਬੁੱਝ ਕੇ ਕਿਉਂ ਦੇਣਾ ਉਹ ਜੇ ਅੱਛਾ ਚੱਲ ਦੱਸ। ਸ਼ਰੀਕੇ ਹਯਾਤ ਤੈਨੂੰ ਪਤਾ ਕਿਹਨੂੰ ਕਹਿੰਦੇ? भी मैनू सारे शामिल करो मेरे उस्ताद गल जी, च। ਸ਼ਰੀਕੇ ਹਯਾਤ ਬਗੈਰ ਤਾਂ ਮਾਂ ਨੂੰ ਕਹਿੰਦੇ, ਉਹ ਜਿਹੜੀ ਹੁੰਦੀ ਮੀਆਂ ਬੀਵੀ, ਮੀਆਂ ਬੀਵੀ ਨੂੰ ਕਹਿੰਦੇ नहीं ਨੇ। मां बीवी ਮੀਆਂ ਬੀਵੀ ਨੂੰ ਕਹਿੰਦੇ ਮਾਂ ਸ਼ਰੀਕੇ ਬੀਵੀ। ਹਯਾਤ। ਸ਼ਰੀਕੇ ਹਯਾਤ ਵੈਸੇ ਬੇਸਿਕਲੀ ਲੌਜੀਕਲੀ ਸਾਰੇ ਹੀ ਹੁੰਦੇ ਸ਼ਰੀਕੇ ਹਯਾਤ। ਤੂੰ ਵੀ ਮੇਰਾ ਸ਼ਰੀਕੇ ਹਯਾਤ ਹੀ ਹੈ। ਮੈਂ ਖਾਮ ਖਾਮ, ਮੈਂ ਤਾਂ ਤੂੰ ਮੈਂ ਸ਼ਗਿਰਦਾਂ ਤੁਹਾਡਾ। ਜਿਹੜੇ ਤੀਕੇ ਹਯਾਤ ਲੈ ਟੇਲਰ ਟੀਕੇ ਹਯਾਤ। ਤਾਜੀ ਸ਼ਰੀਕੇ ਹਯਾਤ। ਯਾਰ ਹਯਾਤ ਜ਼ਿੰਦਗੀ ਹੁੰਦੀ ਨਾ, ਤੁਹਾਡੀ ਜ਼ਿੰਦਗੀ ਦਾ ਜਿਹੜਾ ਸਾਥੀ ਹੈ, ਸ਼ਰੀਕ ਹੈ ਤੁਹਾਡੀ ਜ਼ਿੰਦਗੀ ਦੇ ਨਾਲ ਪੂਰਾ, ਉਹ ਬੀਵੀ ਨੂੰ ਕਹਿੰਦੇ ਆ। ਮੀਆਂ ਬੀਵੀ ਬੀਵੀ ਨੂੰ ਨਾਮ ਹੀ ਕਹੋ, ਮਾਂ ਵਾਲੀ ਗੱਲ ਕੋਈ ਏਡੀ ਬੁਰੀ ਨਹੀਂ ਗੀ, ਉਹ ਵੀ ਸ਼ਰੀਕੇ ਹਯਾਤ ਹੀ ਆ। ਉਹ ਬਸ ਕਰੋ। ਬਾਪ ਵੀ ਸ਼ਰੀਕੇ ਹਯਾਤ ਹੀ ਆ। ਹਾਂਜੀ ਬੇਗਮ ਨੂੰ ਕਹਿੰਦੇ ਨੇ, ਬੇਗਮ ਉਹ ਯਾਰ ਬੇਗਮ ਦੇ ਨਾਂ ਲੱਗ ਗਿਆ ਵਾ ਤੇ ਉਹ ਮਸ਼ਹੂਰ ਹੋ ਗਿਆ। ਸ਼ਰੀਕੇ ਹਯਾਤ ਦੀ ਡੈਫੀਨੇਸ਼ਨ ਕਰੋ ਨਾ। ਸ਼ਰੀਕ ਕਿਹਨੂੰ ਕਹਿੰਦੇ? ਸ਼ਰੀਕ ਕਰਨਾ। ਸ਼ਾਮਲ ਜਿਹੜੇ ਸ਼ਰੀਕਾ ਵਾ ਮੇਰਾ ਹੈ। ਹਾਂ ਸ਼ਰੀਕ ਉਹ ਨਹੀਂ, ਉਹ ਸ਼ਰੀਕਾ ਹੋਰ ਹੁੰਦਾ, ਉਹ ਦਰਦੇ ਸ਼ਰੀਕਾ ਵਾ। ਸ਼ਰੀਕੇ ਹਯਾਤ ਮਤਲਬ ਆ ਜ਼ਿੰਦਗੀ 'ਚ ਜਿਹੜਾ ਸ਼ਿਰਕਤ ਆ ਮੇਰੇ ਨਾਲ, ਜਿਹੜੀ ਉਹ ਤੁਹਾਡੇ ਕਈ ਰਿਸ਼ਤੇ ਹੁੰਦੇ ਨੇ। ਇਹ ਤੇ ਬੇਗਮ ਨੂੰ ਨਹੀਂ ਕਹਿੰਦੇ, ਬੇਗਮ ਨੂੰ ਮੈਂ ਬੇਗਮ ਨੂੰ ਤੇ ਸ਼ਰੀਕੇ ਹਯਾਤ। ਉਹ ਤੇ ਕਈ ਕਹਿੰਦੇ ਆ। ਅੱਲਾ ਦੇ ਬੰਦੇ, ਮੈਂ ਕਹਿ ਰਿਹਾ ਕਿ
ਸ਼ਰੀਕੇ ਹਯਾਤ ਜ਼ਿੰਦਗੀ ਦੇ ਵਿੱਚ ਜਿਹੜਾ ਸ਼ਰੀਕ ਹੋਇਆ, ਜ਼ਿੰਦਗੀ 'ਚ ਸ਼ੂਨੇ ਤੂਨੇ ਜ਼ਿੰਦਗੀ ਮੈਂ ਆਕੇ ਜ਼ਿੰਦਗੀ। ਇੱਥੇ ਸ਼ੇਰ ਵੀ ਹੈ ਨਾ, ਸ਼ਰੀਕੇ ਹਯਾਤ ਮਾਂਗ ਕੇ ਲਾਏ थे 4 दिन हाँ ਉਮਰ में कट गई। हाँ, शरीके हयात मांग के लाए थे, शरीके हयात मांग के लाए थे 4 दिन, 2 आरज़ू में कट गए, 2 इंतजार में। ਵਾਹ 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 ਮਿੱਠੇ। ਅੱਛਾ ਮਿੱਠੇ, ਤੈਨੂੰ ਵੀ ਨਹੀਂ ਪਤਾ ਹੁੰਦਾ ਕਿ ਇਹਦਾ ਕੀ ਮਤਲਬ ਬਣਦੇ ਆ। ਨਹੀਂ ਉਸਤਾਦ ਜੀ, ਤੁਸੀਂ ਇਹਦੀ ਡੈਫੀਨੇਸ਼ਨ ਇਹਦੀ ਡੈਫੀਨੇਸ਼ਨ ਉਸ ਬਗੈਰਤ ਦੀ ਡੈਫੀਨੇਸ਼ਨ ਬਹੁਤ ਗਲਤ ਹੋ ਰਹੀ ਹੈ। ਸਹੀ ਗੱਲ। नहीं मैं शरीके हयात मांग के लाए थे 4 दिन। नहीं ਤੈਨੂੰ ਅਕਲ ਮੌਤ ਤੇ ਨਹੀਂ ਹੈ। वो बढ़ गया ਯਾਰ ਮੈਂ ਸਹੀ ਤੇਰੇ ਸਾਰੇ ਨੇ ਪੜਦੇ ਰੱਖੇ ਤੇ ਤੂੰ ਆਪ ਹੀ ਗੱਲ ਕਰੀ ਜਾਂਦੇ ਬੰਦਾ ਤੇਰੇ ਚਨਾ ਉਹ ਮੈਂ ਤਾਂ ਇਹੀ ਕਿਹਾ ਭਾਈ ਵੀ ਜ਼ਿੰਦਗੀ ਮੰਗੇ ਲੈ ਕੇ ਆਏ। शरीके हयात मांग के लाए थे 4 दिन। ਨਹੀਂ ਮੈਂ ਤਾਂ ਜ਼ਿੰਦਗੀ ਨੂੰ ਕਿਹਾ ਵਾ ਜੋ ਤੁਸੀਂ ਗੱਲ ਜ਼ਿੰਦਗੀ ਨੂੰ ਕਿਹਾ ਵਾ, ਤੂੰ ਜ਼ਿੰਦਗੀ ਨੂੰ ਕਿਹਾ, ਉਹਨਾਂ ਨੇ ਤੇਰੀ ਜ਼ਿੰਦਗੀ ਨੂੰ ਕਿਹਾ ਤੇ ਮੈਂ ਤਾਂ ਕਹਿ ਕੇ ਮੈਨੂੰ ਵੀ ਆਪਣੇ ਸ਼ਰੀਕੇ ਹਜ਼ਾਰ ਸ਼ਾਮਲ ਕਰੋ। ਮੈਂ ਸਾਡੇ ਕੋਲ ਸਵਾਲ ਜਵਾਬ ਪੁੱਛੋ। ਚਲੋ ਇੱਕੋ ਪੁੱਛ ਲਓ ਸਾਜ ਜੀ, ਫਿਰ ਇੱਕੋ ਪੁੱਛ ਲਓ ਫਿਰ। ਚੱਲ ਦੱਸ। ਕੀ ਮੈਂ ਗੱਲ ਕਰ ਰਿਹਾ? ਹਾਂ ਹਾਂ। ਤੇ ਕਿਦਾਂ ਤੂੰ ਜ਼ਿੰਦਾ ਰਹਿ ਸਕਦਾ ਵਾ ਹਾਂਜੀ, ਜੇ ਤੂੰ ਰਵੇਂ ਵੇਡਾ ਹੀ? ਸਟੀਮੀ ਵੇਨ ਹੈਗੀ, ਕਹਿੰਦੇ ਸਟੀਮੀ ਵੇਨ। ਹਾਂ ਉਹਨੂੰ ਚੈੱਕਅਪ ਐਨ ਕਰਦੇ ਹੋ, ਬੰਦਾ ਕੁਝ ਅਰਸੇ ਲਈ ਨਾ ਸੁੰਨ ਹੋ ਜਾਂਦਾ ਵਾ, ਉੱਥੇ ਹੀ ਖਲੋ ਜਾਂਦਾ ਵਾ, ਉਸ ਹੋ ਜਾਂਦਾ। ਵਰਕ ਨਹੀਂ ਕਰ, ਮੂਵ ਹੋ ਜਾਂਦਾ। ਉਹ ਕਰ ਲਓ। ਹਾਂ ਚਲੋ ਠੀਕ ਹੈ। ਇੱਕ ਅੰਗਰੇਜ਼ ਦਾ ਉਸਤਾਦ ਜੀ, ਉਹਦਾ ਨਾਮ ਮੈਨੂੰ ਭੁੱਲ ਗਿਆ ਵਾ, ਉਹਨੇ ਇਦਾਂ ਕਰਵਾਇਆ ਹੋਇਆ ਵਾ। ਐਡੀਸਨ। ਠੀਕ ਹੈ, ਐਡੀਸਨ। ਐਡੀਸਨ ਵਰਮਾ। ਉਹਨੇ ਟੀਕਾ ਲਵਾਇਆ ਹੋਇਆ ਵਾ। ਉਹ ਯਾਰ ਇੱਕ ਵੈਨ ਡੀਜ਼ਲ ਦੀ ਫਿਲਮ ਹੈਗੀ ਆ, ਨਾਲ ਉਹ ਕਤਰੀਨਾ ਉਹ ਵਾਲੀ ਕੀ ਉਸਤਾਦ ਜੀ ਸੱਚ ਯਾਦ ਆਇਆ, ਉਹ ਕਤਰੀਨਾ ਕੈਫ ਦੀ ਅੰਮੀ ਤੁਹਾਨੂੰ ਸਲਾਮ ਕਹਿਣ ਡਈ ਸੀ। ਬੜਾ ਅੱਛਾ, ਬੜੀ ਦੇਰ ਬਾਅਦ ਤਰੀਨਾ ਨੇ ਮੈਨੂੰ ਯਾਦ ਉਹਨੇ ਆਇਆ। ਨਾ ਉਹ ਯਾਰ ਉਹ ਵੈਨ ਡੀਜ਼ਲ ਆ, ਗੰਜਾ ਗੰਜਾ ਵੈਨ Fast ਡੀਜ਼ਲ food ਆ, ਵਾਲਾ। ਤੇ ਨਾਲ ਉਹ ਅੰਜਲੀਨਾ ਚੂਲੀ। ਉਹਨੇ ਉਸਤਾਦ ਜੀ ਇੱਥੋਂ ਇੰਜ ਕਰਕੇ ਨਾ ਦਬਾਉਂਦਾ ਤੇ ਉਹ ਬੇਹੋਸ਼ ਕਰ ਦਿੰਦਾ। ਹਾਂ ਫਿਰ ਐਂਡ ਤੇ ਅੰਜਲੀਨਾ ਚੂਲੀ ਵੀ ਕਰਕੇ ਬੇਹੋਸ਼ ਕਰ ਦਿੰਦੀ। ਉਹ ਭਾਈਜਾਨ, ਦੋ ਚੀਜ਼ਾਂ ਦੇ ਨਾਲ, ਇੱਕ ਗ੍ਰੈਵਿਟੀ, ਦੂਜਾ ਟਾਈਮ। ਟਾਈਮ ਟੂ ਅਰਥ। ਟਾਈਮ ਰੁਕ ਦੋ ਇੱਥੇ, ਟਾਈਮ ਇੱਥੇ ਰੁਕ ਜਾਏ, ਯਾਨੀ ਜਿਹੜਾ ਟਾਈਮ ਗੁਜ਼ਰ ਰਿਹਾ ਹੈ ਦੁਨੀਆ ਦਾ, ਟਾਈਮ ਰੋਕ ਦਿਓ ਤੁਸੀਂ, ਤੁਹਾਡੀ ਉਮਰ ਨਹੀਂ ਵਧੇਗੀ। ਇਹ ਤਾਂ ਹੁਣ ਅੱਲਾ ਦੇ ਟਾਈਮ ਕਿਨੇ ਰੋਕਣਾ? ਮੈਂ ਗੱਲ ਕਰ ਰਿਹਾ ਨਾ ਤੈਨੂੰ, ਬੜੀ ਨਹੀਂ, ਇਹ ਗੱਲ ਤਾਂ- ਕਰ ਦਿੰਦੇ ਤੇ ਉਸਤਾਦ ਜੀ। ਗ੍ਰੈਵਿਟੀ ਜਿਹੜੀ ਕੀ ਤੁਸੀਂ ਜਿਹੜੀ ਗ੍ਰੈਵਿਟੀ ਦੀ ਜ਼ਮੀਨ ਦੀ, ਗ੍ਰੈਵਿਟੀ ਜਿਹੜੀ ਤੂੰ ਕਰਦਾ ਵਾ। ਇਹਨਾਂ ਦੋਵਾਂ ਚੀਜ਼ਾਂ ਨਾਲ ਤਲਕ ਆ ਸਾਥ ਜੀ। ਗ੍ਰੈਵਿਟੀ ਦਾ ਇੰਨਾ ਭਾਰ ਇਹਦੇ ਤੇ ਕੰਮ ਕਰ ਰਿਹਾ ਇਸ ਟਾਈਮ ਵੈਸੇ ਉਸਤਾਦ ਜੀ ਤੁਸੀਂ ਇਹ ਨਹੀਂ ਕਰਨ ਦੇ। ਔਰ ਲਿਆ ਪਤਾ ਕਿੱਥੋਂ ਉਹਨਾਂ ਨੇ ਆਈਡੀਆ? ਉਹ ਸਾਬੇ ਕੈਫ। ਹਾਂਜੀ। ਗ੍ਰੈਵਿਟ ਓ ਹੋ ਵਾਹ 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 ਵਾਹ। ਔਰ ਜਿੱਥੇ ਉਹਨਾਂ ਦਾ ਖੋਤਾ ਖਲੋਤਾ ਸੀ ਉੱਥੇ ਟਾਈਮ ਚੱਲ ਰਿਹਾ ਹੈ, ਗ੍ਰੈਵਿਟੀ ਵੀ ਹੈਗੀ ਹੈ, ਤੇ ਉਹ ਖਾਕ ਹੋ ਗਿਆ, ਤੇ ਨਾਲ ਹੀ ਉਹਨੇ ਤੇ ਉਹ ਕਿੰਨੇ ਸਾਲ ਬਾਅਦ ਉੱਥੇ ਕਿ ਸਿੱਕੇ ਹੀ ਪੁਰਾਣੇ ਹੋ ਗਏ, ਉੱਤੇ ਹੀ ਤਹਿਕੀਕ ਹੋ ਰਹੀ ਹੈ ਅੱਜ ਕੱਲ ਮੇਰੇ ਹਿਸਾਬ ਨਾਲ ਭਾਜੀ। ਸਾਜੀ ਇਹ ਕਰਨ ਦੇ ਪਲੈਨਿੰਗ ਹੁੰਦਾ। ਹਾਂਜੀ ਸਹੀ ਉਹ ਕਰਨੀ ਪਲਾਨਿੰਗ। ਮੈਂ ਕਹਿੰਦਾ ਲੇਕਿਨ ਗ੍ਰੈਵਿਟੀ ਜਿਹੜੀ ਨਾ ਅੱਲਾਹ ਤਾਲਾ ਦੀ ਜ਼ਾਤ ਹੀ ਰੋਕ ਸਕਦੀ ਹੈ। ਸਹੀ ਗੱਲ ਹੈ। ਤੂੰ ਕਿਹੜੇ ਗ੍ਰੈਵਿਟੀ ਮੰਨ ਬੰਦਾ ਪਾ? ਗ੍ਰੈਵਿਟ ਨਹੀਂ ਹੈ ਤੇਰੇ 'ਚ। ਨਹੀਂ ਤਾਂ ਸਾਜੀ ਮਲਤਾਨੀ ਮਿੱਟੀ ਲਾ ਕੇ ਵੀ ਰੋਕ ਸਕਦਾ ਬੰਦਾ ਆਪਣਾ ਹਾਂ ਰੰਗ ਸਾਫ ਕਲੀਅਰ ਚੁਸਤ ਹਾਂ ਸਹੀ ਗੱਲ ਹੈ। ਐ ਪੂਰੇ ਜਿਸਮ ਨੂੰ ਲਾ ਉਸਤਾਦ ਜੀ ਖੁਆਇਸ਼ ਹੀ ਹੈ, ਦੋ ਖੁਆਇਸ਼ਾਂ ਜ਼ਿੰਦਗੀ 'ਚ ਹੈ ਨੇ, ਇੱਕ ਚੰਨ ਤੇ ਜਾਣ ਦੀ। ਯਾਰ ਮੁਲਤਾਨ ਮੇਰੇ ਦਾ ਕੋਈ ਗਾਣਾ ਨਹੀਂ ਹੈਗਾ ਕਿਸੇ ਨੇ ਬਣਾਇਆ? ਹੈਗਾ ਜੀ ਸਰ। ਕਿਹੜਾ? ਆ ਮੇਰੀ ਜਾਨ ਸ਼ਹਿਰ ਮੁਲਤਾਨ, ਵਾਦੇ ਨਿਭਾ ਜਿਹੜੇ ਕੀਤੇ ਹਨ। ਹਿੱਟ ਗਾਣਾ ਦੱਸ ਗਏ। ਕਿਹੜਾ? ਮੁਲਤਾਨਣੀਏ ਨੀ ਮੇਰੀ ਜਾਨਣੀਏ, ਆ ਜਾ ਨੀ ਬਹਿ ਜਾ ਸਾਈਕਲ ਹੈ। ਮੁਲਤਾਨ ਦੇ ਵਿੱਚ ਜ਼ਿਕਰ ਹੋਇਆ। ਮੁਲਤਾਨ ਨਹੀਂ ਗਿਆ? ਹਾਂਜੀ ਨੱਚ ਮਲਤਾਨ ਨੱਚ। ਨਹੀਂ ਪਤਾ? ਮੁਲਤਾਨ ਜਾਨੇ। ਉਹ ਯਾਰ ਸਹੀ ਗਾਣਾ ਦੱਸੋ ਯਾਰ। ਉਸਤਾਦ ਜੀ ਮੁਲਤਾਨ, ਮੈਂ ਨਹੀਂ ਜਾਣਾ ਮੁਲਤਾਨ। ਮਲਤਾਨ ਮੈਂ ਨਹੀਂ ਜਾਣਾ ਖੇੜਿਆਂ ਦੇ ਮੁਲਤਾਨ। ਮੁਲਤਾਨ ਰਹੀ ਸਾਹਿਬ ਨਹੀਂ ਮੈਂ ਸੁਣਿਆ। ਹਾਂ ਅੱਛਾ ਅੱਛਾ, ਮੁਲਤਾਨ ਬਹੁਤ ਪੁਰਾਣਾ ਸ਼ਹਿਰ ਆ, ਇੰਡੀਆ ਪਾਕਿਸਤਾਨ ਬਣਨ ਤੋਂ ਵੀ ਬਹੁਤ ਪਹਿਲੇ ਦਾ। ਉਸਤਾਦ ਜੀ ਹਾਂਜੀ ਸਾਜੀ ਨਾਂ ਦੇ ਸਿਰ ਰੱਖਿਆ ਨਾ ਆਗੇ ਪਾਕਿਸਤਾਨੀ ਨਾਂ ਰੱਖਿਆ ਹੈ। ਨਹੀਂ ਨਹੀਂ ਉਹੀ ਨਾਮ ਆ, ਲੇਕਿਨ ਉਸਤਾਦ ਉਹ ਜੀ ਮੁਲਤਾਨ ਹੀ ਨਾਮ ਆ, ਪਾਕਿਸਤਾਨ ਬਣਨ ਤੋਂ ਪਹਿਲੇ ਵੀ ਉਹਦਾ ਨਾਮ ਮੁਲਤਾਨ ਹੀ ਸੀ, ਲਾਹੌਰ ਹੀ ਸੀ। ਨਹੀਂ ਲਾਹੌਰ ਦਾ ਨਾਂ ਸੀ ਮਹਿਮੂਦ। ਹਾਂ ਮਹਿਮੂਦ ਖਸਰੀ। ਹੜੱਪਾ। ਜੀ ਮੁਲਤਾਨ ਨਾ ਹੁਣ ਪੰਜਾਬੀ ਰਹਿੰਦੇ ਉੱਥੇ ਪਹਿਲੇ ਪੰਜਾਬੀ ਉਹ ਯਾਰ ਰਹਿੰਦੇ। ਉਹਦਾ ਨਾਮ ਮੁਲਤਾਨ ਹੀ ਸੀ ਯਾਰ। ਲੇਕਿਨ ਉਸਤਾਦ ਜੀ ਮੁਲਤਾਨ ਤੇ ਇੱਕ ਦੋਸਤ ਹੈਗਾ ਸੀਗਾ, ਉਹਨੇ ਗਜ਼ਲ ਲਿਖੀ ਸੀ, ਦਿਲ ਅਬ भी होता जिस पे कुर्बान जा रहा है, नादान छोड़कर मुझे मुल्तान जा रहा है। ਹਾਏ ਹਾਏ। ਇੱਕ ਹੋਰ ਸੀ, ਮੈਂ ਉਹ ਸੀਗਾ ਨਾ ਮੇਰਾ ਮੁੰਡਾ ਨਹੀਂ ਜਾਂਦਾ ਜਿਹੜਾ ਮੁਲਤਾਨ। ਸਪਨੀ ਦੇ ਵਾਰਸਾਂ ਨੇ ਕਿਹਾ ਸੀ ਉੱਠ ਮੇਰੇ ਬੇਲੀਆ ਮੁਲਤਾਨ ਤੇਰੇ ਕੋਲ ਹੈ। ਆਹ, ਹਾਂ ਪਠਾਨ। ਰੋਟੀ ਕਪੜਾ ਔਰ ਮੁਲਤਾਨ ਏਡਾ ਮਸ਼ਹੂਰ ਨਾਰਾ ਵਾ। ਮੰਗ ਰਹਾ ਹੈ ਇਹ ਪਾਕਿਸਤਾਨ। ਪਹਿਲੇ ਰੋੜੀ
ਰੋਡ ਸੱਖਾ ਰੋਡ ਮੁਲਤਾਨ। ਇਹਦਾ ਨਾਮ ਰੋੜੀ ਰੱਖਣਗੇ- ਕਪੜਾ ਔਰ ਮੁਲਤਾਨ। ਇਹਦਾ ਨਾਮ ਰੱਖਣ ਲੱਗੇ ਪਹਿਲੇ ਨਰਾਨ ਮੁਲਤਾਨ, ਫਿਰ ਨਰਾਨ ਦਾ ਨਾਮ ਰੱਖਿਆ। ਪਹਿਲੇ ਇੱਧਰ ਰੱਖਣ ਲੱਗੇ ਕਿਉਂਕਿ ਗਰਮੀ ਬਹੁਤ ਹੈ ਇੱਧਰ, ਫਿਰ ਠੰਡੇ ਇਲਾਕੇ 'ਚ ਗਿਆ। ਬਾਕੀ ਜਿੱਥੇ ਇਨਸਾਨ ਪੈਦਾ ਹੋਇਆ ਹੁੰਦਾ ਨਾ, ਉੱਥੇ ਦੀਆਂ ਯਾਦਾਂ ਬੰਦਾ ਸਹੇਜ ਕੇ ਰੱਖਦਾ, ਬੰਦਾ ਮਰਨੀ ਮਰ ਜਾਂਦਾ, ਏਦਾਂ ਹੀ। ਮੁਲਾਕਾਤ ਦੇਣ ਚੋਂ ਨਹੀਂ ਜਾਂਦਾ ਬੰਦਾ। ਤੁਹਾਡੇ ਵੀ ਜ਼ਿਹਨ ਚ ਆਉਂਦਾ ਬੜਾ ਮੈਂ ਥੋੜੀ ਵਾਰੀ ਗਿਆ ਵਾਂ। ਤੇ ਤੁਸੀਂ ਜਾਂਦੇ ਨਹੀਂ ਫਿਰ। ਉਸਤਾਦ ਜੀ ਹਿਸਟੋਰੀਕਲ ਸ਼ਹਿਰ ਆ। ਤੁਸੀਂ ਉਹ ਤੁਰਕੀ ਦਾ ਡਰਾਮਾ ਦੇਖਿਆ ਮੇਰਾ ਮੁਲਤਾਨ? ਹਾਂ ਮੈਂ ਵੀ ਬਣਾਵਾਂ ਮੇਰਾ ਮੁਲਤਾਨ। ਭਾਈ ਮੇਰਾ ਸੁਲਤਾਨ ਮੇਰਾ ਮੁਲਤਾਨ ਮੁਲਤਾਨ ਇਹਦਾ ਮਤਲਬ ਕੀ ਹੈ ਭਲਾ? ਮੁਲਤਾਨ ਸੈਨ। ਤਾਨ ਸੇ ਤਾਨ ਕਿਹਨੂੰ ਕਹਿੰਦੇ ਨੇ? ਤਾਨ ਤਾਨ। ਜਿਹੜਾ ਤਾਣ ਕੇ ਜਦੋਂ ਤਾਨਸੈਨ ਸਾਹਿਬ ਨੂੰ ਤੁਸੀਂ ਕਿਸੇ ਇਵੈਂਟ ਤੇ ਬੁਲਾਉਂਦੇ ਸੀ ਨਾ, ਤੇ ਉਹਨਾਂ ਨੂੰ ਪੈਸੇ ਦਿੰਦੇ ਸੀ, ਫਿਰ ਉਹ ਆਂਦਾ ਸੀ ਮੁਲਤਾਨ ਸੈਨ। ਉਸਤਾਦ ਜੀ ਜਿਹੜੇ ਮੁਲਤਾਨ ਸਹਿਨ ਸਾਹਿਬ ਸੀਗੇ, ਲੈ ਮੁਲਤਾਨ ਸੈਨ ਸਾਹਿਬ। ਇਹਨਾਂ ਨੇ ਮੂਸੀਕੀ ਕੱਢੀ ਸੀਗੀ। ਤਾਨਸੈਨ ਸਾਹਿਬ ਇਹਨਾਂ ਨੇ ਮੂਸੀਕੀ ਕੱਢੀ ਹੈ। ਨਹੀਂ, ਇਹਨਾਂ ਨੇ ਉਹਦੇ ਚ ਇਜ਼ਾਫਾ ਕੀਤਾ ਸੀ ਕਾਫੀ ਨਵੀਆਂ ਚੀਜ਼ਾਂ। ਇੱਕ ਜਿੱਦਤ ਨਵੀਂ ਕਰ ਦਿੱਤੀ ਸੀ ਉਹਨਾਂ ਨੇ, ਕੁਝ ਰਾਗ ਇਜਾਦ ਕਰਤੇ ਸੀ, ਸਾਜ਼ ਉਹ ਅਮੀਰ ਖੁਸਰੋ ਸਾਹਿਬ ਨੇ ਵੀ ਕੀਤੇ। ਅੱਛਾ ਉਸਤਾਦ ਜੀ, ਸਿਤਾਰ ਉਹਨਾਂ ਦੀ ਇਜਾਦ ਆ ਅਮੀਰ ਖੁਸਰੋ ਸਾਹਿਬ ਦੀ। ਨਹੀਂ ਨਹੀਂ ਤਾਨਸੈਨ ਸਾਹਿਬ ਤੇ ਗਵਈਏ ਸੀ, ਸੌਰੀ ਅਮੀਰ ਖੁਸਰੋ ਸਾਹਿਬ ਨੇ ਇਜਾਦ ਕੀਤੇ। ਕੋਈ ਰਾਗ ਇਜਾਦ ਕੀਤੇ ਸੀ, ਸਾਜ਼ ਉਹਨਾਂ ਨੇ ਇਜਾਦ ਕੀਤੇ ਸੀ। ਸੌਰੀ ਇਹ ਕਿੱਦਾਂ ਪਤਾ ਲੱਗਦਾ ਵੀ ਹਾਂ ਰਾਗ ਲੱਗ ਜਾਂਦਾ ਪਤਾ, ਜਿੱਦਾਂ ਤੈਨੂੰ 20 ਰੇੜੀਆਂ 'ਚ ਪਤਾ ਲੱਗ ਜਾਂਦਾ ਵੀ ਸਭ ਤੋਂ ਸਸਤਾ ਅਮਰੂਦ ਕਿੱਥੇ ਪਿਆ। ਹੁਣ ਕਿਸੇ ਅਮੀਰ ਆਦਮੀ ਨੂੰ ਪੁੱਛੂਨੇ ਕਹਿਣਾ ਯਾਰ ਸਾਨੂੰ ਨਹੀਂ ਪਤਾ ਲੱਗਦਾ, ਅਸੀਂ ਤਾਂ ਜਿਹੜਾ ਚੰਗਾ ਹੁੰਦਾ ਉੱਥੇ ਘੁਲਾਰਦੇ ਹਾਂ, ਹੁਣ ਸਾਨੂੰ ਨਹੀਂ ਪਤਾ ਪਿੱਛੇ ਨੁੱਕਰ 'ਚ ਇੱਕ ਤੰਬੂ ਦੇ ਪਿੱਛੇ ਵੀ ਕਿਸੇ ਬੰਦੇ ਨੇ ਇੰਨੇ ਕੁ ਰੱਖੇ, ਉੱਥੇ ਕਿੱਦਾਂ ਜਾਣਾ ਵਾ? ਬੈਕ ਸਾਈਡ ਤੋਂ ਕਿੱਦਾਂ? ਹੁਣ ਤੈਨੂੰ ਕੋਈ ਪੁੱਛੇ ਕਿਸੇ ਨੂੰ ਕੀ ਪਤਾ ਲੱਗਣਾ? ਵਿੱਚ ਬੋਲਿਓ ਨਾ। वो कहते यार संत पता है हम तो गाड़ी रोकते हैं भाई, हमने देखा लगे हुए हैं, तो हम मुझे कहते हैं यार ये 5 किलो दे दो। सानू की पता रेड़ी दे पिछे थले चलूंगी च जेडे उन्हें रखे आ उहदे तक किद्दां पहुंचना? तू तो जाना पिछों दी रेड़ी दे, पिछों जाके थले बह के हाँ चाचा मेरा कोई रखिया समान। ਬੈਕ ਡੋਰ ਡਿਪਲੋਮੇਸੀ ਕਰ ਰਿਹਾ ਹੈ। हाँ जी, वो जो फल छांटी करते ना, वो ये नहीं कहते कि दागी साइड ते कर दो, कहते यार मिठे वाले एक साइड ते कर दे। और ਇਹੋ ਜਿਹੇ ਬੰਦੇ ਕੀ ਤਸੱਲੀ ਦੇ ਖਾਂਦੇ ਨੇ, ਉਹ ਯਾਰ ਆ ਇੰਨਾ ਕੁ ਦਾਗਾ ਨਾਲ ਇਹ ਹਲ ਹੈ ਕਿੱਥੇ ਹੁੰਦਾ? ਉਹ ਲਾ ਕੇ ਨਾ ਉਤੋਂ ਆ ਕਿੱਥੇ ਹੈ? ਰੈਤ ਦੇ ਨਾ ਤਾਂ 100 ਰੁਪਏ ਵਿੱਚ ਨੇ, ਤੈਨੂੰ ਮੈਂ 60 ਦੇਣੇ ਆ। ਕਿੰਨਾ ਮਾੜਾ ਮਾੜਾ ਦਾਗਾ ਥੱਲੇ ਤੱਕ ਨਹੀਂ ਹੈਗਾ, ਦੇਖ ਖਾਲ ਹਲ ਹੈ, ਇਹ ਹਲ ਹੈ ਸਾਫ ਆ, ਤੇ ਲੈ ਹੁੰਦੇ ਨੇ ਘਰ। ਉਸਤਾਦ ਜੀ ਪਤਾ ਕੀ ਗੱਲ ਆ ਉਸਤਾਦ ਜੀ, ਗੱਲ ਤਾਨ ਸਹਿਨ ਸਾਹਿਬ ਦੀ ਹੋਈ ਸੀਗੀ। ਝੜੇ ਅੰਗੂਰ ਲੈ ਕੇ ਜਾਂਦੇ ਹੁਣ, ਇਹਨੂੰ ਪੁੱਛੋ ਨਹੀਂ ਲੈ ਕੇ ਆ ਦੋ ਤਿੰਨ। ਕੀ? ਝੜੇ ਅੰਗੂਰ ਨਹੀਂ ਹੁੰਦੇ ਗੁੱਛੇ ਨਾਲ ਜਿਹੜੇ ਹਾਂ ਉਹ ਵੀ ਉਹਨੂੰ ਕਹਿੰਦੇ ਨੇ, ਉਹਨੂੰ ਉਹਦੇ ਉਹਦਾ ਅੰਗੂਰ ਝੜ ਦਾਣਾ ਕਹਿੰਦੇ। ਨਹੀਂ ਉਹ ਜਿਹੜਾ ਥੱਲੇ ਡਿੱਗਦੇ ਉਹਨੂੰ ਕੁਝ ਅੱਛਾ ਹਾਂ ਉਹ ਲੈ ਕੇ ਜਾ ਰਿਹਾ ਗਿਰੇ ਹੋਏ। ਆ ਗਿਰੇ ਹੋਏ। ਉਸਤਾਦ ਜੀ ਮੈਂ ਇਹਦੇ ਕੋਲੋਂ ਘਟੀਆਪਨ ਸੁਣਿਆ ਵਾ ਕਿੱਦਾਂ ਫਰੂਟ ਦਾ। ਹੁਣ ਕੇਲੇ ਜਿਹੜੇ ਖੁੱਲੇ ਆ ਨਾ, ਜਿਹੜੇ ਲੂੰਗਰ ਨਾਲ ਨਹੀਂ ਲੱਗੇ, ਟੋਕ ਲਫ਼ਜ਼ ਮੈਂ ਇਹਦੇ ਕੋਲੋਂ ਸਿੱਖਿਆ। ਟੋਕ ਉਹ ਟੋਕ ਦਾ ਉਹ ਟੋਕ ਹਾਂ ਅਮਰੂਦ ਹੁੰਦੇ ਨੇ ਟੋਕ, ਜਿਹੜੇ ਤੋਤਿਆਂ ਦੇ ਟੁੱਕੇ ਹੁੰਦੇ ਨੇ, ਉਹ ਵੀ ਵਿਕਦੇ ਸਸਤੇ। ਤੇ ਉਹਦੇ ਚ ਕੀ ਹੈ, ਤੋਤਿਆਂ ਨੇ ਟੁੱਕੇ ਆ, ਮਾੜਾ ਜਿਹਾ ਇੰਜ ਲਾਦ ਵਾਲਾ ਸਹੀ ਆ ਇੰਜ। ਲੇਕਿਨ ਇਹ ਹੈ ਕਿ ਯਾਰ ਹਰ ਕਿਸਮ ਦਾ ਗਾਹਕ, ਹਰ ਕਿਸਮ ਦੀ ਚੀਜ਼ ਦਾ ਗਾਹਕ ਹੁੰਦਾ। ਯਾਰ ਕੀ ਬਾਤ ਉਸਤਾਦ ਜੀ, ਬੜੀ ਵੱਡਾ ਮੈਸੇਜ ਹੈਗਾ ਗੁੱਛੇ ਦਾ ਤੇ ਸੈਡ ਦਾ, ਹਾਏ ਹਾਏ ਕਿ ਗੁੱਛੇ ਨਾਲੋਂ ਲਹਿਦਾ ਹੋਵੇ ਤੁਹਾਡੀ ਕੀਮਤ ਮਿਠਾਈ ਹੋਈ ਹੈ। ਸਭ ਝੂਠਾ ਭਾਈ, ਸਭ ਕਰਦਾ ਪਿਆ। 5-7 ਰੁਪਏ ਦਾ ਫਰਕ ਪੈਂਦਾ, ਉਹ ਵੀ ਉਹੀ ਸਿਰ ਰੇਟ ਤੇ ਹੀ ਆ। ਇੰਨਾ ਕੁ ਫਰਕ ਪੈਂਦਾ, ਤੁਸੀਂ ਗੁੱਛੇ ਨਾਲ ਟੁੱਟ ਕੇ ਦੇਖੋ, ਕੋਈ ਜਿਹੜਾ ਫਰਕ ਗੁੱਛੇ ਨਾਲ ਟੁੱਟ ਕੇ ਸਾਈਡ ਤੇ ਹੋਵੋਗੇ ਤੁਹਾਡੀ ਫਰਕ। ਕੀਮਤ ਘਟ ਜਾਏਗੀ। ਗੁੱਛੇ ਦੀ ਕੀਮਤ 150 ਰੁਪਏ ਦੇ ਪਾਈਆ ਦੂਸਰੇ। ਨਹੀਂ ਗੁੱਛਾ ਤੋਲੋ ਦੇ ਵਿੱਚੋਂ ਐਵੇਂ 30 ਗ੍ਰਾਮ ਵੱਧ ਹੋਣ ਤੇ ਉਹ ਲਾ ਵੀ ਲੈਂਦੇ ਗੁੱਛੇ ਨਾਲ। ਹਾਂਜੀ ਨਹੀਂ ਉਹ ਟਹਿਣੀ ਤੋੜ ਆਹੋ ਟਹਿਣੀ ਤੋੜਦੇ ਆ, ਟਹਿਣੀ ਤੋੜਦੇ। ਤੇ ਸਾਈਡ ਤੇ ਉਹਨਾਂ ਨੇ ਰੱਖੇ ਹੁੰਦੇ ਆ ਗੁੱਛੇ ਆ। ਹੁਣ ਤੁਹਾਨੂੰ ਤੁਹਾਡੇ ਨੌਲੇਜ, ਤੁਹਾਡੇ ਇਲਮ ਚ ਇਜ਼ਾਫਾ ਕਰਦੀ ਜੇ ਤੁਸੀਂ ਤਾਨ ਸਹਿਨ ਸਾਹਿਬ ਤੋਂ ਸਾਡੇ ਤੇ ਆਈ ਗਏ ਹੋ। ਅੰਗੂਰ ਉਹੀ ਗੁੱਛੇ 'ਚ ਟੁੱਟੇਗਾ ਜਿਹੜਾ ਸ਼ਹਿਦ ਨਾਲੋਂ ਜ਼ਿਆਦਾ ਹਾਂ ਜਿਹੜਾ ਮਿੱਠਾ ਬਹੁਤ ਹੋ ਜਾਂਦਾ। ਸਹੀ ਗੱਲ। ਔਰ ਅੰਗੂਰ ਜਿਹੜਾ ਗੁੱਛਾ ਹੁੰਦਾ ਨਾ ਖੱਟਾ, ਗੁੱਛਾ ਲੈ ਲੈਣਾ ਆਪਣੇ ਵਾਸਤੇ, ਮਿਸਿਸ ਵਾਸਤੇ, ਲੇਕਿਨ ਉਹ ਦਾਣੇ ਜਿਹੜੇ ਥੋੜੇ ਬੱਚਿਆਂ ਵਾਸਤੇ ਲੈਣੇ ਪੈਂਦੇ, ਬੱਚੇ ਖਾਂਦੇ ਆ ਖੱਟਾ ਅੰਗੂਰ। ਬੱਚੇ ਕੀ ਗੱਲ ਹੋ ਗਈ ਭਾਜੀ, ਰੂਹ ਸਾਫਰ ਹੋਣੇ। ਤੂੰ ਬਦਾਨਾ ਅੰਗੂਰ ਖਾਧਾ ਕਦੇ? ਨਹੀਂ ਮੈਂ ਜ਼ਨਾਨਾ ਵੀ ਖਾਂਦਾ ਵਾ। ਉਸਤਾਦ ਜੀ ਇੱਕ ਗੱਲ ਤਾਂ ਦੱਸੋ, ਉਸਤਾਦ ਜੀ ਪੁਰਾਣੇ ਦੌਰ ਦੇ ਵਿੱਚ ਨਾ ਮਿਊਜ਼ਿਕ ਹੁੰਦਾ ਸੀਗਾ। ਕਿੰਨੇ ਸੀ ਹੁੰਦਾ? ਉਸਤਾਦ ਜੀ ਆਪਣੇ ਜ਼ੇਨ ਹੈ ਨਾ। ਹਜ਼ਾਰਾਂ ਸਾਲ ਪਹਿਲੇ ਵੀ ਹੁੰਦਾ ਸੀ। ਉਹ ਮੈਨੂੰ ਮਾਫ ਕਰ ਦਿਓ। ਹਾਂਜੀ। ਹੁਣ ਹੁਣ ਮਾਈਕ ਉਹ ਇੱਕ ਮਿੰਟ ਆ ਜਾ, ਜਿੱਦਾਂ ਤਰੀਖਾਂ ਨਹੀਂ ਹੁੰਦੀਆਂ ਕਿ ਇਸ ਚੀਜ਼ ਦੀ ਇੰਨੀ ਤਰੀਕ ਆ, ਮੁਲਤਾਨ ਸ਼ਹਿਰ ਜੀ 6000 ਸਾਲ ਪੁਰਾਣਾ ਵਾ, ਹਾਂ ਇੰਜ ਹੀ ਕਈ ਸਾਜ਼ ਨੇ, ਰਬਾਬ, ਫਲੂਟ, ਹੋਰ ਜਿਹੜੇ ਸਾਜ਼ ਸੀ ਜਿਹੜੇ ਅੱਜ ਨਹੀਂ ਚੱਲਦੇ ਪਏ, ਲੇਕਿਨ ਹਜ਼ਾਰਾਂ ਸਾਲ ਪੁਰਾਣੇ ਨੇ। ਇੰਜ ਬੁਝਾ ਕੇ ਉਹ ਲੇਕਿਨ ਕਿੰਨਾ ਪੁਰਾਣਾ। ਸਪੀਕਰ ਨਹੀਂ ਸਾਨਾ ਹੈਗੇ। ਹਾਂ ਮੂਸੀਕੀ ਫਿਰ ਮਿਊਜ਼ਿਕ ਨਾ ਕਹਿ, ਇੰਸਟਰੂਮੈਂਟ ਨਹੀਂ ਸੀ। ਇੰਸਟਰੂਮੈਂਟ ਕਹਿ ਨਾ ਫਿਰ। ਹੁਣ ਉਹ ਉਸਤਾਦ ਜੀ ਬਾਦਸ਼ਾਹ, ਮੈਂ ਵੇਖਿਆ ਉਹ ਇਲਾਕਾ
ਮਹਿਲ ਦੇਖਿਆ ਮੈਂ, ਬਾਦਸ਼ਾਹ ਦਾ ਕਮਰਾ ਬਹੁਤ ਦੂਰ ਹੈ, ਉਹ ਦੂਸਰਾ ਜਿਹੜਾ ਸਿੰਗਰ ਦਾ ਕਮਰਾ ਬਹੁਤ ਉਥੋਂ ਦੂਰ ਹੈ। ਗਾਉਂਦਾ ਤੇ ਉਹਨੂੰ ਆਵਾਜ਼ ਜਾਂਦੀ। ਹਾਂ ਉਹ ਹਾਲੇ ਵੀ ਤੁਸੀਂ ਇੱਥੇ ਜਾਓ ਨਾ ਲਾਹੌਰ ਬਾਦਸ਼ਾਹੀ ਮਸਜਿਦ, ਹਾਂਜੀ। ਉਹਦਾ ਜਿਹੜਾ ਰਾਉਂਡ ਅਬਾਊਟ ਆ, ਹਾਂ। ਜਿਹੜਾ ਉਹਦਾ ਪੂਰਾ ਉਹ ਜਿਹੜੀ ਆ ਦਰਮਿਆਨ ਚ ਮਸਜਿਦ ਆ, ਸਾਈਡਾਂ ਦੇ ਉਹਨੂੰ ਕੀ ਕਹਿੰਦੇ ਨੇ? ਗ੍ਰੈਵਿਟੀ ਬਾਉਂਡਰੀ ਨਹੀਂ ਯਾਰ, ਜਿਹੜਾ ਉਹਨਾਂ ਨੇ ਬਾਉਂਡਰੀ ਵਾਲੀ ਰਾਹਦਾਰੀ ਇਹ ਆਹੋ ਜਿਹੜਾ ਸਾਈਡ ਤੇ ਛੱਤ ਲੱਗੀ ਹੁੰਦੀ ਉੱਤੇ ਪਿਲਰ ਸ਼ੇਡ, ਹਾਂ, ਉਹਦੇ ਅੰਦਰ ਇੱਕ ਐਸੀ ਜਗ੍ਹਾ, ਉਹਦੀ ਬਣਾਵਟ ਐਸੀ ਜਗ੍ਹਾ, ਉੱਥੇ ਜਦੋਂ ਕਹਿੰਦੇ ਅਜ਼ਾਨ ਦਿੰਦੇ ਸੀ ਨਾ, ਹੁਣ ਸਪੀਕਰ ਉਹੀ ਗੱਲ ਦੇ ਅਜ਼ਾਨ ਕਿੱਦਾਂ ਦਿੰਦੇ ਹੋਣਗੇ ਮਸਜਿਦ 'ਚ? ਬਾਦਸ਼ਾਹੀ ਮਸਜਿਦ ਜਦੋਂ 500 ਸਾਲ ਪਹਿਲੇ ਮੁਗਲਾਂ ਨੇ ਬਣਾਈ ਆ, ਉਦੋਂ ਤਾਂ ਹੈ ਨਹੀਂ ਸੀ ਸਪੀਕਰ। ਹਾਂ ਉਹਨਾਂ ਨੇ ਉਹ ਟੈਕਨੀਕ ਉਹਨਾਂ ਦੀ ਚੈੱਕ ਕਰਕੇ ਉੱਥੇ ਖਲੋ ਕੇ, ਇੱਕ ਬੰਦਾ ਉੱਥੇ ਖਲੋਤਾ ਹੁੰਦਾ, ਉਹ ਐਕਸਪਰਟ ਆ, ਉਹਨੂੰ ਤੂੰ ਪੈਸੇ ਦੇਣੇ, ਉੱਥੇ ਖਲੋ ਕੇ ਇੰਜ ਕੋ ਆਵਾਜ਼ ਦੇਗਾ, ਉਹ ਘੁੰਮ ਕੇ ਆਵਾਜ਼ ਪੂਰੀ 12 ਦਰੀ ਟੈਪ ਜਿਹੜੀ ਬਣੀ ਨਾ, ਪੂਰੀ ਉਹਦੇ ਵਿੱਚ ਆਵਾਜ਼ ਜਾਏਗੀ। ਬਰਾਮਦਿਆਂ ਚੋਂ ਜਿਹੜੇ ਬਰਾਮਦਾ ਬਿਲਕੁਲ। ਬਰਾਮਦਿਆ, ਯਾਨੀ ਕਿ ਉਹ ਕਮਰਾ ਜਿਹੜਾ ਇਕੋ ਟਾਈਪ ਹੁੰਦਾ ਹੈ। ਹਾਂ, ਉਹਦਾ ਸਟਾਈਲ ਐਸਾ ਹੁੰਦਾ। ਨਾਲੇ ਸਾਜੀ ਉਹ ਕੌਮਾ ਇਨਸਾਨ ਜਿਹੜਾ ਨਾ ਫੈਸਲ ਸਾਹਿਬ, ਏਡੀ ਵੱਡੀ ਚੀਜ਼ ਹੈ ਨਾ, ਇਹਨੂੰ ਤੂੰ ਐਸੀ ਜਗ੍ਹਾ ਤੇ ਛੱਡਿਆ ਜਿੱਥੇ ਜ਼ਿੰਦਗੀ ਦੀ ਕੋਈ ਸਹੂਲਤ ਨਹੀਂ ਗੀ। ਸਾਲ ਬਾਅਦ ਜਾਏਗਾ, ਉਹਨੇ ਆਪਣੀ ਸਾਰੀਆਂ ਸਹੂਲਤਾਂ ਆਪੇ ਬਣਾ ਲਈਆਂ ਹੋਣੀਆਂ। ਨਾਲੇ ਕਹਿੰਦੇ ਇਨਸਾਨ ਕਾਹਲ ਸੁਸਤ ਪੈਦਾ ਹੋਇਆ। ਹਾਂ, ਉਸਤਾਦ ਜੀ ਜਿਹੜੇ ਤਾਨਸੈਨ ਸਾਹਿਬ ਸਨ, ਕਹਿੰਦੇ ਉਹ ਗਾਣਾ ਗਾਉਂਦੇ ਸੀ ਤੇ ਬਾਰਿਸ਼ ਵੀ ਜਾਂਦੀ ਸੀ। ਨੇ ਉਹ ਬੇਸਿਕਲੀ ਗਾਣੇ ਜ਼ਿਆਦਾ ਬਦਲ ਦੇ ਸੀ। ਨਹੀਂ ਉਹ ਦੇਖ ਲੈਂਦੇ ਸੀ, ਹਲਕਾ ਜਿਹਾ ਬੱਦਲ ਆਇਆ ਸ਼ੁਰੂ ਕਰ ਲੈਂਦੇ ਸੀ। ਉਹਨੇ ਗਾਈਡ ਨਾਲ ਨਾਲ ਸਾਈਡ ਤੇ ਰਵੇ ਬਾਰਿਸ਼। ਹਲਕੀ ਜਿਹੀ ਹਨੇਰੀ ਚੱਲਦੀ ਸ਼ੁਰੂ ਹੋ ਜਾਂਦੀ ਸੀ। ਨਹੀਂ ਇਹ ਤਾਂ ਸੁਣਿਆ ਕਦੇ ਦੀ ਤਸੀਰ ਹੁੰਦੀ ਹੈ, ਸੁਰ 'ਚ ਤਸੀਰ ਤੇ ਹੁੰਦੀ ਹੈ ਯਾਰ। ਹੁਣੇ ਤੂੰ ਮੈਨੂੰ ਇੱਕ ਬ੍ਰੇਕ 'ਚ ਸੁਣਾ ਰਿਹਾ ਸਾਂ ਇੱਕ ਗਾਣਾ, ਉਹ ਗਾਣਾ ਉਸਤਾਦ ਜੀ, ਉਹ ਕੀ ਸੀ? ਉਹ ਦੁਖੀ ਮਾਛਣ ਦਾ ਦੁੱਖੀ ਕਹਿੰਦੇ ਮਾਚਨ ਦਾ। ਉਹਦਾ ਤੂੰ ਕੀ ਦੱਸ ਰਿਹਾ ਸੀ ਵੀ ਕੀ ਕੀਤਾ? ਕਹਿੰਦੇ ਨੇ ਕਿ ਉਸ ਦੌਰ ਦਾ ਗਾਣਾ ਹੈ, ਕਿ ਉਹਨੂੰ ਉਹਨਾਂ ਨੇ ਉਹ ਗਾਣਾ ਸੁਣਾਇਆ ਹੈ, ਕਿਤੇ ਉਹਨੇ ਗਾਣਾ ਸੁਣਾਇਆ ਤੇ ਇੱਕ ਬੰਦੇ ਨੇ 2 ਪਿੰਡ ਦੇ ਦਿੱਤੇ। 2 ਪਿੰਡ ਗਿਫਟ ਕਰ ਹਾਂਜੀ, ਕਿਉਂ? ਇਹਦਾ ਮਤਲਬ ਜਿਹੜਾ ਸੁਰ ਹੈਗਾ ਨਾ, ਇਹਦੇ 'ਚ ਕਿਤੇ ਅਸਰ ਹੈਗਾ ਵਾ। ਬੜੇ ਬੜੇ ਬੰਦੇ ਰੋ ਪੈਂਦੇ ਨੇ ਗਾਣਾ ਸੁਣ ਕੇ। ਮੈਂ 2 ਦਿਨ ਹੋ ਗਏ, ਮੈਨੂੰ ਤੇ ਉਸ ਗਾਣੇ ਦੀ ਨਹੀਂ ਸਮਝ ਉਹ ਲੱਗਦੀ। ਤੈਨੂੰ ਨਹੀਂ ਸਮਝ ਲੱਗਦੀ, ਹੁਣ ਉੱਤੇ ਮਤਲਬ ਦੁਨੀਆ ਦੇ ਜਿੰਨੀਆਂ ਵੀ ਜ਼ਬਾਨਾਂ ਤੈਨੂੰ ਸਾਰਿਆਂ ਦੀ ਸਮਝ ਆਵੇ। ਨਹੀਂ ਉਹ ਤੁਹਾਨੂੰ ਵੀ ਨਹੀਂ ਲੱਗੀ ਉਸਤਾਦ? ਯਾਰ ਮੇਰੀ ਨਹੀਂ ਉਹ ਜ਼ਬਾਨ। ਕਈ ਬੰਦੇ ਚੁੱਪ ਕਰਾਉਣ ਦਾ ਕਰਕੇ ਵੀ ਸ਼ਾਇਦ ਦਿੰਦੇ ਨੇ ਗਿਫਟ, ਯਾਰ ਛੜਕ ਲਾ, ਚੁੱਪ ਕਰ ਜਾ ਬਸ। ਹਾਂ, ਨਹੀਂ ਉਸਤਾਦ ਜੀ, ਉਹ ਗਾਣਾ ਉਸਤਾਦ ਜੀ ਵੈਸੇ ਸੁਣਿਆ ਤੁਸੀਂ ਉਸਤਾਦ? ਸੁਣਿਆ ਮੈਂ ਯਾਰ। ਉਹਦਾ ਕਾਪੀਰਾਈਟ ਵੀ ਨਹੀਂ ਹੋਣਾ। ਬੇਸਿਕਲੀ ਪਰਿੰਦਿਆਂ ਦੀਆਂ ਆਵਾਜ਼ਾਂ ਤੋਂ ਮਿਊਜ਼ਿਕ ਸਟਾਰਟ ਹੋਇਆ ਵਾ। ਪਰਿੰਦਿਆਂ ਦੀ ਆਵਾਜ਼ ਤੋਂ ਹੁਣ ਸਵੇਰੇ ਉੱਠ ਕੇ ਯਾਰ ਮੇਰੀ ਗੱਲ ਸੁਣੋ, ਪਹਿਲੇ ਇਹਨੂੰ ਚੀਜ਼ ਨੂੰ ਸਮਝ ਲਓ। ਮਿਊਜ਼ਿਕ ਹੋਰ ਚੀਜ਼ ਆ, ਸੁਰ ਜਿਹੜਾ ਵਾ ਇਹ ਤੇ ਜੈਨਵਨ ਆ। ਸੁਰ। ਤੂੰ ਬੋਲ ਰਿਹਾ ਸੁਰ ਆ, ਹਾਂ। ਤਲਾਵਤ ਹੋ ਰਹੀ ਹੈ ਸੁਰ ਆ, ਕੋਈ ਨਾ ਕੋਈ ਰਾਗ ਆ, ਤਲਾਵਤ ਹੋ ਰਹੀ ਕੋਈ ਨਾ ਕੋਈ ਰਾਗ ਆ, ਕੋਈ ਨਾ ਕੋਈ ਜਿਹੜੀ ਮਿਊਜ਼ਿਕ ਦੀ ਥਿਊਰੀ ਉਹਦੇ ਵਿੱਚ ਉਹ ਰਾਗ ਆ। ਇੱਕ ਮੌਲਵੀ ਕਾਰੀ ਸਾਹਿਬ ਤਲਾਵਤ ਕਰਨਗੇ ਹੋਰ ਸਕੇਲ ਦੇ ਵਿੱਚ, ਇੱਕ ਦੂਜੇ ਕਰਨਗੇ ਉਹਨਾਂ ਦਾ ਸਕੇਲ ਹੋਰ ਆ। ਜਿਹੜੇ ਮੂੰਹੋਂ ਆਵਾਜ਼ ਕੱਢ ਰਹੇ ਸੁਰ ਆ, ਅਗਰ ਉਹ ਨਹੀਂ ਆਵਾਜ਼ ਸਹੀ ਬਸੂਰੀ ਹੋ ਰਹੀ ਤੇ ਉਹ ਬਸੂਰੇ ਨੇ। ਲਿਆਦਾ ਸੁਰ ਜਿਹੜਾ ਨਾ, ਆਵਾਜ਼ ਨੂੰ ਕਹਿੰਦੇ ਆ ਸੁਰ, ਆਹੋ ਉਹ ਹਰ ਜਗ੍ਹਾ ਤੇ ਆ। ਅੱਗੋਂ ਗੇਮ ਖਰਾਬ ਜਿਹੜੀ ਹੁੰਦੀ ਹੈ ਕਿ ਜੀ ਇਹ ਮੌਸੀਕੀ ਦਾ ਜਿਹੜਾ ਮਸਲਾ ਉਹ ਹੈਗਾ ਕਿ ਤੁਸੀਂ ਉਹਨੂੰ ਕਿੱਥੇ ਯੂਜ਼ ਕਰ ਰਹੇ, ਕਿੱਦਾਂ ਯੂਜ਼ ਕਰ ਰਹੇ ਹੋ। ਵੀ ਤੁਸੀਂ ਉਹਨੂੰ ਡੈਕ ਲਾਇਆ ਕਮਰੇ 'ਚ, ਤੁਸੀਂ 2 ਕੁੜੀਆਂ ਸੱਦੀਆਂ ਨੂੰ ਨੱਚ ਰਹੀਆਂ ਨੇ, ਤੇ ਭਾਵੇਂ ਤੁਸੀਂ ਸਾਦਾ ਜਿਹਾ ਹੀ ਗਾਣਾ ਲਾਇਆ ਵਾ ਵੀ ਜਿਹਦੇ 'ਚ ਕੋਈ ਐਸੀ ਵਲਗਰ ਗੱਲ ਨਹੀਂ, ਤੇ ਲੇਕਿਨ ਅੱਗੇ ਉਹਦੇ ਤੇ ਕੀ ਹੋ ਰਿਹਾ? ਕਈ ਰਾਗ ਹੁੰਦੇ ਨੇ ਨੱਚਣ ਨਚਾਉਣ ਵਾਲੇ, ਕਈ ਰਾਗ ਹੁੰਦੇ ਬਾਰਿਸ਼। ਨਹੀਂ ਰਾਗ ਨੱਚਣ ਨਚਾਉਣ ਵਾਲੇ ਨਹੀਂ, ਉਸ ਰਾਗ 'ਚ ਕੰਪੋਜੀਸ਼ਨ ਜਿਹੜਾ ਬਣਾਉਂਦਾ ਬੰਦਾ ਮਿਊਜ਼ਿਕ ਡਾਇਰੈਕਟਰ, ਉਹ ਸ਼ਾਇਰੀ ਕੀ ਆ? ਤੇ ਲੈ ਕੀ ਹੁੰਦਾ ਉਸਤਾਦ? ਲੈ ਲੈ ਤੈਨੂੰ ਇਹਦਾ ਨਹੀਂ ਪਤਾ? ਲੈ ਤਾਜੀ ਸੁਰ, ਪਰਿੰਦੇ ਵੀ ਸੁਰ ਚ ਹੁੰਦੇ ਆ ਨਾ। ਪਰਿੰਦੇ ਨਹੀਂ ਸੁਣਦਾ। ਦੁਨੀਆ ਦੀ ਹਰ ਚੀਜ਼ ਇੱਕ ਟੈਂਪੋ 'ਚ, ਇੱਕ ਰਿਦਮ 'ਚ ਚੱਲ ਰਹੀ ਹੈ। ਰਿਦਮ ਚ ਦੁਨੀਆ ਦੀ ਹਰ ਚੀਜ਼, ਪੂਰੀ ਕਾਇਨਾਤ, ਬਲਕਿ ਜਿੰਨੇ ਵੀ ਯੂਨੀਵਰਸ ਨੇ ਨਾ, ਜਿੰਨੇ ਵੀ ਇਹ ਤਾਂ ਕੁਝ ਵੀ ਨਹੀਂ ਜਿਹੜੀ ਸਾਡੀ ਜ਼ਮੀਨ ਆ, ਐਵੇਂ ਕਮਾਲ। ਆ ਪੂਰੀ ਦੁਨੀਆ ਦੀ ਜਿਹੜੀ ਜ਼ਮੀਨ ਹੈ ਨਾ, ਗੋਲਾ, ਉਹਦੇ ਨਾਲ ਦੇ ਲੱਖਾਂ ਗੋਲੇ ਨੇ ਹੋਰ। ਤੇ ਇਹ ਤੇ ਕੁਝ ਵੀ ਨਹੀਂ, ਲੇਕਿਨ ਇਹਦੇ ਅੰਦਰ ਜਿਹੜਾ ਸਿਸਟਮ ਇੰਸਟਾਲ ਕੀਤਾ ਗਿਆ ਸਾਰਾ, ਪੂਰਾ ਹਵਾ, ਸੂਰਜ, ਚੰਨ, ਪਾਣੀ, ਨਹਿਰਾਂ, ਭੰਵਰੇ, ਕੱਛੂ ਕੁੰਮੇ, ਫਲਾਣੇ, ਢਿੰਗੜੇ, ਜੋ ਵੀ ਇਹਦੇ ਚ। ਅੱਛਾ, ਭਵਰੇ ਤੋਂ ਬਾਅਦ ਕਸ਼ੂ ਘੁਮਾਉਂਦੇ। ਭੰਵਰੇ, ਮੈਂ ਉਹ ਕਹਿਣਾ ਸੀ ਭੰਵਰੇ, ਨਹਿਰਾਂ, ਦਰਿਆ, ਹਾਂ, ਝਰਨੇ, ਝਰਨੇ, ਚਸ਼ਮੇ। ਝਰਨਿਆਂ, ਉਹ ਯਾਨੀ ਪੂਰਾ ਸੈਟਅਪ ਇਹ ਹੋਰ ਕਿਤੇ ਨਹੀਂ ਇੱਕ ਹੈਗਾ। ਟੈਂਪੋ 'ਚ ਚੱਲ ਰਿਹਾ। ਨਹੀਂ, ਜਿਹੜੇ ਬਾਕੀ ਗੋਲੇ ਆ ਉਹ ਫਾਰੇਗਾ। ਬਾਕੀ ਗੋਲੇ ਛੱਡ ਦੇ ਤੂੰ, ਇਹ ਵਾਹਦ ਗੋਲਾ ਜਿਹਦੇ ਉੱਤੇ ਉਹ ਵੀ ਸੀ, ਉੱਤੇ ਐਂਡ ਤੇ ਨਹੀਂ ਪਾਉਂਦੇ, ਹੋਇਆ ਵੀ ਸੀ ਇੱਥੇ। ਤੇ ਉਹ ਜਨਾਬ ਜੀ, ਇਹ ਸੁਰਚਾ ਤੇ ਲੈ ਜਾ, ਉਹ ਲੈ ਹੀ ਤਾਂ ਮੈਂ ਪੁੱਛ ਰਿਹਾ ਕਿ ਲੈ ਕੀ ਹੁੰਦਾ? ਟੈਂਪੋ, ਰਿਦਮ, ਟੈਂਪੋ 'ਚ ਯਾਰ ਆ ਦੇਖੋ ਨਾ, ਹਰ ਚੀਜ਼। ਸੂਰਜ ਚੱਲਦਾ ਰਾਤ ਨੂੰ, ਉਹਦਾ ਇੱਕ ਚੱਕਰ ਆ, ਯਾਨੀ 24 ਘੰਟਿਆਂ ਦਾ, ਉਦਾਂ ਹੀ ਚੱਲੀ ਜਾ ਰਿਹਾ। ਚੰਦ ਦਾ ਇੱਕ ਚੱਕਰ ਉਦਾਂ ਹੀ ਚੱਲੀ ਜਾ ਰਿਹਾ। ਹਵਾ ਦੀ ਇੱਕ ਟੈਂਪੋ ਫਿਕਸ, ਥੋੜੀ ਜਿਹੀ ਟੈਂਪੋ ਵੱਧਦੀ ਆ, ਕੰਨਾਂ ਕੁੱਦਾਂ ਜਾ ਪੈਂਦੀਆਂ ਕਿ ਨਹੀਂ?
ਹਰ ਚੀਜ਼ ਜਦੋਂ ਲੈ ਘਟਦੀ ਵੱਧਦੀ ਹੈ ਨਾ, ਉਦੋਂ ਥੱਲੇ ਜਿਹੜਾ ਜ਼ਲਜ਼ਲਾ ਟੈਪ ਨਿਜ਼ਾਮ, ਲੇਕਿਨ ਇਹਦੀ ਇੰਸਟਾਲੇਸ਼ਨ ਐਸੀ ਹੋਈ ਆ ਕਿ ਹਰ ਚੀਜ਼ ਆਪਣੇ ਸੁਰ ਤੇ ਲੈਅ ਦੇ ਵਿੱਚ ਚੱਲਦੀ। ਹੁਣ ਆਹ ਦੇਖੋ ਨਹੀਂ, ਜਿਹੜਾ ਸਲਸਲਾ ਟੈਪ ਕਿਹਾ ਤੁਸੀਂ ਮਾਦਰਤ ਨੇ ਉਸਾਈ, ਉਹ ਤਾਂ ਕਹਿੰਦੇ ਨੇ ਜ਼ਮੀਨ ਇੱਕ ਢੱਗੇ ਤੋਂ ਦੂਸਰੇ ਢੱਗਾ ਜਦੋਂ ਸਿੰਘ ਸਿੰਘ। ਪੁੱਛਦਾ ਫੇਰ ਜ਼ਲਜ਼ਲਾ ਹੁੰਦਾ ਹੈਗਾ। ਆਹੋ ਉਹ ਤੇ ਫੇਰ ਹੀ ਹੈ ਨਾ। ਕਿਆ ਕਰੇ ਢਗਾ ਜੀ, ਵਾਹ ਵਾਹ। ਇੱਥੇ ਦੇਖੋ ਲੈ ਸਾਡੀ ਪਰਿੰਦੇ ਤੋਂ ਗੱਲ ਯਾਦ, ਮੈਂ ਗੱਲ ਸੁਣੀ ਸੀ, ਕਹਿੰਦੇ ਬਾਦਸ਼ਾਹ ਨੇ ਇੱਕ ਬੰਦੇ ਕੋ ਸੁਣਨ ਦਿਆਂ ਦੀ ਬੰਦੀ ਕਵਾਲੀ ਜਾਂ ਗਦਰ, ਉਹ ਵਿੱਚ ਇੱਕ 뮤직 ਦੇ ਦੌਰਾਨ ਨਾ ਪਿੱਛੋਂ ਕੋਈ ਪਰਿੰਦਾ ਬੋਲਿਆ, ਹਾਂ ਕੋਇਲ ਬੋਲੀ, ਰਾਈਟ, ਤੇ ਉਹ ਅਗਲੇ ਦਿਨ ਵੀ ਆਇਆ। ਉਸ ਟਾਈਮ ਤੇ ਕੋਈ ਨਹੀਂ ਬੋਲੀ, ਬਾਦਸ਼ਾਹ ਨੇ ਵਢਾ ਲਿਆ, ਕਹਿੰਦੇ ਭਾਈ ਉਹ ਸਾਥ ਕੱਢ ਕੇ ਦਿਖਾਓ ਤਾਂ। ਕੋਇਲ ਦੀ ਆਵਾਜ਼ ਬਾਦਸ਼ਾਹ ਨੂੰ ਪਤਾ ਨਹੀਂ ਲੱਗਾ ਵੀ ਇਹ ਕੋਇਲ ਆ। ਕੋਇਲ ਆ, ਲੇਕਿਨ ਉਹਨੇ ਕਿਹਾ ਉਹਨਾਂ ਨੇ ਕਿਹਾ ਇਹ ਕੋਇਲ ਵਿੱਚ ਐਡ ਕਰ, ਇਹੀ ਇਹ ਕੋਇਲ ਵਿੱਚ ਵਾਕਿਆ ਰਾ। ਤੇ ਸਿੰਗਰ ਮਤਲਬ ਗਾ ਰਹੇ ਨਾਲ ਕਹਿੰਦਾ ਕੋ ਕੀ ਕਰ ਰਹੇ। ਪਹਿਲੇ ਜਿਹੜੇ ਪਰਿੰਦੇ ਦੀ ਆਵਾਜ਼ ਹੁੰਦੀ ਨਾ, ਪਹਿਲੇ ਹੁਣ ਕੋਈ ਪਰਿੰਦਾ ਤੁਹਾਨੂੰ ਪਤਾ ਉਹ ਨਾਂ ਬੋਲੇ ਚਿਉ 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 ਚਿਉ, ਆਹੋ। ਮੈਂ ਕਹਿੰਦਾ ਉਹ ਪਤਾ ਕਿਹੜਾ ਪੈਨ ਟੈਪ ਉਹ ਇੱਕ ਨਹੀਂ, ਉਹ ਆ ਉਹ ਤਿੱਤਰ ਆਪਣੀ ਬਟੇਰਾ, ਉਹ ਪਤਾ ਕੀ ਗੱਲ ਆ, ਉਹ ਮਿਮਿਕਰੀ ਬਰਡ ਆ। ਉਹ ਉਹ ਕਿੱਥੇ ਕਿੰਨੀ ਆ? ਕੱਢਦਾ ਵਾ। ਉਹ ਕਿੰਨੀ ਆਵਾਜ਼ਾਂ ਕੱਢਦਾ। ਕਰਦਾ ਉਹ। ਆਹੋ ਉਹ ਸਾਇਰਨ ਵੀ ਵਜਾਉਂਦਾ ਪੁਲਿਸ ਵਾਲਾ। ਉਹ ਤਾਂ ਤੋਤਾ ਹੈ। ਨਹੀਂ 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 ਇੱਕ ਬੰਦਾ ਉਹ ਕਿੰਨਾ ਕੁਝ, ਉਹ ਆਵੇ ਕਹਿੰਦਾ ਕਿਉਂ ਕੋ 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 ਕੋ। ਆਹੋ ਉਹ ਬੱਸ ਕਰੋ ਉਸਤਾਦ ਜੀ, ਕਿਹੜਾ ਤੋਤਾ ਵੇ? ਉਹ ਭਾਈ ਹੈਗਾ ਵਾ। ਉਹ ਜਿਹੜਾ ਮੁਖਤਲਿਫ ਆਵਾਜ਼ਾਂ, ਇੱਕ ਪਰਿੰਦੇ ਨੂੰ ਸਿਰਫ ਇੱਕ ਹੀ ਆਵਾਜ਼ ਦਿੱਤੀ ਹੈ ਅੱਲਾ ਨੇ, ਲੇਕਿਨ ਤੋਤਾ ਵਾਹਦ ਜਾਨਵਰ ਹੈਗਾ ਜਿਹੜਾ ਮੁਖਤਲਿਫ ਆਵਾਜ਼ਾਂ ਕੱਢ ਲੈਂਦਾ। ਤੋਤਾ ਜਾਨਵਰ ਹੀ ਨਹੀਂ ਹੈਗਾ ਜੀ, ਮੈਂ ਤੋਤਾ ਇਸ ਪਰਿੰਦਾ ਵਾ, ਪਰਿੰਦਾ ਮੁਖਤਲਿਫ ਆਵਾਜ਼ਾਂ ਨਹੀਂ ਕੱਢਦਾ ਉਹ। ਜਿਹੜੀ ਸਿਖਾਓਗੇ ਉਹਨੂੰ ਉਹ ਕੱਢੇਗਾ। ਲਓ ਜੀ ਇਹਨਾਂ ਨੇ ਤੋਤਾ ਹੀ ਕੋਈ ਪਾਤਾ। ਉਹਦਾ ਕੀ ਨਾਂ ਸੀ, ਉਹਨੂੰ ਕੀ ਉਹਦਾ ਲਿਖਣਾ? ਨਾਂ ਸੀ ਡਿਫਰੈਂਸ ਕੋਇਸ ਵਾਲਾ ਪੰਛੀ। ਖੁਦ ਮਿਮਿਕਰੀ ਤੁਸੀਂ ਪੁੱਛ ਰਹੇ ਲੈ ਕਿਹੜੀ, ਲੈ ਕੀ ਹੁੰਦੀ? ਮਲਟੀ ਜ਼ਬਾਨ ਤੋਂ ਦਾਦਾ ਜੀ ਲੈ ਆਓ, ਹਾਂ ਹਾਂ ਇਹ ਲੈ ਇਹ ਤੇ ਤਾੜੀ ਆ। ਹਾਂ ਯਾਰ ਭਾਈ ਜਿੱਥੇ ਸਾਹਮਣੇ ਚੇਂਜ ਹੁੰਦਾ ਨਾ ਉਹਨੂੰ ਆ ਦੇਖੀ ਵੈਸਨ। ਆਹੋ Meet the lyrebird, the true master of mimicry and the Suhag. undisputed king of the Nahi. Indian orchestra. The lyrebird is a virtuoso mimic capable of imitating just about anything it hears in the forest, from the calls of other birds to the sounds of man-made machinery. ਡ੍ਰਿਲ ਮਸ਼ੀਨ। ਲਾਇਰ ਬਰਡੇ ਦਾ ਨਾਮ ਤਾਂ ਆਏ ਝੂਠਾ ਪਰਿੰਦਾ। ਖੂਬਸੂਰਤ ਕਿੱਡਾ ਕਸਮ ਵਾਲੀ ਗੱਲ ਵਾ। ਇੱਕ ਤੇ ਬਹੁਤ ਹੀ ਤਾਬੇਦਾਰ ਆ ਜਿਹੜਾ ਨੈਟ ਵਾਲਾ ਕੰਮ। ਤੂੰ ਮਾੜੀ ਜਿਹੀ ਇੱਕ ਚੀਜ਼ ਦੇਖਣੀ ਨਾ, ਉਹਨੇ ਕਹਿਣਾ ਆ ਵੀ ਦੇਖੋ ਭਾਜੀ, ਆ ਵੀ ਦੇਖੋ ਤੁਸੀਂ, ਆ ਵੇਖੋ। ਜਿਵੇਂ ਗਾਹਕ ਨਹੀਂ ਉਹਦਾ ਆ ਜਾਂਦਾ, ਜਿਵੇਂ ਅੱਛਾ ਦੁਕਾਨਦਾਰ ਕੋ ਗਾਹਕ ਆ ਜਾਂਦਾ ਨਾ, ਤਾਂ ਉਹ ਕਹਿੰਦਾ ਕੀ ਲੈਣਾ ਭਾਜੀ, ਤੇ ਉਹਦੇ ਚੱਕਰ 'ਚ ਹੁੰਦਾ ਕਿ ਯਾਰ ਮੈਂ ਬਸ ਨਾ ਚੀਨੀ ਦੇ ਦੇ 1 ਕਿਲੋ, ਤੇ ਉਹਦੇ ਚੱਕਰ ਦਿੰਦਾ ਚੀਨੀ ਦੇ ਨਾਲ ਮੈਨੂੰ 4 ਚੀਜ਼ਾਂ ਕਿਹੜੀਆਂ ਦੇਣੀਆਂ ਨੇ। ਕਿਹੜੀਆਂ ਦੇਣੀਆਂ? ਉਹ ਹੀ ਦੁਕਾਨਦਾਰ ਇਹ ਉਹ ਦੁਕਾਨਦਾਰ ਆ, ਇਹ ਤਾਂ ਦੁਕਾਨਦਾਰ ਉਹੀ ਸੀ ਇਹ ਮਗਰ ਪੈ ਜਾਂਦੇ ਨੇ। ਜਿਹਨੇ ਲੱਖ ਰੁਪਏ ਦੀ ਸ਼ੋਪਿੰਗ ਕੀਤੀ ਸੀ। ਦੁਕਾਨਦਾਰ ਕੋਲੋਂ ਨਾ ਉਹ ਗਿਆ, ਉਹਦੀ ਸਭ ਤੋਂ ਜ਼ਿਆਦਾ ਸੈਲਰੀ ਨਾ ਉਹ ਮਾਲਕ ਨੇ ਲਾਈ। ਉਹ ਕਹਿੰਦੇ ਯਾਰ ਇਹਦੇ 'ਚ ਕਿਹੜੀ ਕੁਆਲਿਟੀ ਹੈਗੀ ਹੈ, ਤੁਸੀਂ ਇਹਦੀ ਸਭ ਤੋਂ ਜ਼ਿਆਦਾ ਸੈਲਰੀ ਸੇਲਸਮੈਨ ਦੀ ਲਗਾਤੀ ਹੈਗੀ ਹੈ, ਉਹ ਇਹਦੇ 'ਚ ਕਿਹੜੀ ਕੁਆਲਿਟੀ? ਤੇ ਉਹ ਕਰੈਕਟਰ ਕਹਿੰਦਾ ਮੈਂ ਤੁਹਾਨੂੰ ਦੱਸਾਂਗਾ। ਉਹਦੇ ਕੋਲ ਇੱਕ ਕਸਟਮਰ ਆਇਆ ਤੇ ਉਹਨੇ ਨਾ ਉਹਨੂੰ ਉਸਤਾਦ ਜੀ, ਉਹ ਸਿਰ ਦਰਦ ਦੀ ਗੋਲੀ ਲੈਣ ਆਇਆ ਸੀਗਾ ਜਿਹੜਾ, ਉਹਨੇ ਉਸਤਾਦ ਜੀ ਉਹਨੂੰ ਲੱਖ ਰੁਪਏ ਦੀਆਂ ਛਾਵਾਂ ਦੇ ਦਿੱਤੀਆਂ। ਉਹਨੂੰ ਕਿਸ਼ਤੀ ਵੀ ਦੇ ਦਿੱਤੀ, ਚਪੂ ਵੀ ਦੇ ਦਿੱਤਾ, ਕੁੰਡੀ ਵੀ ਦੇ ਦਿੱਤੀ, ਮਰਦਾ ਸਾਰਾ ਕੁਛ। ਮਿਊਜ਼ਿਕ ਵਾਲਾ ਦੇ ਦਿੱਤਾ। ਕਹਿੰਦਾ ਇਹਦੀ ਐਸ ਤੋਂ ਤਨਖਾਹ ਜ਼ਿਆਦਾ ਲਈ ਜੀ। ਉਹ ਸਿਰਫ ਕਹਿੰਦਾ ਡਿਸਪ੍ਰਿਨ ਦੀ ਗੋਲੀ ਲੈਣ ਆਇਆ ਸੀ। ਤੇ ਉਹਨੇ ਕਿਹਾ ਤੇਰਾ ਸਿਰ ਦਰਦ ਕਰ ਰਿਹਾ ਮੈਨੂੰ ਪਤਾ। ਕਹਿੰਦਾ ਜਾ ਯਾਰ ਜੰਗਲਾਂ 'ਚ ਜਾ, ਉੱਥੇ ਜਾ ਕੇ ਆਪਣਾ ਇੰਜੋਏ ਕਰ, ਜ਼ਿੰਦਗੀ ਨੂੰ ਇੰਜੋਏ ਕਰ, ਝੀਲ ਤੇ ਜਾ, ਉੱਥੇ ਮੱਛੀਆਂ ਫੜ, ਰਿਲੈਕਸ ਹੋ, ਤੇਰਾ ਸਿਰ ਦਰਦ ਤਾਂ ਕਰ ਰਿਹਾ। ਕਹਿੰਦਾ ਹਾਂ, ਉਹਨੂੰ ਪਸੰਦ ਆਇਆ। ਇਹ ਉਹਦੀ ਖੂਬੀ ਸੀਗੀ। ਤੇ ਜੇ ਉਹਨੂੰ ਇੰਨੀ ਅਕਲ ਸੀ ਸਾਲੇ ਨੂੰ, ਜਿਹੜਾ ਲੱਖ ਤੇ ਲੱਗਾ ਉਹ ਆਪਣੀ ਦੁਕਾਨ ਪਾ ਲੈਂਦਾ। ਬਿਜ਼ਨਸ ਇਹਦੇ ਕੋਲ ਨਹੀਂ ਸੀ ਗੱਲ। ਲੇਕਿਨ ਭਾਈ ਫੈਸਲ ਕੋ ਵੀ ਡਿਸਪਲਿਨ ਲੈਣਾ ਆ, ਇਹਨੇ ਡਿਸਪਲਿਨ ਵਾਲੀ ਭਜਾਤਾ। ਇਹ ਡਿਸਪਲਿਨ ਨੂੰ ਇਹ ਮਾਲਕ ਦੇਖਿਆ ਪਿੱਛੇ, ਕਹਿੰਦਾ ਨਹੀਂ ਗਈ ਭਾਜੀ। ਬਾਦ ਦੀ ਬਚਤ ਕਰ ਭਾਈ ਉਹਨੇ ਕਹਾ ਸਿਰ ਦਰਦ ਕਰਨਾ, ਘਟਾਲਾ ਬੜਾ ਜਾ ਜਾ ਕੇ ਜਾ ਭੱਜਾ। ਉਹਨੇ ਕਹਾ ਦਮ ਕਰਾ ਜਾ ਕੇ। ਬਾਕੀ ਉਸਤਾਦ ਜੀ ਜ਼ਿੰਦਗੀ ਦਾ ਮਜ਼ਾ ਉਦੋਂ ਹੀ ਹੋਣਾ ਵਾ ਜਦੋਂ ਹਲਕੀ ਹਲਕੀ ਭੂੰਦਾ ਭਾਂਦੀ ਹੋਣੀ ਆ ਤੇ ਠੰਡ ਆਉਣੀ। ਠੰਡ ਮਿੱਠਾ ਨਸ਼ੁਕਰ ਹੈਗਾ ਉਸਤਾਦ ਉਹ ਭਾਈ, hello। ਸਰਦੀਆਂ ਦੇ ਵਿੱਚ ਤੂੰ ਕਹਿੰਦਾ ਯਾਰ ਗਰਮੀਆਂ ਠੀਕ ਹੈ, ਗਰਮੀਆਂ 'ਚ ਕਹਿੰਦਾ ਸਰ ਨਹੀਂ 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 ਮੈਂ ਕਿਤੇ ਵੀ ਤਾਂ ਤੂੰ ਠਹਿਰ ਜਾ, ਕਿਤੇ ਤੂੰ ਸਹਿ ਰਿਹਾ। ਨਹੀਂ ਨਹੀਂ ਮੈਨੂੰ ਅਦਮੂਹਾ ਜਿਹਾ ਮੌਸਮ ਜੇ ਨਾ ਹਲਕੀ ਹਲਕੀ ਤੇ ਇਹ ਲੋਕ ਜਿਹੜੇ ਖੜੇ ਹੁੰਦੇ ਹੋ ਠੰਡ ਹੁੰਦਾ ਹੋਵੇ ਬਸ ਹਲਕਾ ਹਾਏ ਹਾਏ। ਚੱਸ ਉਹਦੀ ਮੈਲਬੌਰਨ, ਹਾਏ ਹਾਏ ਹਾਏ, ਚਾਰ ਮੈਲਬਨ, ਚਾਰ- ਅੱਛਾ ਮੈਲਬੌਰਨ, ਚਾਰ ਮੌਸਮ ਚੇਂਜ ਇੱਕੋ ਦਿਨ। ਰੋਜ਼ ਦੇ ਰੋਜ਼ ਦੇ 2 ਘੰਟੇ ਬਾਅਦ ਵੀ ਚੇਂਜ ਹੋ ਜਾਂਦਾ, 24 ਘੰਟੇ ਨਹੀਂ। ਹਾਂਜੀ। ਤੂੰ ਅੰਦਰ ਗਿਆ ਵਾ ਤੇ ਬਾਹਰ ਆਇਆ ਤੇ ਧੁੰਦ, ਮਤਲਬ ਸਰਦੀ ਹੈ ਫੁੱਲ, ਤੇ ਤੂੰ 1.5 ਘੰਟੇ ਬਾਅਦ ਬਾਹਰ ਆਇਆ ਤੇ ਗਰਮੀ ਆ। ਉਸਤਾਦ ਜੀ ਉੱਥੇ ਮੇਰੇ ਨਾਲ ਹੋਇਆ। ਹਰੀ- ਮੈਂ ਬਾਹਰ ਗਿਆ ਵਾਂ, ਮੈਂ ਅੰਦਰ ਗਿਆ ਵਾਂ, ਕੋਟੀ ਪਾ ਕੇ ਆਇਆ ਵਾਂ, ਫਿਰ 2 ਘੰਟੇ ਬਾਅਦ ਮੈਂ ਬਾਹਰ ਆਇਆ ਤੇ ਗਰਮੀ, ਮੈਂ ਸ਼ੈਲਟਰ ਲਾਤੀ।
ਫਿਰ ਮੈਂ ਬਾਹਰ ਗਿਆ ਉੱਥੇ ਹੀ ਕਿਹਾ ਹਨੀ ਕੁਛ ਭਾਜੀ ਨਹੀਂ ਨੇ ਹੋਇਆ। 4 ਮੌਸਮ ਰੋਜ਼ ਦੇ काम मेरा वोट का ਉੱਥੇ ਹੀ ਗਾਣਾ ਆਇਆ 4 मौसम रोज के काम मेल ब्राउन का। ਹਾਂ ਕੰਮ ਹੈ ਲੇਕਿਨ ਉਸਤਾਦ ਜੀ ਤੁਸੀਂ ਬਾਕੂ ਵਾਲਾ ਕਾਹਤੋਂ ਕੈਂਸਲ ਕਰਤਾ ਭਾਈ ਤੁਸੀਂ ਨਹੀਂ ਜਾਣਾ, ਖੁਦਾ ਨੋ ਅਸੀਂ ਨਹੀਂ ਜਾਣਾ ਪੈਸੇ ਨਹੀਂ ਦਿੰਦੇ ਤੁਸੀਂ। ਜਿਨ੍ਹਾਂ ਨੇ ਜਰਨੀ ਤੇ ਸ਼ੁਰੂ ਜਰਨੀ ਇਦਾਂ ਕੀਤੀ ਮੈਨੂੰ ਤੇ ਉਹ ਭਾਜੀ ਮੇਰੇ ਕੱਡੇ ਅੱਛਾ ਪਿਆਰ ਵਾਲੇ, ਉਹ ਮੈਨੂੰ ਕਹਿ ਰਹੇ ਕਿ ਜੀ ਮੈਂ ਬਾਕੂ ਆ, ਤੁਸੀਂ ਆ ਜਾਓ ਅੱਗੋਂ ਮੇਰੀ ਸਿਰ ਪੀੜਾ। ਬਸ ਭਾਜੀ ਉਹ ਤੇ ਵੀਜ਼ੇ ਵੀ ਕਹਿਣ ਦੇ ਨੇ, ਉਹ ਤੇ ਸਭ ਕੁਝ ਕਹਿਣ ਦੇ ਨਹੀਂ, ਇੰਝ ਨਹੀਂ ਤੁਸੀਂ ਨਹੀਂ ਮੰਨਣ ਦੇ। ਉੱਥੇ ਕਿਹੜਾ ਸ਼ੋਅ ਕਰਨੇ ਉਹਨਾਂ ਵੀਜ਼ਾ ਵੀ ਲਵਾ ਕੇ ਤੁਹਾਨੂੰ ਓਪਨ ਛੱਡਦਾ ਤੁਸੀਂ ਫਿਰੋ ਤੁਰੋ ਲੇਕਿਨ ਉਸਤਾਦ ਜੀ ਮਾਦਰਤ ਨਾਲ ਜਿਹਨੇ ਤੁਹਾਨੂੰ ਬੁਲਾਣਾ ਹੈ ਨਾ, ਮੈਂ ਤੁਹਾਨੂੰ ਕਿਹਾ ਹੈ ਨਾ ਭਾਈ ਉਹਦਾ ਹੀ ਉਹਨੇ- ਹੌਸਲਾ ਜਿਹਨੇ ਤੁਹਾਨੂੰ ਬੁਲਾਣਾ। ਤੁਸੀਂ ਕਰੋ ਨਾ, ਚਲੋ ਟਿਕਟ ਤੇ ਵੀਜ਼ੇ ਦਾ ਤੇ ਪੈਸੇ ਕਰੋ ਨਾ, ਇੱਕ ਬਾਕੀ ਲੱਖ- ਤੇ ਰਹਿਣ ਸਹਿਣ ਚਲੋ ਅਸੀਂ ਉਹ ਸਪਾਂਸਰ ਕਰਾ ਲਾਂਗੇ ਆਪਣਾ। ਉਸਤਾਦ ਜੀ 1,90,000 ਦੇ ਵਿੱਚ ਬਾਕੂ ਆਉਣ ਜਾਣ ਹਰ ਸ਼ਹਿਰ ਨਹਾਉਣ ਧੋਣ ਤਲਾ ਕਰਕੇ 15 ਦਿਨਾਂ ਟੂਰ 1,90,000 ਹਾਂ। ਕੌਣ 1,90,000 ਦੇ ਉਹਨਾਂ ਕੋਲ ਜ਼ਿਆਰਤਾਂ ਵੀ ਸਾਡੀਆਂ ਜੈਂਟ ਉੱਥੇ ਕਿੰਨੀਆਂ ਜ਼ਿਆਰਤਾਂ ਨੇ, ਉੱਥੇ ਕਿਹੜੀ ਤੇਰੀ ਫੁੱਫੀ ਦੱਬੀ ਹੈ। ਉਹ ਜ਼ਿਆਰਤਾਂ ਸੌਰੀ ਉਹ ਜ਼ਿਆਰਤਾਂ ਕਹਿੰਦਾ ਯਾਰ ਉਹ ਜਿਹੜਾ ਫੋਨ ਤੇ ਆਉਂਦੇ ਯਾਰ ਵੀਰ ਵਿਜ਼ਿਟ ਆ ਲਓ। ਆਹ ਵੀ ਸਾਡਾ ਔਰ ਨਹੀਂ ਨਹੀਂ ਯਾਰ ਤੁਸੀਂ ਪਾਗਲ ਹੋ। ਉਹ ਯਾਰ ਪਾਗਲ- ਗੱਲ ਨਾ ਇਹ 1,90,000 ਦੀ ਉਹ ਯਾਰ 1,90,000 ਕਿਉਂ ਦੇਣਾ ਉਸਤਾਦ ਜੀ? ਅੱਜ ਹਾਂ ਕਰਨ ਤੇ ਠੀਕ ਇੱਕ ਹਫ਼ਤੇ ਬਾਅਦ ਤੁਰਕੀ ਬੈਠੇ ਹੋਣ ਗੱਲ ਕਰਨ, ਨੋ ਕਰੋ ਹਾਂ ਲਿਖੀ ਤੁਸੀਂ ਹਾਂ ਕਰੋ। ਨਹੀਂ ਮੈਂ ਨਹੀਂ ਜਾਣਾ। ਚਲੋ ਬਸ ਛੱਡ ਦਿਓ। ਸਤਾਈ ਦੁਨੀਆ ਨੂੰ ਕਤਾਏਗਾ ਇਹ ਰੋਲਾ ਤਾਂ ਵਾ। ਸਾਨੂੰ ਤੇ ਕਿਤੇ ਤੁਰਕੀ ਲਵਾ ਦਿਓ। ਨਹੀਂ ਭਾਈ ਨਹੀਂ ਜਾਣਾ ਵਾ, ਲੇਕਿਨ ਆਪਣਾ ਟਿਕਟ ਵੀਜ਼ਾ ਕਰਕੇ ਜਾਓ ਤੁਸੀਂ, ਤੁਹਾਨੂੰ ਦਿੱਤਾ ਨਹੀਂ ਰੱਬ ਨੇ। ਉਸਤਾਦ ਮੁਹਤਰਮ ਮੇਰੀ ਗੱਲ ਸੁਣੋ, ਜਿਹੜੀ ਦੁਨੀਆ ਅਗਰ ਇੰਨਾ- ਸਾਨੂੰ ਕੋਈ ਕਰੈਕਟਰ ਮੁਹੱਬਤ ਕਰ ਰਿਹਾ ਹੈ ਆਹੋ ਤੇ ਉਸਤਾਦ ਜੀ ਤੇ ਯਾਰ ਉਹਦੀ ਸਾਰੀ ਮੁਹੱਬਤ ਜ਼ਰੂਰ 6 ਜਣੇ ਦੀ ਕਰਾਉਣੀ ਹੈ। ਉਹ ਨਹੀਂ ਤਾਂ- ਉਸਤਾਦ ਜੀ ਉਹਨੇ ਤੇ ਬਾਲਟੀ ਚੋਂ ਪਾਣੀ ਕੱਢਣਾ। ਬਾਲਟੀ 'ਚ ਪਾਣੀ ਨਹੀਂ ਕੱਢਣਾ ਵੀ ਤੁਸੀਂ ਮੈਂ 6 ਜਣੇ ਲੈ ਜਾਵਾਂ, ਮੁਹੱਬਤ ਕਰਾ ਕੇ ਵਾਪਸੀ ਤੋਂ ਦਿਲੋਂ ਲੱਥ ਜੀ ਅਸੀਂ। ਨਹੀਂ ਲੇਕਿਨ ਇਹ ਵੀ ਤੇ ਵੇਖੋ ਨਾ, ਅਗਲੇ ਨੇ ਉੱਥੇ ਸ਼ੋਅ ਕਰ ਰਹੇ ਨੇ ਉਹ ਯਾਰ ਕਿੰਨੇ ਜਿਹਨੇ ਸੱਦਣਾ। ਆ ਸ਼ੋਅ ਵਾਲੀ ਗੱਲ ਫੇ ਬਿਜ਼ਨਸ ਆ ਗਿਆ ਨਾ। ਹਾਂਜੀ ਬਿਜ਼ਨਸ ਹਾਂ ਕਰਨਾ ਨੋ ਪ੍ਰੋਬਲਮ, ਉਹਦੀ ਗੱਲ ਤੇ ਬਾਕੂ ਦੀ ਹੋ ਰਹੀ ਹੈ। ਉਸਤਾਦ ਜੀ ਕਹਿਣ ਡਏ ਆ। ਹੁਣ ਭਾਈ ਹਨੀ ਹੁਣੀ ਜਾਂਦੇ ਕਪਲ ਸ਼ਰਮਾ ਸਾਹਿਬ ਜਾਂਦੇ ਆ 20 ਉਹਨੇ ਬੰਦੇ ਕਹਿੰਦਾ ਨਾਲ ਤੁਸੀਂ ਤੁਰਕੀ ਬੈਠੇ ਹੋ ਤੁਸੀਂ ਹੁਣ ਬਾਕੂ ਉਹਨੇ ਕਹਿੰਦਾ ਬਾਕੂ ਭਾਈ ਹਨੀ ਹੁਣੀ ਭਾਈ ਕਪਲ ਸ਼ਰਮਾ ਸਾਹਿਬ ਨੇ ਇਹ ਕਹਿਣਾ ਬਾਕੂ ਤੁਰਕੀ ਚ ਹੀ ਹੈ ਯਾਰ। ਲੈ ਬਸ ਤੁਰਕੀ ਦਾ ਗਾਫਰ ਖੁਲਾਫਾ ਵਾ। ਗਾਫਲ ਕਲਾਕਾ ਆਹੋ ਉਹ ਕੀ ਉਹਨੂੰ ਕਹਿੰਦੇ ਦਾਰੂ ਨੂੰ ਦਾਰੂ ਨੂੰ ਗਾਫਲ ਤਲਾਕਾ। ਤੁਸੀਂ ਨਾ ਤੁਰਕੀ ਦਾ ਦੱਸ ਦਿਓ ਕਿਹੜਾ ਵਾ ਦਾਰੁਲ ਖਿਲਾਫਾ। ਚਲੋ ਮੈਂ ਤੁਹਾਡੇ ਨਾਲ ਪੈਸੇ ਦੇ ਕੇ ਜਾਣ ਲਈ ਤਿਆਰ ਹਾਂ। ਨਹੀਂ ਨਹੀਂ ਤੂੰ ਕੁਝ ਸ਼ੈ ਖਵਾ ਸਾਨੂੰ ਸਾਰਿਆਂ ਨੂੰ। ਚਲੋ ਖਾਓ। ਕੀ ਖਾਣਾ ਉਸਤਾਦ ਜੀ? ਕੀ ਖਾਣਾ ਮੈਂ ਦੱਸਦਾ ਪਤਾ ਨਹੀਂ ਕੀ ਖਾਣਾ। ਹੋਰ ਮੈਂ ਤੂੰ ਫੜਨਾ 2000 ਰੁਪਏ ਫੜ ਲਈ 2000 ਰੁਪਇਆ ਇਸਤੰਬੁਲ। 100 ਰੁਪਏ ਲੱਗਣਾ। ਆ 100 ਰੁਪਿਆ ਗਿਆ ਓਏ ਹੋਏ ਨਹੀਂ ਨਹੀਂ 100 ਰੁਪਏ ਲੱਗਣਾ ਵਾ। ਗੁਜਰ ਕੀ ਥੱਲੇ ਆਇਆ ਪਹਿਲੇ ਹੀ ਇਸਤੰਬੂਲ ਕਹਿ ਲਾ, ਪਹਿਲੇ ਖੈਰ ਤੇ ਜਾਂਦਾ ਜ਼ਰਾ। ਪਹਿਲੇ ਇਸ ਤਾਂ ਬੋਲ ਪਿਆ ਹਾਂ। ਉਹਦੀ ਗੱਲ ਤਾਂ ਸੁਣ ਲਓ ਪਹਿਲੇ ਇਹ ਇੱਥੇ ਹੀ ਕਰਦਾ ਨੇ। ਇੱਕ ਵਾਰੀ ਉਮਰ ਕੋ ਵੀ 20000 ਰੁਪਏ ਰਕੇ ਲੇਕਿਨ ਚੱਲ ਹੋਰ ਕੋਈ ਪਤਾ ਸੀ ਉਹ ਤੂੰ ਉਹ ਤੂੰ ਕਿਸੇ ਹੋਰ ਕੰਟਰੀ ਦਾ ਪੁੱਛ ਲੈ। ਯਾਰ ਤਨਜ਼ਾਨੀਆ ਦਾ ਇਹ ਹੈ ਦੇਖੋ ਮਾਠਾ ਜਿਹਾ ਕਰੈਕਟਰ। ਅੱਛਾ ਮੈਂ ਤਾਂ ਸ਼ਰਤ ਤੇ ਭਾਵੇਂ ਜੇ ਇਹ ਹਾਰ ਗਿਆ ਸੀ, ਲੇਕਿਨ ਪਰੇਸ਼ਾਨ ਅਸੀਂ ਸਾਰੇ ਹੀ ਹੋ ਗਏ ਸੀ ਕਿ ਇਹਦੇ ਕੋਲ ਕਿੱਥੋਂ 10,000 20,000 ਨਿਕਲ ਆਇਆ। ਹੋਰ ਉਹਨੇ ਬਾਕੀ ਕੱਢ ਕੇ ਰੱਖਤਾ ਉਹ ਨਹੀਂ ਉਹ ਹੈਰਾਨ ਕੋਣ ਯਾਰ ਤਨਜ਼ਾਨੀਆ ਦਾ ਪੁੱਛ ਦਾਰੁਲ ਤਨਜ਼ਾਨੀਆ ਦਾ ਦੱਸੋ ਵੈਰੀ ਹੈ। ਵੈਰੀ ਤੁਸੀਂ ਦਿਓ ਹੁਣ ਚਾਲ ਤੋਂ ਹਾਂ ਮੂਰੀਤਾਨੀਆ ਦਾ ਮੂਰੀਤਾਨੀਆ ਕੋਈ ਵੀ ਨਹੀਂ ਹੈ, ਮੂਰੀ ਲੈ ਹੁੰਦਾ ਵਾ। ਟ੍ਰਿਨੀਡੈਡ ਐਂਡ ਟੋਬੈਗੋ ਦਾ ਕੈਪੀਟਲ ਦੱਸੋ। ਆ ਲੈ ਤਾਂ ਤੂੰ ਫਰੋਡ ਲਾ ਤੇਰੇ ਮੂੰਹ ਦੇ ਖਿਲਾਫ ਨਾਮ ਆ ਜਿਹੜੇ ਤੂੰ ਲੈਣ ਦੇ। ਤਾਜੀ ਮੈਂ ਨਾਮ ਕਦੇ ਸੁਣਿਆ ਨਹੀਂ। ਮਾਲਦੀਵ ਦਾ ਟੂਰ ਮਿਲਣ ਦਿਆ ਮਾਲਦੀਵ ਮਾਲਟੇ ਦਾ ਮਿਲ ਰਿਹਾ ਹੈ। ਮਾਸਕੋ ਸਿੱਬੀ ਜਾਣਾ ਸਿੱਬੀ ਸਾਥ ਮੈਂ ਮਾਸਕੋ ਬਾਕੂ ਜਾਣਾ ਯਾਰ। ਉਹ ਉਸਤਾਦ ਜੀ ਯਾਰ ਬੁੱਗੇ ਹੀ ਸੰਭਾਣ ਅੱਲਾ ਨੇ। ਤੁਸੀਂ ਭਾਜੀ ਨੂੰ ਓਕੇ ਕਰੋ ਲੇਕਿਨ ਲੰਗਰ ਬੁੱਗੇ ਇਸ ਕਿਸਮ ਦੇ ਕਿ ਤੁਹਾਡੀ ਰੂਹ ਤਾਜ਼ਾ ਹੋ ਜਾਣੀ, ਔਰ ਇੱਕੋ ਹੀ ਡਾਈ ਹੈ ਸਾਰੀ, ਔਰ ਨਕਸ਼ੇ ਸਾਰੇ ਸੁਭਾਨ ਅੱਲਾ। ਉਹੀ ਔਰ ਮੈਡਮ ਨੂਰ ਜਾ ਗਿਆ ਮਿਸਰ ਮੈਂ ਗਿਆ ਨਾ ਮਿਸਰ, ਤੇ ਉਹ ਮੈਂ ਸੁਣਿਆ ਬੜਾ ਸੀ ਕਿ ਮਿਸਰ ਬਹੁਤ ਹੁਸਨ, ਸੁਣ ਹਾਂ ਲੇਕਿਨ ਉਹ ਜਿਹੜਾ ਮੈਂ ਦੇਖਿਆ ਨਾ ਉਹ ਫਿਰ ਮੈਂ ਉਸ ਹੁਸਨ ਵਾਲੇ ਪਾਸੇ ਪਤਾ ਨਹੀਂ ਗਿਆ ਹੀ ਨਹੀਂ ਜਾਂ ਹੋਰ ਸੀ। ਮੈਂ ਤੇ ਇਸੇ ਕਿਸਮ ਦੇ ਵੀ ਮੈਨੂੰ ਇੰਜ ਲੱਗੇ ਯਕੀਨ ਮੈਂ ਸਿੱਧੂਪੁਰੇ ਫਿਰਨੇ। ਮੈਡਮ ਨੂਰ ਜਾਂ ਕਹਿਣ ਦੇ ਕਿ ਸਾਰੇ ਵੀਜ਼ੇ ਸਾਡੇ ਉਹ ਫਲਾਂ ਟਮਕਾ ਸਾਡੇ ਉਹ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਉਹ ਹੋਰ ਹੀ ਗੱਲ ਓਏ ਅਥੈਂਟਿਕ ਗੱਲ ਹੀ ਉਹਦੀ। ਭਾਈ ਨੇ ਇੱਕ ਮਿੰਟ ਉਸਤਾਦ ਜੀ ਤੁਸੀਂ ਪਤਾ ਕੀ ਕਰੋ ਭਾਈ ਜਿਹੜੇ ਬਾਕੂ ਦਾ ਕਹਿੰਦੇ ਉਹਨੂੰ ਓਕੇ ਡਨ ਕਰੋ। ਤੁਸੀਂ ਕਿਸੇ ਕਿਸੇ ਦੀ ਡਿਸਟਰਬ ਨਹੀਂ, ਤੁਸੀਂ ਆਪਣਾ ਕਿਤੇ ਲੈਦਾ ਰੋਕ ਇੱਕ ਮਿੰਟ ਸਾਜੀ ਟਿਕਟ ਮਹਿੰਗੀ ਹੈ ਨਾ ਬਾਕੂ ਦੀ, ਵੀਜ਼ਾ ਸਸਤਾ ਹੈ, ਟਿਕਟ ਮਹਿੰਗੀ ਹੈ ਬਾਕੂ ਦੀ, ਤੇ ਟਿਕਟਾਂ ਵੀ ਕਰ ਲੈਂਦੇ ਆ, ਮਿੱਠੇ ਕਰ ਨਹੀਂ ਸਕਦੇ ਟਿਕਟਾਂ ਆਪਾਂ। ਯਾਰ ਦੇਖ ਹੁਣ ਉਸਤਾਦ ਜੀ ਨੇ ਗੱਲ ਕੀਤੀ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਉਹ ਕਿੰਨੀ ਦੁਨੀਆ ਬਾਹਰ ਜਾਣੀ ਕਪਲ ਸ਼ਰਮਾ ਸਾਜਾ ਜੋ ਹਨੀ ਭਾਜੀ ਉਹ ਕੀ ਕਹਿੰਦੇ ਮੈਂ ਕੋਲੋਂ ਟਿਕਟ ਕਰਾਉਣੀ ਹਾਂਜੀ, ਹੈਗੇ ਪੈਸੇ? ਹਾਂਜੀ। ਨਹੀਂ ਉਸਤਾਦ ਨਹੀਂ ਸਰ ਹਾਂਜੀ ਜਿੱਥੇ ਉਹਨਾਂ ਦਾ ਆਪਣਾ ਦਿਲ ਕਰਦਾ ਨਾ ਜਾਣ ਨੂੰ ਅਗਲੇ ਆਰਾਮ ਨਾਲ ਚਲੇ ਜਾਂਦੇ। ਉਹ ਆਪਣੇ ਕੋਲ ਹਨੀ ਭਾਜੀ ਚੌਥੇ ਦਿਨ ਦੁਬਈੋਂ ਇੰਡੀਆ ਦੁਬਈੋਂ ਫਲਾਂ ਜਗ੍ਹਾ ਆਪਣੀ ਟਿਕਟ ਕਰਾ ਕੇ ਆਉਂਦੇ। ਚਲੋ ਜਦੋਂ ਉਹਨਾਂ ਆ ਜਾਏਗਾ ਤੁਸੀਂ ਜਦੋਂ ਬਿਜ਼ਨਸ ਟੂਰ ਤੇ ਜਾਓਗੇ ਨਾ ਉਦੋਂ ਹਾਂ ਗੱਲ ਕਰਨਾ
ਹਾਂ ਸਮਝ ਆ ਰਹੀ, ਦੋ ਟੂਰ ਮਿਕਸ ਨਾ ਕਰੋ। ਉਸਤਾਦ ਜੀ ਮੁਹੱਬਤ ਜਿਹੜੀ ਹੁੰਦੀ ਨਾ, ਮੁਹੱਬਤ ਉਹਨੂੰ ਰਾਇਗਾ ਨਹੀਂ ਕਰੀ ਹੁੰਦਾ। ਜ਼ਿੰਦਗੀ ਮੌਤ ਦਾ ਕੀ ਪਤਾ, ਅੱਜ ਪਟਾਕਾ ਪੈ ਜਾਵੇ। ਬਿਜ਼ਨਸ ਤੇ ਤੁਸੀਂ ਕਰਨਾ, ਅਸੀਂ ਕਾਹਤੋਂ ਕਰਨਾ? ਯਾਰ ਬਿਜ਼ਨਸ ਤੋਂ ਮਰਾ ਦੇ ਕਿ ਤੁਸੀਂ ਸ਼ੋਅ ਕਰਨ ਜਾ ਰਹੇ ਹੋ। ਸ਼ੋਅ ਤੁਸੀਂ ਕਰਨੇ ਨੇ, ਤੁਹਾਡੇ ਇਹ ਨਹੀਂ ਉਹ ਕਿ ਯਾਰ ਅਸੀਂ ਬਾਕੂ ਦੀ ਗੱਲ ਕਰਨੇ ਯਾਰ, ਅਸੀਂ ਵੈਸੇ ਹੀ ਜਾਣਾ ਸੀ ਤੇ ਬਾਕੂ। ਬਾਕੂ ਮੈਂ ਵੀ ਜਾਣਾ ਨਾਲ ਤੁਹਾਡੇ, ਮੈਂ ਕੀ ਨਹੀਂ ਜਾਵਾਂਗਾ? ਫਿਰਨ ਤੁਰਨ ਵਾਲੀ ਗੱਲ ਕਰਦੇ, ਇਹ ਤਾਂ ਸਮਝੋ ਤੇ ਨਾ ਫਿਰ business- ਨਹੀਂ ਜਾਣਾ ਵਾ। ਚਲੋ ਜੀ, ਲੱਖ ਲੱਖ ਯਾਰ ਇੱਕ ਬੰਦਾ ਕਹਿ ਰਿਹਾ ਕਿ ਭਾਵੇਂ ਤੁਸੀਂ ਬਾਕੂ ਆ ਗਏ ਹੋ, ਤੁਸੀਂ ਤੁਹਾਡੀ ਰੈਸ਼ ਮੈਂ ਤੁਹਾਨੂੰ ਰੱਖਾਂਗਾ, ਖਾਣਾ ਪੀਣਾ ਸਾਰਾ ਦਿਨ। ਇਹ ਥੋੜੀ ਹੈ ਹੁਣ ਉਹਨੂੰ ਕਹਣਾ ਨਹੀਂ ਵੀਜ਼ਾ ਵੀ ਤੂੰ ਦੇ, ਟਿਕਟ ਵੀ ਤੂੰ ਦੇ। ਯਾਰ ਉਸਤਾਦ ਜੀ ਫਿਰ ਉਹਨੂੰ ਕੋਲ ਰਾਸ਼ਨੀ ਪਵਾ ਕੇ, ਕਾਲੇ ਚਨੇ ਕਿਲੋ ਦਾਲਾਂ, ਆਟਾ ਜਿਹੜਾ ਹਫਤਾ ਰਹਿਣਾ ਪਤਾ ਨਹੀਂ, ਉਹ ਸਰ ਪਵਾ ਕੇ ਦੇਵੇ ਨਾ। ਓਏ ਉਹ ਤਾਂ ਬਾਕੂ ਮੇਰਾ ਇਹਨੂੰ ਕਹਿੰਦਾ ਰਾਸ਼ਨ ਲੈ ਦੇਗਾ, ਪਵਾਉਣਾ ਤੂੰ ਹੀ ਆ। ਜਿੱਥੇ ਵੀ ਤੂੰ ਕਹੇਂਗਾ ਉੱਥੇ ਭਾਈ ਅਗਲਾ ਤੂੰ ਕਹ ਵੀ ਮੇਰੇ ਘਰ ਪਵਾ ਦਿਓ ਰਾਸ਼ਨ, ਤੇਰੇ ਘਰ ਪਵਾ ਦੇਗਾ। ਸਹੀ। ਹਾਂਜੀ ਖਾਣ ਪੀਣ ਦੀ ਟੈਨਸ਼ਨ ਨਾ ਤੂੰ ਲੈ। ਪੈਸੇ ਦੇ ਦੇਗਾ, ਤੂੰ ਆਪੇ ਪਵਾ ਲਈ। ਸਹੀ ਗੱਲ। ਸਾਡੀ ਮੇਰੇ ਦਿਲੋਂ ਬਾਕੂ ਹੀ ਰਾਤ ਤੱਕ ਬਾਕੂ ਮੇਰਾ ਅੱਧਾ ਖਾਨਦਾਨ ਉੱਥੇ ਵੇ। ਹੈ ਜੇਲ੍ਹ 'ਚ ਜੇਲ੍ਹ ਜੀ ਗੰਦਾ ਖਾਨਦਾਨ? ਬਾਕੂ ਕਿਹੜਾ ਖਾਨਦਾਨ? ਅੱਧਾ ਮੇਰਾ ਅੱਧਾ ਖਾਨਦਾਨ ਬਾਕੂ ਵੇ। ਅੱਧਾ? ਗੱਦਾ। ਤੂੰ ਉਹ ਤਾਂ ਪੂਰਾ ਹੀ ਕਰਨ ਲੱਗੇ ਸੀ ਬਾਕੂ, ਸਾਰਾ ਫਾਦਰ ਪੂਰੇ ਖਾਨਦਾਨ ਕਰਨ ਲੱਗੇ ਸੀ। ਉਹ ਕਹਿੰਦਾ ਨਹੀਂ ਯਾਰ, ਅੱਧਾ ਹੀ ਕਰ ਦਿਓ। ਲੇਕਿਨ ਉਹ ਪਤਾ ਕਿ ਉਹ ਤੂੰ ਕਲੇਮ ਤੇ ਨਹੀਂ ਨਾ ਕਰ ਸਕਦਾ ਜਿਹੜਾ ਉੱਥੇ ਖਾਨਦਾਨ। ਉਹ ਜ਼ਰਬਨ ਮਾਰਕਸ ਦੀ ਗੱਲ ਕਰ ਰਿਹਾ ਤੂੰ। ਮਾਰਕ ਜ਼ਰਬਰਗ। ਹਾਂ ਉਹ, ਲੇਕਿਨ ਉਹ ਕਲੇਮ ਤੇ ਨਹੀਂ ਨਾ ਕਰ ਸਕਦਾ। ਨਾ ਤੂੰ ਉੱਥੇ ਜਾ ਕੇ ਕਹਿ ਸਕਦਾ ਕਿ ਜੀ ਮੇਰੇ ਵੀ ਵਾਲਦ ਸਾਹਿਬ ਨੇ। ਬਿਲਕੁਲ। ਨਹੀਂ ਅਸੀਂ ਉੱਥੇ ਜਾ ਕੇ ਮੈਂ ਐਡਰੈਸ ਲਾਂਗਾ ਸਾਰਿਆਂ ਦੇ। ਨਹੀਂ ਉਹ ਰੌਲਾ ਹੀ ਹੈ। ਨੰਬਰ ਲਿਖੇ ਨੇ। ਉਹ ਜਿੰਨਾ 40 ਸਾਲ ਬਾਅਦ ਇਹ ਵੀ ਲੜਾਈ ਪਵਾ ਦੇਗਾ ਰਹਿਣ ਦੀ। ਨਹੀਂ ਇੱਕ ਗੱਲੋਂ ਸਾਜ ਨੇ ਇਹ ਵੀ ਦੱਸਿਆ ਸਾਨੂੰ ਆ ਕਿ ਉੱਥੇ ਤੀਖਾਬਾਦੀ ਹੈ ਨਹੀਂ, ਮਸਾਲਾਬਾਦੀ ਹੈ ਨਹੀਂ ਗੀ। ਉਹ ਯਾਰ ਉਹ ਮਿਰਚਾਂ ਮੁਰਚਾਂ ਹੈ ਨਹੀਂ। ਉਹ ਮੈਨੂੰ ਓਏ ਉਸਤਾਦ ਜੀ, ਉਹ ਮੈਨੂੰ ਅਸੀਂ ਕਹਿੰਦੇ ਅੱਧਾ ਯੂਰਪ 'ਚ। ਅੱਧਾ ਯੂਰਪ 'ਚ ਸਹੀ ਗੱਲ ਆ। ਬਾਕੂ। ਹਾਂ ਬਸ ਰਾਤ ਨੂੰ ਤੁਸੀਂ ਉਹਦੀ ਨਿਜ਼ਾਮੀ ਸਟਰੀਟ ਜਦੋਂ ਫਿਰਨਾ ਨਾ ਹਾਏ ਹਾਏ। ਤੇ ਬੁੱਗੇ ਦੇਖਣੇ ਨੇ ਇਸ ਕਿਸਮ ਦੇ ਕਿ ਤੁਸੀਂ ਅੱਖਾਂ ਪਥਰਾਈਆਂ ਜਾਣੀਆਂ ਤੁਹਾਡੀ। ਨਿਜ਼ਾਮੀ, ਪੂਰਾ ਨਿਜ਼ਾਮੀ, ਉਸਤਾਦ ਜੀ ਕੀ ਬੰਦੇ ਹੋਣਗੇ। ਪਾਬੰਦੀਆਂ ਵੀ ਉੱਥੇ। ਕੋਈ ਪਾਬੰਦੀ ਨਹੀਂ, ਕੋਈ ਪਾਬੰਦੀ ਨਹੀਂ। ਬਗੈਰ ਦੀ ਕੋਈ ਨਹੀਂ ਕਰਨੀ ਤੁਸੀਂ, ਸ਼ੋਖੀ ਕੋਈ ਨਹੀਂ ਕਰਨੀ। ਨਹੀਂ ਹਲਕਾ ਜਿਹਾ ਐ ਨਹੀਂ ਕਰਦੇ, ਇਹ ਪਲਟ ਉਹ ਵੀ ਨਹੀਂ ਨਿਜ਼ਾਮੇ ਕਲਬੀ ਹੈ ਨਹੀਂਗਾ। ਨਹੀਂ। ਇਹ ਉੱਥੇ ਉਹ ਸਾਜੀ ਉਹ ਧੜਕਣ ਟੈਪ ਕਲਬੀ ਉਹ ਹਾਂ, ਉਹ ਤਾਂ ਸਾਰਾ ਕੁਝ ਹੁੰਦਾ ਹਰ ਜਗ੍ਹਾ। ਉਹ ਤਾਂ ਇੱਥੇ ਵੀ ਹੈ ਵਾ। ਉਹ ਤੁਹਾਡੀ ਗੱਲ ਮੈਂ ਦੇਖਣ ਨੂੰ ਉਹਨਾਂ ਨੇ ਕਿਹਾ ਨਾ ਜੀ ਦੁਬਈ ਦੇ ਜਿਹੜੇ ਨੇ ਸ਼ੇਖ ਸਾਹਿਬ, ਸ਼ੇਖ ਜਵੇਦ ਉਹਨਾਂ ਨੂੰ ਕਿਸੇ ਨੇ ਇੰਟਰਵਿਊ ਦੇ ਵਿੱਚ ਕਿਹਾ ਜੀ ਕਿ ਤੁਸੀਂ ਜਗ੍ਹਾ ਜਗ੍ਹਾ ਸ਼ਰਾਬਖਾਨੇ ਬਣਾਏ ਨੇ ਇਸਲਾਮਿਕ ਮੁਲਕ। ਉਹਨਾਂ ਨੇ ਕਿਹਾ ਮੈਂ ਮਸਜਿਦਾਂ ਵੀ ਨਾਲ ਉਨੀਆਂ ਬਣਾਈਆਂ ਨੇ, ਤੂੰ ਨਾ ਜਾ ਉੱਥੇ, ਤੂੰ ਮਸਜਿਦ ਚਲਾ ਜਾ। ਸਮਝ ਆ ਰਹੀ ਗੱਲ ਦੀ? ਇਹ ਹਰ ਜਗ੍ਹਾ ਤੇ ਹੈ। ਉਸਤਾਦ ਟਿਕਟਾਂ ਤੂੰ ਸਾਡੇ ਸੋਚਣਾ ਵੀ ਕੀ ਕਰਨਾ। ਇੱਥੇ ਕਦੋਂ ਹੈ? ਉਹਨੇ ਜੇ ਸ਼ਰਾਬਖਾਨੇ ਬਣਾਏ ਨਾ ਤੇ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾਉਂਦਾ ਫੜਿਆ ਉਹਦਾ ਲਾਈਫ ਟਾਈਮ ਲਈ ਲਾਇਸੈਂਸ ਕੈਂਸਲ ਆ, ਚੁੱਕ ਕੇ ਉਹਦੇ ਮੁਲਕ ਮਾਰਦੇ ਆ। ਓਹੋ ਕਾਨੂੰਨ ਵੀ ਸਖਤ। ਇਹ ਵੀ ਤੇ ਦੇਖੋ ਨਾ। ਉਸਤਾਦ ਜੀ ਪਰ ਉਹ ਕਹਿੰਦੇ ਤੂੰ ਆਪਣੇ ਸਿਰ ਤੇ ਆਪ ਜੋ ਕਰਨਾ ਬਸ, ਉਹਨੂੰ ਕੋ ਪਾੜਾ ਨਹੀਂ। ਗੋਲ ਕਪਾੜਾ ਨਹੀਂ ਕਰਨਾ। ਕਹਿੰਦੇ ਰੋਲਾ ਪਾਇਆ ਵਾ ਗੱਲ। ਮੈਂ ਕਹਿੰਦਾ ਤੂੰ ਬਾਹਰ ਛੱਡ ਨਿਕਲੋ ਇਹ। ਨਾ ਨਾ। ਤੁਸੀਂ ਭਾਜੀ ਨੂੰ ਪੁੱਛੋ ਕਿ ਭਾਈ ਟਿਕਟਾਂ ਸਾਡੀਆਂ ਬੀਜੇ ਔਰ ਰਿਹਾਇਸ਼ ਤੁਹਾਡੀ ਵੀਜ਼ਾ ਵੀ ਯਾਰ ਉਹਨੂੰ ਮੈਂ ਕਵਾਂਗਾ ਉਹ ਟਿਕਟਾਂ ਵੀ ਦੇ ਦੇਗਾ, ਸਾਰਾ ਕੁਝ ਦੇ ਦੇਗਾ, ਪਰ ਉਹ ਜੇ ਭਾਈ ਦਾ ਮੂੰਹ ਖੁੱਲਾ ਤੇ ਤੂੰ ਸ਼ਰਮ ਕਰਨਾ। ਹਾਂ ਅਸੀਂ ਟਿਕਟਾਂ ਕਰ ਰਹੇ ਇਹਦਾ ਨੇ। ਮਤਲਬ ਭਾਈ ਨਹੀਂ ਹੈਗਾ। ਯਾਰ ਅਸੀਂ ਇਕੱਲੇ ਚੱਲਦੇ ਭਾਈ ਨਹੀਂ ਉਸਤਾਦ ਜੀ ਮਾਦਰਤ ਦੇ ਨਾਲ ਜਿਹੜਾ ਤੁਹਾਨੂੰ ਇਹ ਓਪਰਚ्युनिटी ਦੇ ਰਿਹਾ ਨਾ, ਉਹਨੂੰ ਤੁਸੀਂ ਕਹਿਣਾ ਹੈਗਾ ਕਿ ਉੱਥੇ ਸ਼ੋਅ ਦਾ ਅਰੇਂਜ ਕਰ ਤਾਂ ਕਿ ਨਹੀਂ ਯਾਰ ਅਸੀਂ ਨਹੀਂ ਕਰਨਾ ਯਾਰ, ਅਸੀਂ ਫਿਰਨ ਤੁਰਨ ਨਹੀਂ ਜਾਣਾ ਯਾਰ। ਤੇ ਫਿਰ ਮਲੇਸ਼ੀਆ ਜਿਹੜਾ ਸ਼ੋਅ ਦਾ ਕਰਨਾ ਨਾ ਉਹ ਇੱਥੋਂ ਜ਼ੇਨ ਬਣਾ ਕੇ ਜਾਣਾ ਕਿ ਅਸੀਂ ਕੰਮ ਤੇ ਚੱਲੇ ਆ। ਮਿਕਸ ਨਾ ਕਰੋ ਕਿ ਅਸੀਂ ਇੱਥੇ ਸੈਰੋ ਤਫਰੀਹ ਦੇ ਗੱਲ, ਚਲੋ ਸ਼ੋਅ ਅਸੀਂ ਸ਼ੋਅ ਆਪਣੇ ਕਰਾਂਗੇ। ਨੀਟ ਐਂਡ ਕਲੀਨ ਕਰਾਂਗੇ ਉਸਤਾਦ ਜੀ। ਕੀ ਨੀਚ ਐਂਡ ਕਲੀਨ ਨਹੀਂ, ਅਸੀਂ ਆਪਣੇ ਕਰਾਂਗੇ। ਨੀਟ ਐਂਡ ਕਲੀਨ ਅਸੀਂ ਜਿੱਥੇ ਰਵਾਂਗੇ ਅਸੀਂ ਉੱਥੇ ਆਪਣੇ ਕਰਾਂਗੇ। YouTube ਤੇ ਅਗਰ ਜੋ ਵੀ ਵਲੋਗ ਹੈਗੇ ਆਹੋ। ਆ ਨਹੀਂ ਕਰਨਾ, ਫਿਰ ਆਹ ਕੰਮ ਮਾੜਾ ਹੁੰਦਾ। ਚਲੋ ਭਾਜੀ ਫਿਰ ਇਕੱਲੀਆਂ ਟਿਕਟਾਂ ਅਸੀਂ ਕਰ ਰਹੇ, ਬਾਕੀ ਸਾਰਾ ਭਾਜੀ ਕਰ ਲੈਣ। ਔਰ ਟਿਕਟ ਬਹੁਤ ਮਹਿੰਗੀ ਵੀਜ਼ਾ ਵੀਜ਼ਾ 18000 ਦਾ ਵੀਜ਼ਾ ਹੁੰਦਾ। ਅਸੀਂ ਕਿਹੜਾ ਬਾਕੂ ਆਪਣਾ ਲੈਣ ਲੱਗੇ ਵੀ ਇੰਨੇ ਪੈਸੇ ਪਾਓ। ਵੀਜ਼ੇ ਤੁਹਾਡੇ ਇੱਥੇ ਬੈਠੇ ਹੀ ਲੱਗ ਜਾਣਗੇ ਉਸਤਾਦ ਜੀ। ਨਾ ਚਲੋ ਜੀ ਭਾਜੀ, ਅਗਲੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਇੱਥੋਂ ਅਸੀਂ ਸ਼ੁਰੂ ਕਰ ਲੈਣਾ ਇਹੀ ਪ੍ਰੋਗਰਾਮ, ਤੇ ਇੱਥੋਂ ਹੀ ਕੱਲ ਸ਼ੁਰੂ ਹੋਏਗਾ। ਠੀਕ ਆ ਜੀ, ਚਲੋ ਜੀ, ਓਕੇ, ਰੱਬ ਰੱਖਾ।